ਆਏ ਹਾਏ ਹਾਏ ਭਿੰਡੀ ਤੇ ਪਰੌਠਾ ਟੁੱਟ ਕੇ ਭੂਰ ਚੂਰ ਮਿਕਸ ਹੋ ਕੇ ਇੰਜ ਕਰਕੇ ਆਏ ਇੱਧਰ ਤੈਨੂੰ ਤੇਰੇ ਮਾਂ-ਬਾਪ ਦਾ ਵਾਸਤਾ ਦੱਸ ਤੁਸੀਂ ਕੌਣ ਹੋਏ? ਬੋਲੇ ਨਾ ਬੋਲੇ ਸਾਨੂੰ ਵਿੱਚ ਬੈਠਾ ਚਾਹੀਦਾ ਵਾ ਔਰ ਉਹਨੇ ਵੀ ਐਸੀ ਉਹਨਾਂ ਦੀ ਗੱਲ ਮੰਨੀ ਉਹ ਬੈਠਾ ਹੀ ਹੁੰਦਾ ਵਾ ਧੀਰੇ ਧੀਰੇ ਨੋਰੇ ਦੀ ਦਰੇ ਤੇ ਵਿੱਚੋਂ ਕਹਿਣਾ ਉੱਠ ਯਾਰ ਨੇ ਤੇ ਘੰਟਾ ਲਾਣਾ ਸੀ ਸਵੇਰੇ ਮੰਡੀ ਵੀ ਜਾਣਾ ਤੇ ਤੇਰੀ ਗੈਦਰਿੰਗ ਵਿੱਚ। अस्सलाम वालेकुम जी नाज़रीन टी टाइम च खुश आमदीद भाजी मेरी तबीयत नहीं सही हैगी मैनू बहुता खपाउणा नहीं बुलाउणा नहीं मैं तुहानूं सारिਆਂ ਨੂੰ ਦੱਸ ਦਿੱਤਾ जी खान साहिब ਇੱਕ ਮੈਸੇਜ ਸਾਰੀ ਫੋਨ ਬੁੱਕ ਤੇ ਕਰ ਦਿਓ ਮੁੜ ਕੇ ਹੁਣ ਸ਼ਗਿਰਦ ਕਿੰਨਾ ਕੁ ਸਾਂਭਣ। ਮੈਂ ਡਰ ਗਿਆ ਜੀ ਮੈਂ ਪੂਰੀ ਕਾਇਨਾਤ ਕਿੱਥੇ ਦਾ ਕੈਮਰਾ ਉਧਰ ਆ ਸਾਹਮਣੇ ਲੱਗਾ ਵਾ ਹੋਈ ਉਹਦੇ ਨਾਲ ਭਾਜੀ ਇਹਦੇ ਕੋ ਕੰਮ ਹੀ ਇੰਨਾ ਅੱਲਾ ਦੀ ਰਹਿਮਤ ਦੇ ਨਾਲ ਮੈਨੂੰ ਇਹ ਨਹੀਂ ਪਤਾ ਕੈਮਰੇ ਤੇ ਲੈਟਾ ਇੰਨਾ ਕੁਝ ਅੱਲਾ ਦਾ ਸ਼ੁਕਰ ਆ ਜ਼ਿੰਦਗੀ ਗੁਜ਼ਰ ਗਈ ਇਹਦੇ ਨਾਲ ਗਾਂ ਗੁਜ਼ਰ ਰਹੀ ਆ ਕੋਈ ਐਸਾ ਹੈ ਹੀ ਨਹੀਂ। ਮੈਂ ਉਂਝ ਇਸ ਭਾਈ ਕੋ ਡਰ ਗਿਆ ਮੈਨੂੰ ਪਰਵਰਦੀਗਾਰ ਦੀ ਕਿਸਮ ਮੈਂ ਵਾਸ਼ਰੂਮ ਨਹੀਂ ਜਾ ਸਕਦਾ ਕਿ ਰਿਕਾਰਡਿੰਗ ਕਿਹੜੇ ਟਾਈਮ ਨੇ ਸੀਰੀਅਸ ਕਿਹੜੇ ਟਾਈਮ ਇਹ ਹੁਣ ਅੱਜ ਪਤਾ ਨਹੀਂ ਚਲਾਨ ਹੋਇਆ ਤਾਂ ਦੱਸਣਗੇ। ਅੱਜ ਇਹਨਾਂ ਨੇ ਆਉਂਦਿਆਂ ਸਾਨੂੰ ਫੜ ਲਿਆ ਵਾ ਕਿ ਭਾਜੀ ਮੇਰਾ ਮੂਡ ਠੀਕ ਨਹੀਂ ਹੁਣ ਇਹਦੇ ਚ ਖਰੇ ਕੀ ਹੈ ਇਹ ਮੈਨੂੰ ਭਾਈ ਸਾਓ ਉਹ ਅੱਲਾ ਤੁਹਾਡਾ ਸੌਦਾ ਹੋਇਆ ਸਾਓ ਜਿਹਦਾ ਸੌਦਾ ਹੋਵੇ ਉਹਨੂੰ ਸਾਈਦਾ ਵਾ ਜਿਹੜੀ ਬਜ਼ੁਰਗੀ ਛਾ ਗਈ ਆ ਜੀ ਲੈ ਕਹਿੰਦੇ ਗੱਲ ਆ ਮੈਂ ਕਿਹਾ ਜਿਹਦਾ ਸੌਦਾ ਹੋਵੇ ਉਹਨੂੰ ਸਾਈਦਾ ਕਹਿੰਦੇ ਗੱਲ ਆ ਗੱਲ ਆ ਇੱਕ ਆਹੋ, ਜਿਹੜੀ ਹੋ ਜਾਂਦੀ ਆ ਹਾਂ ਇਹ ਇਹਨਾਂ ਦੀ ਔਲਾਦ ਜਿਹੜੀ ਇਹਨਾਂ ਦੀ ਭੇਤੀ ਪੁੱਛੋ ਜੀ ਇਹਨਾਂ ਨੂੰ। ਸਾਜੀ ਕੀ ਹੋਇਆ ਕਿ ਤਬੀਅਤ ਦੱਸੋ ਜ਼ਰਾ ਨਸਾਜੀ ਛਾ ਗਈ। ਕੋਈ ਚੀਜ਼ ਖਾਦੀ ਪੀਤੀ ਜਾਂਦੀ ਹੈ ਜਿਹਦੀ ਮੈਨੂੰ ਸਮਝ ਨਹੀਂ ਆਉਂਦੀ ਓਏ ਹੋਏ ਖਾਣ ਤੋਂ ਬਾਅਦ ਪਤਾ ਲੱਗਦਾ ਇਹ ਨਹੀਂ ਸੀ ਖਾਣੀ ਅਫਤਾਰੀ ਤੋਂ ਬਾਅਦ ਤੇ ਨਾ ਛੱਡਣ ਤੋਂ ਬਾਅਦ ਪਤਾ ਲੱਗਦਾ ਇਹ ਖਾਣੀ ਸੀ। ਓਏ ਹੋਏ ਲੋ ਸੁਣੋ 2 ਮਿੰਟ ਦੇਣਾ ਤੁਸੀਂ ਕਿਤੇ ਕੋਈ ਹਕਮਤ ਦੀ ਸ਼ਾਇਦ ਨਹੀਂ ਖਾ ਲਈ। ਇਹੀ ਤੇ ਮੈਂ ਕਿਹਾ ਪਤਾ ਨਹੀਂ ਲੱਗਦਾ। ਅੱਛਾ ਕਿਉਂਕਿ ਇਹਨਾਂ ਦੇ ਜਿਹੜੇ ਨੁਕਸੇ ਆ ਨਾ ਹਕਮਤ ਦੇ ਆ ਵੀ ਮੇਰਾ ਨਹੀਂ ਦਵਾਈ ਦੂਈ ਕੋਈ ਨਹੀਂ ਖਾਦੀ ਮੈਂ ਨਾਰਮਲ ਨਹੀਂ ਹੁਣ ਜਿਵੇਂ ਤੁਹਾਨੂੰ ਸ਼ੂਗਰ ਆ ਰਾਤੀ ਮਠਿਆਈ ਕੈਸੀ ਮੈਂ ਤੁਹਾਡੇ ਕੋਲ ਨਥੀ ਕਰਾਈ ਅੱਲਾ ਦਾ ਸ਼ੁਕਰ ਬੜਾ ਸੋਹਣਾ ਆਇਆ ਕਰ ਹੁਣ ਜਿਹਨੂੰ ਸ਼ੂਗਰ ਹੁੰਦੀ ਨਾ ਹਾਂਜੀ ਉਹਦਾ ਦਿਲ ਆਮ ਬੰਦੇ ਨਾਲ ਬਹੁਤਾ ਕਰਦਾ ਵਾ ਵੀ ਜਿਵੇਂ ਡਾਕਟਰ ਰੋਕ ਦਿੰਦਾ ਆ ਨਹੀਂ ਖਾਣਾ ਤੇ ਉਹਨੂੰ ਹੀ ਦਿਲ ਕਰੀ ਜਾਂਦਾ ਪਾਬੰਦੀ ਹੁੰਦੀ ਨਾ। ਤੇ ਹੁਣ ਮਠਿਆਈ ਮੁਦੱਸਰ ਤੇ ਮੁੰਡੇ ਦੀ ਆਈ ਇੱਥੇ ਪਈ ਸੀ ਸ਼ੋਅ 'ਚ ਤੇ ਜਾਣ ਲੱਗਿਆ ਮੈਂ ਕਿਹਾ ਖਾਨ ਸਾਹਿਬ ਮਠਿਆਈ ਤੇ ਨੋਨੀ ਕਹਿੰਦਾ ਖਾਨ ਸਾਹਿਬ ਨੂੰ ਸ਼ੂਗਰ ਆ ਮੈਂ ਕਿਹਾ ਲੈ ਜਾ ਓਏ ਕੁਛ ਨਹੀਂ ਹੁੰਦਾ ਇੰਨੀ ਮੈਂ ਕਿਹਾ ਲੈ ਜਾ ਨਹੀਂ ਖਾਣੀ ਤੇ ਇੰਜ ਕਰਦੇ ਕਦੇ ਅੱਛਾ ਲੈ ਜਾ ਫਿਰ ਲੈ ਜਾ ਲੇਕਿਨ ਇਹ ਟਾਈਪ ਮੈਂ ਉਹ ਨਹੀਂ ਖਾਣ ਦਿੱਤੀ ਕਿਉਂਕਿ ਮੈਂ ਲੇਕਿਨ ਮੈਨੂੰ ਨਹੀਂ ਪਤਾ ਲੱਗਦਾ ਹੁਣ ਭਿੰਡੀਆਂ ਨੇ ਆਹਾ ਭਿੰਡੀਆਂ ਬਹੁਤ ਅੱਛੀ ਚੀਜ਼ ਆ ਲੇਕਿਨ ਭਿੰਡੀਆਂ ਬਾਦੀ ਹੁੰਦੀਆਂ ਨੇ ਅੱਛਾ ਲੇਕਿਨ ਇੱਕ ਦਿਨ ਚ ਰੱਖੇ ਠਹਿਰੀਆਂ ਨੋਨੀ ਨਾ ਵਾਸਤਾ ਇਹਦਾ ਵੀ ਹੁਣ ਨਾ ਬੋਲਿਓ ਹੁਣ ਸਾਡੇ ਮਜ਼ਹਬ ਦਾ ਜ਼ਿਕਰ ਹੋਣ ਲੱਗ ਪਿਆ ਹੁਣ ਜਿਹੜਾ ਬੋਲਿਆ ਮੈਂ ਕਸਮ ਪਾਵਾਂਗਾ। ਨਹੀਂ ਹੁਣ ਇਹ ਦੱਸੋ ਕਿ ਜ਼ਰਾ ਅੱਜ ਤੁਹਾਨੂੰ ਦੱਸਣਾ ਕਿ ਲੋਕਾਂ ਨੂੰ ਇਹ ਨਹੀਂ ਪਤਾ ਯਾਰ ਕੁਦਰਤੀ ਦੇਖੋ ਸੈਰੀ ਹੋਣ ਵਾਲੀ ਆ ਤੇ ਬੰਦਿਆਂ ਨੂੰ ਕੁਝ ਦੱਸਦੇ ਕਿ ਲਫ਼ਜ਼ ਪਰਾਂਠਾ ਜਿਹੜਾ ਵਾ ਇਹਨੂੰ ਕਹਿੰਦੇ ਨੇ ਪਰ ਆਂਠਾ ਯਾਨੀ ਕਿ 8 ਪਰਾਂ ਵਾਲਾ। ਇਹਦੇ ਵਿੱਚ ਕੀ ਕੀ ਹੁੰਦਾ ਪਹਿਲੀ ਤਹਿ 'ਚ ਕੀ ਹੈ ਦੂਸਰੀ ਤਹਿ 'ਚ ਕੀ ਹੈ ਮੈਨੂੰ ਅੱਜ ਇਹ ਦੱਸਣਾ ਵਾ ਕਿ ਪਰੌਂਠਾ ਕਿਸ ਚੀਜ਼ ਨਾਲ ਖਾਈਦਾ ਤਾਈਓ ਤੁਹਾਨੂੰ ਨਹੀਂ ਪਤਾ ਫਿਰ ਤੁਹਾਨੂੰ ਦਸੀਏ ਕਿ ਹੁਣ ਤੁਸੀਂ ਭਿੰਡੀ ਗਈ ਹੈ ਨਾ ਭਾਜੀ ਪਰਾਠਾ ਬਣਿਆ ਵਾ ਆਠੇ ਤੋਂ ਪਰ ਆਠਾ ਆਏ ਹਾਏ ਇਹ ਤੇ ਤੁਹਾਡਾ ਸਾੜ ਆ ਅੰਦਰ ਦਾ ਆਹੋ ਲੇਕਿਨ ਭਿੰਡੀ ਵੀ ਕਿਹੜੀ ਹੈ ਕਿ ਭਿੰਡੀ ਦੇ ਨਾਲ ਜਿਹੜੀ ਚਾਂਪ ਦੀ ਬੋਟੀ ਦੇ ਨਾਲ ਜੁੜੀ ਹੋਵੇ ਇੰਜ ਛੰਡੀਏ ਤੇ ਉਹਦੇ ਨਾਲ ਜਿਹੜਾ ਪਰੌਂਠਾ ਬਣਾ ਮੈਂ ਸਦਕੇ ਉਹ ਸਾਦਾ ਖਾ ਕੇ ਡਿਮ ਹੋਏ ਨੇ ਓਏ ਰੱਖਦੇ ਸਾਰੀ ਰੋਜ਼ਾ ਤੋੜ ਲੈਣ ਵਾਲਿਆ ਤੂੰ ਗੱਲ ਦਾ ਮਜ਼ਾ ਲੈ। ਮੈਂ ਕਹਿਣ ਲੱਗਾ ਸਾਂ ਕਿ ਇਹ ਆਪਣੀ ਜਗ੍ਹਾ ਤੇ ਹਰ ਗੱਲ ਠੀਕ ਆ ਲੇਕਿਨ ਭਿੰਡੀ ਦੇ ਅੰਦਰ ਵਾਈਬਾਦੀ ਵੀ ਹੁੰਦੀ ਹੈ ਜੀ ਉਹਨੂੰ ਖਾ ਕੇ ਫਿਰ ਕੋਈ ਅੱਧਾ ਘੰਟਾ ਫਿਰਨਾ ਤੁਰਨਾ ਵੀ ਆ। ਜੀ ਹਾਂ ਹੁਣ ਇਹ ਸਾਰੀ ਗੱਲ ਸੁਣ ਕੇ ਭਿੰਡੀ ਖਾ ਲਵੇ ਬੰਦਾ ਜਿਹਨੂੰ ਅੱਗੇ ਹੀ ਕੋਈ ਮਤਲਬ ਕੋਲੇਸਟ੍ਰੋਲ ਵਧਿਆ ਘਿਓ ਪਾ ਕੇ ਉਹ ਤਾਂ ਮਰ ਗਿਆ ਨਹੀਂ 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 ਫੇਰ ਰੱਖੋ ਹਾਂ ਉਹ ਪਿੰਡੀ ਤੇ ਮੈਂ ਤੁਹਾਨੂੰ ਪਕਾਉਣ ਤੋਂ ਲੱਗ ਕੇ ਤੇ ਕਿ ਲੋਕਾਂ ਨੂੰ ਤੇ ਪਤਾ ਹੀ ਨਹੀਂ ਕਿ ਪਿੰਡੀ ਜਿਹੜੀ ਹੈ ਨਾ ਉਹ ਮੇਰੇ ਅੱਲਾ ਉਹਨੂੰ ਤੇ ਪਹਿਲੇ ਧੋਣਾ ਹੀ ਇੰਜ ਦਾ ਕਿ ਸੁਭਾਨ ਪਹਿਲੇ ਢੂੰਡਣੀ ਜਿਹੜੀ ਐਡੜੀ ਓਏ ਹੋਏ ਉਹ ਲਾਉਣੀ ਆ ਅੱਗਿਓਂ ਪਿੱਛੋਂ ਉਹਨੂੰ ਧੋ ਕੇ ਤੇ ਉਸ ਤੋਂ ਬਾਅਦ ਸਟੀਲ ਦਾ ਸਫੈਦ ਕਲਰ ਦਾ ਚੁੱਲ੍ਹਾ ਹੋਵੇ ਥੋੜੀ ਜਿਹੀ ਮੈਨੂੰ ਪਾ ਦਿਓ ਵਿੱਚ ਓਏ ਹੋਏ ਪੁੱਤਰ ਭਗਤ ਲੈਣ ਸਫੈਦ ਕਲਰ ਦਾ ਚੁੱਲ੍ਹਾ ਅੱਛਾ ਚੁੱਲ੍ਹਾ ਸਫੈਦ ਹੀ ਕਿਉਂ ਹਾਏ ਹਾਏ ਇਹ ਕਿਹੜੀ ਲੌਜੀਕ ਆ ਯਾਰ ਸਫੈਦ ਚੁੱਲ੍ਹਾ
ਚਿੱਟਾ ਚੁੱਲਾ ਯਾਰ ਰੰਗ ਦਾ ਕਿਤੇ ਲੱਗਾ ਪਿੰਡੀ ਚੁੱਲ੍ਹੇ ਦੇ ਰੰਗ ਦਾ ਕਿਤੇ ਲੱਗਾ ਚਿੱਟਾ ਚੁੱਲਾ ਸੀਵੇ ਦਰਜੀ। ਅੱਛਾ ਇਹ ਇਦਾਂ ਆਏ ਹਾਏ ਹਾਏ ਵਾ ਇਦਾਂ ਦੀ ਸਾਡੀ ਆ ਤਾਈ ਕੌਮ ਆ ਚੀਜ਼ਾਂ ਬਣਾਉਣ ਵਾਲੀ। ਆ ਜ਼ਮੀਨ ਤੇ ਚਿਪਸ ਨਹੀਂ ਪਈ ਹੁੰਦੀ ਘਰਾਂ ਦੇ ਫਰਸ਼ ਤੇ ਨਿੱਕੇ ਨਿੱਕੇ ਦਾਣੇ ਨਜ਼ਰ ਹਾਂਜੀ ਚਿਪਸ ਵਾਲਾ ਚੁੱਲ੍ਹੇ ਤੇ ਰੰਗ ਕਰ ਦਿੰਦੇ ਇਦਾਂ ਹੀ ਉਹ ਮਰੋ ਯਾਰ ਇੱਕ ਬੰਦਾ ਚੀਜ਼ ਬਣਾਉਂਦਾ ਕੋਈ ਥੋੜਾ ਜਿਹਾ ਸੋਚ ਲਵੇ ਵੀ ਇਹ ਇਹਦੇ ਤੇ ਬਣਦੀ ਹੈ। ਸਾਜੀ ਮਸਤ ਮੁੰਡੇ ਨੂੰ ਫੌਜੀ ਕਲਰ ਦਾ ਸੂਟ ਪਵਾ ਦਿੰਦੇ ਆ ਉਹ ਡੱਬੀਆਂ ਵਾਲਾ। ਸਾਜੀ ਇਦਾਂ ਵੀ ਹੁੰਦਾ ਲੈ। ਕਿ ਉਸਤਾਦ ਜੀ ਖਾਸਾ 150 ਰੁਪਏ ਡੱਬੀ ਲੈ ਕੇ ਰੰਗ ਦੀ ਉਹੀ ਮੰਜਿਆਂ ਨੂੰ ਕੀਤਾ ਹੁੰਦਾ, ਉਹੀ ਚੁੱਲ੍ਹੇ ਨੂੰ ਵੀ ਕੀਤਾ ਹੁੰਦਾ, ਹਾਂਜੀ। ਆਟੇ ਵਾਲੀ ਪੇਟੀ ਨੂੰ ਵੀ ਉਹੀ ਗ੍ਰਿਲ ਨੂੰ ਵੀ ਫ੍ਰਿਜ ਦੇ ਦਰਵਾਜ਼ੇ ਨੂੰ ਵੀ ਕਰ ਲੈਂਦੇ ਆ। ਉਹ ਸਾਰਾ ਕੁਝ ਆਇਆ ਲੈਣੀ ਪੂਰੇ ਘਰ ਨੂੰ। ਪੀੜੀਆਂ ਨੂੰ ਸਾਜੀ ਆ ਪੀੜੀਆਂ ਨੂੰ ਪੀੜੀਆਂ ਅੱਛਾ ਜਦੋਂ ਅਤਾਈ ਰੰਗ ਵਾਲੇ ਨਾ ਆਪਾ ਹੀ ਕਈ ਬੰਦਿਆਂ ਦੇ ਘਰਾਂ ਚ ਹੁੰਦਾ ਉਹ ਮੈਂ ਆਪ ਕਰ ਲੂੰਗਾ ਕਿਹੜਾ ਮਿਸਤਰੀ 2 ਮਿੰਟ ਦਾ ਕੰਮ ਆ। ਉਹਨੂੰ ਬੁਰਸ਼ ਨੇ ਇੱਥੋਂ ਉੱਚਾ ਕਰਤਾ ਇੱਥੋਂ ਨੀਵਾਂ ਕਰਤਾ ਹੁਣ ਉਹ ਡੱਬਾ ਚ ਵੜ ਕੇ ਬੁਰਸ਼ ਵੜ ਕੇ ਲੱਭ ਰਿਹਾ ਹੁੰਦਾ ਘਰ ਚ ਵੀ ਕਿਹੜੀ ਚੀਜ਼ ਹੈ ਨਿੱਕੀ ਜੀ ਮੋਟਰ ਦੇ ਥੱਲੇ ਉੱਥੇ ਇੰਜ ਮਾਰੀ ਜੂਗਾ ਗ੍ਰਿਲ ਲੱਥੀ ਉੱਥੇ ਉਹ ਇਹ ਨਹੀਂ ਦੇਖਦਾ ਵੀ ਉਹ ਲਾਲ ਹੋਈ ਆ ਮੇਰੇ ਕੋ ਹਰਾ ਵਾ ਉਹਨੇ ਮਾਰੀ ਜਾਣਾ ਉੱਤੇ ਉਹਨੂੰ ਰੰਗ ਚੜਿਆ ਹੁੰਦਾ ਦਿਮਾਗ ਨੂੰ। ਹਾਂਜੀ ਇੱਕ ਬੰਦੇ ਨੇ ਗੇਟ ਰੰਗ ਕੀਤਾ ਉਹਦਾ ਰੰਗ ਵੱਧ ਗਿਆ ਉਹਨੇ ਉਹ ਬੱਕਰੇ ਦੀਆਂ ਲੱਤਾਂ ਵੀ ਕਰਤੀਆਂ ਉਹ ਥੱਲੇ ਆ ਜਰਾਬਾਂ ਪਾਈਆਂ ਬੜੀਆਂ ਬੜੀਆਂ ਆਈਟਮਾਂ ਕਰਦੇ। ਨਿਆਣੇ ਦੇ ਸਕੂਲ ਵਾਲੇ ਬੂਟ ਰੰਗ ਕਰਤੇ ਆ ਦੱਸ ਉਹ ਲਾਲ ਕਰਤੇ ਆ। ਆਹੋ ਮੈਂ ਤੈਨੂੰ ਇਹ ਤਾਂ ਕਹਿ ਰਿਹਾ ਨੇ ਬੜਾ ਹਿਸਾਬ ਹੁੰਦਾ। ਹੁਣ ਚੁੱਲਾ ਭਿੰਡੀ ਹਰੇ ਰੰਗ ਦੀ ਯਾਰ ਭਿੰਡੀ ਉਹਦਾ ਟੇਸਟ ਨਾ ਚੁੱਲੇ ਦੇ ਰੰਗ ਦਾ ਚਿੱਟੇ ਦਾ ਕੀ ਤਲਕ ਦੱਸੋ ਜੀ ਖਾਨ ਸਾਹਿਬ। ਵੀ ਚੁੱਲਾ ਹੋਵੇ ਚਿੱਟਾ ਚਲੋ ਭਾਂਡੇ ਦੀ ਸਮਝ ਆ ਗਈ ਕਿ ਭਾਂਡਾ ਸਾਫ਼ ਅੱਛਾ ਸੋਹਣਾ ਠੀਕ ਆ ਬਈ ਸਮਝ ਆ ਗਈ ਉਹਦੇ ਚ ਭਿੰਡੀ ਆ ਚੁੱਲੇ ਦੇ ਰੰਗ ਦਾ ਕੀ ਇੱਕ ਇੱਕ ਬਰਤਨ ਦੱਸਾਂਗਾ ਹੈਰਾਨ ਕਰ ਦੇਗਾ ਭੁੱਖ ਲਵਾ ਦੇਗਾ ਤਕਦੀਰ ਬਦਲ ਦੇਗਾ ਸੁਣ ਤੇ ਲਵੋ ਖੈਰੇ ਸਿਰਫ ਪਿੰਡੀਆਂ ਚ ਪਿੰਡੀਆਂ ਜੀ ਹਾਲੇ ਮੇਰੇ ਪਾਲਕ ਪਈ ਕਰੇਲੇ ਪਏ ਮੈਂ ਕਿਹਾ ਵੀ ਦੱਸਣਾ ਤੇ ਸਿਰਫ ਇਹ 2-3 ਕਿਸ਼ਤਾਂ ਚ ਦੱਸ ਹੋਣਾ ਵੇ ਪਰੌਂਠਾ ਖਾਈਦਾ ਕਿਹਦੇ ਨਾਲ ਓਏ ਜ਼ਿਆਦਾ ਖੁਸ਼ੀ ਹੋਈ ਇਸ ਵਾਰ। ਤੇ ਪਰੌਂਠਾ ਖਾਸਾ ਤੁਸੀਂ ਗੱਲ ਨੂੰ ਸਮਝੇ ਨਹੀਂ। ਚਲੋ ਖਾਣਾ ਵੀ ਛੱਡੋ ਇੰਜ ਚੁੱਕਿਆ ਵਾ ਆਹ ਤੇ ਚੁੱਕ ਕੇ ਜਿਹੜਾ ਭੁਰ ਕੇ ਥੱਲੇ ਡਿੱਗਣ ਡਿਆ ਨਾ ਖੁਸ਼ਕ ਤੇ ਬਿਹਤਰੀਨ ਉਹ ਜਿਹੜਾ ਪਾਪੜੀ ਟੈਪ ਉਹ ਕਰੰਚੀ ਉਹਨਾਂ ਦੇ ਦਿਮਾਗ ਉਹ ਗੱਲ ਨਹੀਂ ਕਰ ਰਹੇ ਉਹਨਾਂ ਦੇ ਦਿਮਾਗ 'ਚ ਇੱਕ ਵੀਡੀਓ ਚੱਲ ਰਹੀ ਵੀਡੀਓ ਚੱਲ ਰਹੀ ਪੂਰੀ ਬਣ ਕੇ ਪਰਾਠੇ ਦੀ ਹਾਂ ਲਾਲ ਛਾਬਾ ਲਾਲ ਚਾਬਾ ਹਾਏ 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 ਪੀਲਾ ਓਏ। ਪਾਉਣਾ ਓਏ। ਅੱਜ ਤੋਂ ਪਿੱਛੇ ਰੰਗ ਬਰੰਗਾ ਛਾਬਾ ਉਹਨੂੰ ਕਹਿੰਦੇ ਸੀ ਚੰਗੇਰ ਚੰਗੇਰ ਖਜੂਰ ਦੇ ਪੱਤੇ ਕਿੰਗਰੇ ਖਜੂਰ ਦੇ ਪੱਤੇ ਨੇ ਉਹਦੇ ਚ ਪੋਣੇ ਦੇ ਉੱਤੇ ਪਰਾਂਠੇ ਦੇ ਉੱਤੇ ਪਿੰਡੀ ਦੇ ਵਿੱਚ ਇੱਕ ਛੋਟੀ ਜਿਹੀ ਚਾਂਪ ਚਾਂਪ ਤੇ ਚਾਂਪ ਹਾਂ ਤੇ ਉਹ ਜਿਹੜੀ ਨਾ ਪਿੰਡੀ ਦੇ ਨਾਲ ਚਿੰਬੜੀ ਹੋਈ ਬੋਟੀ ਲਾਉਣੀ ਹੈ ਨਾ ਜਦੋਂ ਖਿੱਚਣੀ ਹੈ ਸਾਹ ਖਿੱਚੇ ਜਾਣ ਫੇਰ ਆ ਹਾਂ ਕਾਕਾ ਗੇਟ ਬੰਦ ਕਰਕੇ ਬੰਦੇ ਵਧਣ ਰਹੇ ਆ। ਉਹ ਨਹੀਂ ਉਹ ਭਾਈ ਉਸ ਤੋਂ ਬਾਅਦ ਇੱਕ ਲੋਕੇਸ਼ਨ ਹੈ ਸਾਡੀ ਕੌਮ ਮਤਲਬ ਅੱਗੇ ਕਿਉਂ ਅਸੀਂ ਬਾਦਸ਼ਾਹ ਨਹੀਂ ਹੁੰਦੇ ਅਸੀਂ ਚੀਜ਼ਾਂ ਖਾਣੇ ਦੀਆਂ ਪੂਰੀਆਂ ਕਰਨੀਆਂ ਭਾਵੇਂ ਸਾਈਕਲ ਵੇਚਦੀ ਹੈ ਬਰੀਕ ਨਹੀਂ ਸਮਝੀ ਇਹ ਬਾਤ ਕਿ ਆਪਣੀਆਂ ਆਈਟਮਾਂ ਪੂਰੀਆਂ ਕਰਨੀਆਂ ਇਸ ਤੋਂ ਬਾਅਦ ਸ਼ੀਸ਼ੇ ਦਾ ਜੱਗ ਆ ਉਹਦੇ ਚ ਲੱਸੀ ਹੈ ਤੇ ਲੱਸੀ ਦੇ ਬਾਹਰ ਜੱਗ ਨੂੰ ਪਸੀਨਾ ਆਇਆ ਲਾਈਟ ਗਿਆ ਹਾਏ 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 ਯਾਰ ਸ਼ਿਕਰ ਦੁਪਹਿਰ ਹੋਵੇ ਇਹ ਨਾਲ ਹੋਵੇ ਜੱਗ 'ਚ ਲੱਸੀ ਹੋਵੇ ਸ਼ੀਸ਼ੇ ਦਾ ਗਲਾਸ ਹੋਵੇ ਤੇ ਚੌਂਸੇ ਅੰਬ ਦੀ ਕਤਰੀ ਕੱਟ ਕੇ ਨਾਲ ਓਏ ਓ ਭਾਜੀ ਖਾਸਾ ਮੈਂ ਦੇਖੋ ਰਾਤ ਦਾ ਟਾਈਮ ਫੇਰ ਰੋਜ਼ਾ ਲੱਗਣ ਲੱਗ ਗਿਆ। ਤੇ ਅਚਾਰ ਉਹ ਹੋਵੇ ਜਿਹੜਾ ਜਾਨੀ ਕੋਲ ਹੁੰਦਾ ਸੂੜੇ ਦਾ ਓਏ ਹੋਏ ਨਹੀਂ ਉਹ ਖਾਦਾ ਅੱਲਾ ਦੀ ਕਸਮ ਉਹਦੇ 'ਚ ਹਰੀ ਮਿਰਚ ਹਰ ਸ਼ੈ ਹੁਣ ਉਹ ਕਰਨਾ ਕੀ ਆ ਯਾਰ ਸਾਨੂੰ ਇਹ ਨਹੀਂ ਅਸੀਂ ਕੋਈ ਵੱਡੇ ਪੈਸੇ ਨਹੀਂ ਲਾਉਣ ਦੇ ਵੀ ਦੇਖਣਾ ਵੀ ਥੋੜਾ ਜਿਹਾ ਅਚਾਰ ਇੱਕ ਅੰਬ ਦੀ ਕਤਰੀ ਆ ਤੇ ਉਹ ਭੁਰਿਆ ਪਰੌਂਠਾ ਭੁਰਿਆ ਓਏ ਜਿਹੜਾ ਜਿੱਥੋਂ ਫੜੋ ਉੱਥੋਂ ਹੀ ਇੰਜ ਕਰਕੇ ਦੇਖ ਭਵੇਂ ਟੁੱਟ ਜਵੇ ਕਿ ਕੜਾਕਾ ਹੱਥ ਨਹੀਂ ਆਉਣ ਡਿਆ ਹਾਂ ਸਹੀ ਗੱਲ ਆ ਤੇ ਖਾਸਾ ਜਿਹੜੀ ਭਿੰਡੀ ਪਕਾਈ ਚਮਚੀ ਨਾ ਖਾਣੀ ਆ। ਨਹੀਂ ਭਾਜੀ ਓਏ ਤਾਈਆ ਹਾਏ ਹਾਏ ਉਹ ਮੈਨੂੰ ਮੌਲਾ ਦੀ ਕਸਮੇ ਹਤਾਈਆ ਤੇ ਹਾਂ ਸਹੀ ਗੱਲ ਛੱਟ ਆ ਨਾ ਇਹ ਕੂੜਾ ਕੜਕ ਉਹ ਨਾ ਜੀ ਕੀ ਸੀ ਔਲਾਦਮਾਤ ਸ਼ੀਸ਼ੇ ਦਾ ਜੱਗ ਮੈਂ ਸਟਾਰਟ ਕਰਨ ਲੱਗਾ ਗੱਲ ਸ਼ੀਸ਼ੇ ਦਾ ਜੱਗ ਹਲਕਾ ਉਹਦੇ ਪਸੀਨਾ ਚ ਲੱਸੀ ਉਹਦੇ ਇਰਦ ਗਿਰਦ ਪਸੀਨਾ ਨਾਲ ਅੰਬ ਦੀ ਕਤਰੀ ਚੌਂਸੇ ਦੀ ਉਹ ਜਿਹੜੀ ਉਹਦੀ ਪੀਲਕ ਹੈ ਨਾ ਅੰਬ ਦੀ ਪੀਲਕ ਅਚਾਰ ਦੀ ਹਰਿਆਲੀ ਲੱਸੀ ਦਾ ਚਿੱਟਾਪਨ ਕੋਲ ਮੱਖਣ ਉਹਦੇ ਤੇ ਥੋੜੀ ਜੀ ਸ਼ੱਕਰ
ਅੱਜ ਕੁਛ ਹੈ ਮੰਗਾ ਲਓ, ਖੁਦਾ ਦਾ ਨਾ ਹੀ ਕੋਈ ਚੀਜ਼ ਮੰਗਾ ਲਓ। ਪਾਪਾ ਨਹੀਂ ਮਰ ਗਿਆ ਨੋਨੀ, ਮੈਂ ਨੋਨੀ ਤੁਹਾਡੇ ਕੋਲ ਲੈਣਾ ਜੇ ਨੋਨੀ ਨੂੰ ਕੁਝ ਹੋਇਆ ਇਦਾਂ ਦਾ ਮੈਨੂੰ ਲਿਆ ਕੇ ਦੇਣਾ ਫਿਰ ਹੋਰ ਕੋਈ। ਓਏ ਹਜੇ ਤੇ ਅੱਧ ਵੀ ਨਹੀਂ ਗੁਜ਼ਰਿਆ ਪਰੌਂਠੇ ਉਹ ਚੁੱਪ ਹੋ ਕੇ ਬੰਦ ਹੋ ਗਿਆ, ਉਹ ਇੰਜ ਕਰ ਰਿਹਾ ਸੀ ਪਹਿਲੇ ਬੰਦ ਹੋ ਗਿਆ ਉਹ। ਪਰੌਂਠਾ ਲੱਗਾ ਵਾਂ ਹਾਲੇ ਹਜੇ ਸ਼ੁਰੂ ਨਹੀਂ ਹੋਇਆ ਕਿ ਪਰੌਂਠਾ ਸਿਰਫ ਦੱਸਣਾ ਰੱਖਣਾ ਕਿਸ ਕੱਪੜੇ ਤੇ ਆ, ਚੁੱਕਣਾ ਕਿੱਦਾਂ ਵਾ, ਟੁੱਟਣਾ ਕਿੱਦਾਂ ਵਾ। ਉਹ ਬਾਜ਼ੂਕਾਤ ਪਰੌਂਠਾ ਵਿੱਚੋਂ ਫਟ ਜਾਂਦਾ, ਇੰਨਾ ਕਿ ਸੋਹਣਾ ਹੁੰਦਾ। ਹਾਂ ਘਿਓ ਦੀਆਂ ਨਾ ਉਹ ਜਿਹੜੀਆਂ ਹੁੰਦੀਆਂ ਨੇ ਨਾ ਤਹਿਵਾਂ, ਉਹਦੀ ਇੱਕ ਆਵਾਜ਼ ਆਉਂਦੀ ਓਏ ਹੋਏ ਚਿਪ ਚਿਪ ਕਰਦਾ ਕਰੰਚ ਦਾ ਓਏ ਹੋਏ ਹੋਏ ਵਾਹ ਹਾਏ ਹਾਏ ਕਿਸੇ ਨੂੰ ਦੋਵਾਂ ਵੀ ਹੁਣ ਨਰਮ। ਉਹ ਪੁੱਤਰ ਅਜੇ ਤੇ ਸ਼ੁਰੂ ਵੀ ਨਹੀਂ ਹੋਇਆ। ਹਾਏ ਹਾਲੇ ਤਾਂ ਹੈ, ਹਾਲੇ ਤੇ ਚੁੱਲਾ ਵੀ ਨਹੀਂ ਹਾਲੇ ਤੇ ਗਰਮ ਹੋਇਆ। ਉਸ ਤੋਂ ਬਾਅਦ ਭਿੰਡੀਆਂ ਧੋਤੀਆਂ ਨੇ, 9 ਧੀ ਨੇ ਧੋ ਕੇ ਉਹ ਚ ਪਾਈ ਨੇ ਲਸਣ ਪਿਆ ਕੇ, ਤੇ ਅੱਗ ਦੀ ਮਿਕਦਾਰ ਦੇਖਣੀ ਆ ਵੀ ਕਿੰਨੀ ਹੋਣੀ ਚਾਹੀਦੀ। ਹਾਏ ਇਹ ਵੀ ਹਿਸਾਬ ਆ। ਥੱਲੇ ਨਾ ਲੱਗ ਜੇ। ਕਾਇਨਾਤ ਦੀ ਹਰ ਚੀਜ਼ ਦਾ ਹਿਸਾਬ ਆ। ਰੰਗ ਬਹੁਤਾ ਕਰਦੇ ਬੁਰਾ ਲੱਗੂ, ਆਵਾਜ਼ ਆਵੇ, ਫਿਰ ਜਿਸ ਵੇਲੇ ਇੰਨੀ ਕੱਗ ਹੋਵੇ ਕਿ ਢੱਕਣ ਚੁੱਕ ਕੇ ਜਿਹੜੀ ਉਹਦੀ ਮਹਿਕ ਹੈ ਨਾ, ਸੋ ਹੋਈ। ਇਹਨੂੰ ਭਿੰਡੀ ਸ਼ੁਰੂ ਹੋਣ ਲੱਗੇ ਜੀ, ਭਿੰਡੀ ਪੱਕਣੀ। ਅੱਛਾ ਖਾਨ ਸਾਹਿਬ, ਇਹ ਭਿੰਡੀ ਜਿਹੜੀ ਉੱਗਦੀ ਆ ਉਹ ਵੀ ਇੱਕ ਦੋ ਕਿਸਮ ਦੀ ਹੁੰਦੀ ਹੈ। ਇੱਕ ਬਰੈਲਾ ਟੈਪ ਦੀ ਹੁੰਦੀ ਹੈ ਆਪ ਗਾਈ, ਇੱਕ ਪਿਓਰ ਉੱਗਦੀ ਜਿੱਥੇ ਕੁਦਰਤੀ ਸਿਸਟਮ ਨਾਲ। ਅੱਜ ਕੱਲ ਸਬਜ਼ੀਆਂ ਵੀ ਬਰੈਲਰ ਆਉਣ ਲੱਗ ਪਈਆਂ ਨੇ, ਫਾਰਮੀ ਕਰ ਲਓ। ਫਾਰਮਿੰਗ, ਉਹਨਾਂ ਦਾ ਵੀ ਟੇਸਟ ਜ਼ਰਾ ਹੋਰ ਹੁੰਦਾ ਹੈ। ਇੱਕ ਭਿੰਡੀ ਹੁੰਦੀ ਜਿਹੜੀ ਜੈਨੂਇਨ ਕੁਦਰਤੀ ਕਿਤੇ ਲੱਗੀ ਪੱਕਦੀ ਆ ਹਾਂਜੀ, ਉਹ ਪਿੰਡ ਚ ਹੁੰਦੀ, ਪਿੰਡ ਚ। ਪੱਠਿਆਂ ਚ ਸਾਜੀ ਪਿੰਡ ਪਿੰਡ 'ਚ ਨਹੀਂ, ਰਾਵਲ ਪਿੰਡੀ 'ਚੋਂ ਆਉਂਦੀ ਆ ਜਿੰਨੀ ਵੀ ਪਿੰਡੀ ਆ। ਉਸਤਾਦ ਜੀ ਜਿਹੜੀ ਭਿੰਡੀ ਪੱਕਦੀ ਨਾ ਉਹ ਵੱਡੀ ਹੋ ਜਾਂਦੀ, ਫਿਰ ਉਹ ਪਕਾਉਣ ਦੇ ਕਾਬਿਲ ਹੁੰਦੀ। ਭਿੰਡੀ ਏਡੀ ਏਡੀ ਪਕਾਉਣ ਲਈ ਹੁੰਦੀ। ਹਾਏ ਛੋਟੀ ਛੋਟੀ ਭਿੰਡੀ ਭਿੰਡੀ ਇੰਜ ਮੂੰਹ ਚ ਰੱਖੀ ਆ, ਤੇ ਅੱਧੀ ਬਾਹਰ ਨਾ ਹੋਵੇ, ਸਿਰਫ ਇਹਨਾਂ ਦੇ ਕਸ਼ ਚਟ ਜਿਹਾ ਨਾ ਜਿਹੜਾ। ਉਹ ਤੂੰ ਜਾਟਾਂ ਲਾਨਤ ਤੇਰੇ ਤੇ ਬੇਟਾ, ਤੂੰ ਜਾਟਾਂ, ਉਸਤਾਦ ਜੀ- ਤੇਰਾ ਅੱਠਾ ਕੈਸਾ ਬਣ ਰਿਹਾ। ਲੇਕਿਨ ਉਸਤਾਦ ਜੀ ਇਸ ਮਾਮਲੇ ਦੇ ਵਿੱਚ ਨਾ ਕੋਈ ਜਾਟਾ ਨਾ ਕੋਈ ਗੁੱਜਰ ਆ। ਤੁਸੀਂ ਉਹ ਦੇਖੋ ਕਿਹਦਾ ਕੁੰਗੜੀ ਜਾਣ ਰਿਹਾ। ਆਹ ਉਹ ਹਾਂਡੀ ਦੱਸਣ ਰਿਹਾ, ਕੁਰਸੀ ਖੁੱਲੀ ਹੋ ਗਈ। ਹਲ ਮੈਨੂੰ ਕਿਉਂ ਆ ਗਈ ਗੱਲ ਚੇਤੇ? ਆਹ ਇਹ ਇੱਕ ਦਲੀਲ ਹੈ ਸਿਰਫ। ਇਹਨੂੰ ਕਹਿੰਦੇ ਕਿ ਮੁਰਗਾ ਪਾਲ ਲਿਆ ਗਲੂਕਾਰ ਨੇ, ਕਵਾਲ ਨੇ। ਇਹ ਖਾਣੇ ਦੀ ਤੇ ਇਹਦੀ ਤਸ਼ਬੀਹ ਹੈ, ਸਿਰਫ ਇਹਦੀ ਖਾਤਰ ਸ਼ੁਰੂ ਲੱਗਾ ਗੱਲ ਕਰਨ। ਅੱਲਾ ਖੈਰ। ਓਏ ਹੋਏ, ਓਏ ਮੁਰਗਾ ਪਾਲਿਆ ਤੇ ਮੁਰਗੇ ਨੂੰ ਸ਼ਿੰਗਰਫ, ਦਹੀਂ, ਦੁੱਧ, ਮੱਖਣ, ਬਦਾਮ ਰੋਗਨ, ਮਗਜ਼, ਕਿਉਂਕਿ ਇਹਦੇ ਗੋਸ਼ਤ ਦੇ ਵਿੱਚ ਉਹਨੇ ਕਿਹਾ ਮੈਂ ਸਾਰੇ ਟੇਸਟ ਲਵਾਂਗਾ, ਇਹਦੇ ਹੀ ਗੋਸ਼ਤ ਚੋਂ, ਇਹਦੇ ਹੀ ਗੋਸ਼ਤ। ਇਹ ਕਿਤੇ ਯਾਨੀ ਉਹਦੇ ਤੇ ਇਨਵੈਸਟਮੈਂਟ ਕਰ ਰਿਹਾ, ਇਨਵੈਸਟ ਕਰ ਰਿਹਾ। ਉਹ ਆਪਣਾ ਹੀ ਹਾਂਡੀ ਗੋਸ਼ਤ ਮੁਰਗੇ ਦੇ ਅੰਦਰ ਹੀ ਪਕਾ ਰਿਹਾ। ਉਹ ਵਿੱਚ ਸਰਦੀਆਂ ਨੂੰ ਵੀ ਖਵਾਈ ਜਾ ਰਿਹਾ ਕभी। ਸਰਦੀਆਂ ਨੂੰ ਉਹਨੂੰ ਰਜ਼ਾਈ ਚ ਪਾ ਰਹੇ, ਕਿਸੇ ਨੇ ਛੇਟੀ ਮਾਰਤੀ, ਦਾਬ ਨਾ ਜੇ ਉੱਥੋਂ ਨੀਲਾ ਗੋਸ਼ਤ ਨਾ ਹੋ ਜੇ। ਜਿੱਦਾਂ ਕਸਾਈ ਨਹੀਂ ਜਿੱਥੋਂ ਗੋਸ਼ਤ ਗਲੇ ਹੁੰਦੇ ਸੀ, ਵਰਕ ਲਾਉਂਦੇ ਸੀ ਕਿਸੇ ਤੋਂ, ਤੇ ਨਾ ਬਸ ਇੰਜ ਕਰਕੇ ਉਹ ਮੁਰਗਾ ਤਿਆਰ ਕੀਤਾ। ਤਿਆਰ ਕਰਕੇ ਆਪ ਕਿਤੇ ਕਵਾਲੀ ਤੇ ਕਹਿੰਦੇ ਇਹ ਤੋਂ ਵੱਡੀ ਗੱਲ ਨਹੀਂ ਸਾਡੇ ਵਾਸਤੇ, ਇਹ ਜਿਹੜੀ ਮੈਂ ਭਿੰਡੀ ਦੱਸ ਰਿਹਾ ਉਹਦੀ ਖਾਤਰ। ਹਾਏ ਹਾਏ। ਉਹ ਆਏ ਨੇ ਤੇ ਘਰਦਿਆਂ ਨੇ ਕਿਹਾ ਕਿ ਅੱਬਾ ਜੀ ਮੁਰਗਾ ਚੁੱਕਿਆ ਗਿਆ। ਅੱਗੋਂ ਚੁੱਕੇਗਾ ਜੀ। ਆਏ ਚੋਰੀ ਚਿੰਗਚੀ ਆ ਅੱਗੋਂ ਚੁੱਕਿਆ ਜੀ। ਆਏ ਉਹ ਵਾਹ, ਓਏ ਉਹ ਮੁਰਗੇ ਦਾ ਏਦਾਂ ਅਫਸੋਸ ਹੋਣ ਡਿਆ ਜਿਵੇਂ ਜਵਾਨ ਪੁੱਤ ਦਾ ਦਰੀ ਵਿਛਾਲੀ ਉਹਨੇ। ਮੁਰਗੇ ਦੀ ਅੱਲਾ ਜਾਣ ਹੋਇਆ ਕੀ ਕਿ ਉਹਨੂੰ, ਜਿਵੇਂ ਤੁਹਾਡੇ ਸਾਥੀ ਨੇ ਉਹਦੇ ਵੀ ਸਾਥੀ ਸਨ। ਇੱਕ ਬੰਦਾ ਕਹਿੰਦਾ ਉਸਤਾਦ ਜੀ ਅਫਸੋਸ। ਓਏ ਹੋਏ ਮੁਰਗਾ ਚੁੱਕੇਗਾ? ਹਾਂ ਬੇਟਾ। ਉਸਤਾਦ ਜੀ ਅਫਸੋਸ, ਮੁਰਗਾ ਚੁੱਕੇਗਾ? ਹਾਂ ਬੇਟਾ। ਖਾਨ ਸਾਹਿਬ ਕਹਿਣ ਲੱਗੇ ਬੇਟੇ ਅਫਸੋਸ ਮੁਰਗਾ ਚੱਕੇ ਜਾਣਦਾ ਨਹੀਂ, ਅਫਸੋਸ ਉਹਨੂੰ ਪਕਾਉਣਾ ਨਹੀਂ ਆਉਣਾ ਜਿਹੜਾ ਲੈ ਕੇ। ਯਾਰ ਪਾਲੇ ਕਿ ਜਿਹੜਾ ਮੇਰਾ ਵਿਜ਼ਨ ਨਾ, ਜੋ ਮੈਂ ਸੋਚਿਆ ਸੀ ਭਿੰਡੀ ਉਹ ਹੋਵੇ, ਉਹਦੇ ਕੋ ਨਹੀਂ ਉਦਾਂ ਪਕੜਾ। ਹਾਏ ਹਾਏ ਅੱਲਾ ਮੈਨੂੰ ਦੀ ਇਹ ਦੁੱਖ ਆ। ਉਹਦੇ ਪਲ ਲਾ ਕੇ ਉਹਦਾ ਪੱਟ ਜਿਹੜਾ ਗੰਦਮੀ ਜਿਹਾ ਹੁੰਦਾ ਦੇਸੀ ਮੁਰਗੇ ਦਾ, ਪੀਲਕ ਜਿਹੀ ਹੁੰਦੀ ਗੋਸ਼ਤ ਤੇ, ਹੈਂ ਉਹ ਫਿਰ ਜਨਾਬੀ ਨੂੰ ਤੁਹਾਨੂੰ ਪਤਾ ਕਿ ਮੁਰਗੇ ਦਾ ਜਿਹੜਾ ਸ਼ੋਰਵਾ, ਆਹਾ ਦੇਸੀ ਸ਼ੋਰਵਾ, ਸੀਨਾ ਰੋਸ਼ਨ ਕਰ ਦਿੰਦਾ ਹੈ। ਓਏ ਹੋਏ। ਅੱਛਾ ਜੀ ਮੈਂ ਗੱਲ ਕਿਆ ਕਰਨੇ ਖਾਨ, ਅੱਛਾ ਖਾਨ ਸਾਹਿਬ ਐ ਮੈਂ ਤੁਹਾਨੂੰ ਗੱਲ ਦੱਸਾਂ, ਖਾਨ ਸਾਹਿਬ ਨੇ ਗੱਲ ਐਵੇਂ ਕੋਈ ਕਾਮੇਡੀ ਜਾਂ ਕੋਈ ਗੱਲ ਨਹੀਂ ਸੁਣਾਈ, ਉਹਨਾਂ ਨੇ ਪੂਰਾ ਅੰਦਰ ਯਾਨੀ
ਰਚ ਕੇ ਉਸ ਚੀਜ਼ ਦਾ ਮਜ਼ਾ ਲਿਆ ਮਜ਼ਾ ਲਿਆ, ਹਾਂਜੀ। ਔਰ ਤਦ ਸਾਨੂੰ ਮਜ਼ਾ ਆਇਆ ਵਾ। ਲੇਕਿਨ ਨਾ ਭਿੰਡੀ ਮੁਕੰਮਲ ਹੋਈ ਨਾ ਪਰਾਠਾ ਮੁਕੰਮਲ ਹੋ ਹੋਇਆ। ਗਈ ਇਸ ਚੀਜ਼ ਨੂੰ ਛੱਡਦੇ ਹੋ ਗਈ, ਅਸੀਂ ਮਜ਼ਾ ਲੈ ਲਿਆ। ਯਾਰ ਜੇ ਮੁਕੰਮਲ ਕਰਾਉਣੀ ਨਾ ਗੱਲ ਫੇਰ ਤੇ ਸਹਿਰੀ ਹੋ ਜਾਣੀ। ਤਾਂ ਜੀ ਮੁਕੰਮਲ ਨਹੀਂ, ਫਿਰ ਉਹ ਜਿਹੜੀ ਭਿੰਡੀ ਮੂੰਹ ਚ ਰੱਖ ਕੇ ਬਾਅਦ ਇਹਨਾਂ ਨੂੰ ਹਾਲੇ ਉਹ ਪੋਰਸ਼ਨ ਰਹਿੰਦਾ ਕਿ ਜਦੋਂ ਪਹਿਲੀ ਬੁਰਕੀ ਜਾਣੀ ਆ। ਸਾਈ ਤੁਸੀਂ ਕੀ ਕਹਿ ਰਹੇ ਸੀ ਯਾਰ? ਕਾਲੂ ਇੱਕ ਮਿੰਟ, ਕੀ ਹੋਇਆ ਕਿ ਤੁਸੀਂ ਦੱਸੋ ਜਰਾ। ਯਾਰ ਅੱਜ ਕੀ ਹੋਇਆ ਭਾਇਆ ਨੇ ਤੇ ਦੱਸੋ। ਤਾਂ ਜੀ ਮੈਂ ਦੱਸਦਾ। ਭਿੰਡੀ ਖਾ ਲਈ ਬਸ, ਇੱਕ ਮਿੰਟ ਉਸਤਾਦ ਜੀ ਨੂੰ ਤਾਂ ਭੈਣ। ਪੁੱਛੋ। ਹੋਇਆ ਕੀ ਉਸਤਾਦ ਜੀ? ਉਹ ਐਵੇਂ ਭਿੰਡੀ ਦੀਆਂ ਤਰੀਫਾਂ ਤਰੂਫਾਂ ਕਰੀ ਜਾਂਦੇ, ਕੱਖ ਵੀ ਨਹੀਂ। ਭਿੰਡੀ ਕੀ ਇੱਥੋਂ ਲਵੋ 100 ਦੀ ਭਿੰਡੀ ਵਿੱਚ ਅਦਰਕ ਉਦਰਕ ਪਾਓ, ਭਿੰਡੀ ਪਕਾ ਖਾ ਲਓ। ਐਵੇਂ ਇੱਥੇ ਲੈ ਗਏ ਭਿੰਡੀ ਨੂੰ ਵੀ ਇਹ ਭਿੰਡੀ ਅੱਲਾ ਮਾਫੀ ਦੇਵੇ ਵੀ ਪਤਾ ਨਹੀਂ ਕੀ ਹੋ ਗਿਆ, ਭਿੰਡੀ ਕੋਈ ਮੇਰੇ ਮੂੰਹ ਨਾਲ ਨਿਕਲ ਜੇ। ਭਾਈਆ ਤੁਸੀਂ ਹਰਾਮ ਕਰ ਲੈਣੀ ਹੁੰਦੀ, ਖਾਣ ਲੱਗੇ ਚੀਜ਼ਾਂ ਹੀ ਇੰਨੀਆਂ ਘੱਟ ਪਾਉਣ। ਉਹ ਯਾਰ ਉੱਥੋਂ 100 ਦੀ ਭਿੰਡੀ ਲਿਆਓ, ਅਦਰਕ ਪਾਓ, ਭਿੰਡ ਪਾਓ, ਕੜਾਈ ਇੰਜ ਕਰੋ, ਤੇਲ ਪਾਓ, ਭਿੰਡੀ ਪਾ ਕੇ ਰੋਟੀ ਪਕਾਓ, ਭਿੰਡੀ ਖਾ ਲਓ। ਆਹ ਭਿੰਡੀ ਆ ਯਾਰ ਮੇਰੀ ਗੱਲ ਸੁਣੋ, ਭਿੰਡੀ ਬਣਾਉਣ ਲਈ ਤੁਸੀਂ ਤੇ ਸਾਬਣ ਵਰਗੀ ਬਣਾਉਣੀ ਹੈ, ਅਸੀਂ ਤੇ ਬਣਾਉਣੀ ਹੈ ਅਤਰ ਵਰਗੀ। ਅਸੀਂ ਜਿਹੜੀ ਭਿੰਡੀ ਬਣਾਉਣੀ ਉਹਦੇ ਤੇ ਜਿਹੜੀ ਕਾਲੀ ਮਿਰਚ ਪਾਉਣੀ ਹੈ ਨਾ, ਭਿੰਡੀ ਖੋਲ ਕੇ ਆਉਣਾ ਜਾਨੀਆਂ, ਭਿੰਡੀ ਖੋਲ ਮੈਂ ਤੈਨੂੰ ਪਕਾਉਣਾ। ਸਿਰਫ ਦੱਸਣ ਦਾ ਫਰਕ ਆ, ਦੱਸਣ ਦਾ। ਵੀ ਇਹ ਕਹਿੰਦੇ ਅਸੀਂ ਉੱਤੇ ਜਿਹੜੀ ਆਹ ਇਹ ਕਾਲੀ ਮਿਰਚ, ਤੇ ਮੈਂ ਕਹਿ ਰਿਹਾ ਮੈਂ ਕਾਲੀ ਮਿਰਚ ਥੋੜੀ ਜਿਹੀ ਪਾ ਦੋ। ਹਾਂ, ਇੰਨੀ ਪੈਣੀ ਤੇ ਕਾਲੀ ਮਿਰਚ ਕਾਲੀ ਮਿਰਚ ਆ। ਫਰਕ ਆ ਪਿੱਛੇ ਦੱਸਣ ਦਾ। ਦੱਸਣ ਦਾ ਉਹਨਾਂ ਨੇ ਭਾਈ ਮਾਰਤਾ ਮੇਰਾ ਮਾੜੀ ਟੇ ਮਾਰਤਾ ਉਹਨਾਂ ਮਾਰਤਾ ਮਾਰੀ ਤੇ ਮਾੜੀ ਔਰ ਸਟਾਰਟ ਤੇ ਉਹਨੇ ਸਿਰਫ 2 ਵਾਰੀ ਇੰਜ ਕੀਤਾ, ਓਏ ਖਾਨ ਸਾਹਿਬ ਨਾ ਕਰ। ਥੋੜੀ ਦੇਰ ਬਾਅਦ ਓਏ ਖਾਨ ਸਾਹਿਬ, ਥੋੜੀ ਦੇਰ ਬਾਅਦ ਹੋਰ ਗਿਆ ਤੇ ਉਹ ਢਿੱਲਾ ਹੋ ਗਿਆ, ਤਾਂ ਬੀਪੀ ਲੋ ਹੋ ਗਿਆ। ਥੋੜੀ ਦੇਰ ਬਾਅਦ ਹੋਰ ਨੋਨੀ ਸਿਰਫ ਦੇਖ ਰਿਹਾ ਖਾਨ ਸਾਹਿਬ ਨੂੰ, ਬਸ ਨੀਂਦ ਆ ਰਹੀ। ਉਹ ਮਰ ਗਿਆ ਵੇ ਬਿਲਕੁਲ। ਉਹ ਹੁਣ ਮੈਂ ਜ਼ਿੰਦਾ ਤੇ ਕਰ ਲਵਾਂ ਤਾਈਆਂ ਵਾਲੀਆਂ ਗੱਲਾਂ ਕਰਕੇ। ਮਰਿਓ ਸਾਡੀ ਸੁਣਾਉਣ ਡਏ ਆ, ਪਕਾਉਣ ਨਹੀਂ ਡਏ। ਉਹ ਭਾਜੀ ਏਦਾਂ ਓਏ ਅਜੇ ਤੇ ਮੈਨੂੰ ਮੇਰੀ ਮਾਂ ਦੀ ਕਸਮ, ਉਹ ਜਿਹੜੀ ਭਿੰਡੀ ਦੇ ਨਾਲ ਪਰੌਂਠਾ, ਉੱਤੇ ਇੱਕ ਸਵੀਟ ਡਿਸ਼, ਥੋੜੀ ਜੀ ਫਰਿੱਜ ਦੀ ਠੰਡੀ ਮਲਾਈ ਵੀ ਰੱਖਣੀ ਉਹਦੇ ਉੱਤੇ, ਹਲਕੀ ਜੀ ਚੀਨੀ ਪਾ ਕੇ ਪਰੌਂਠੇ ਦੇ ਨਾਲ। ਇਹਦੇ ਤਾਂ ਦਿਲ ਨਹੀਂ ਕਰਦਾ ਖਾਣ ਦਾ, ਮੂੰਹ ਫੜ ਕੇ ਨਾ ਬੱਚਿਆਂ ਨੂੰ ਇੰਜ ਕਰੇ ਕੈਸਾ ਤਰਸ ਜਾਂਦਾ ਮੂੰਹ ਕਸਮ। ਅੱਛਾ ਚੀਜ਼ਾਂ ਗਿਣੋ ਤੁਸੀਂ, ਮੈਂ ਤੁਹਾਨੂੰ ਸਹੀ ਕਹਿ ਰਿਹਾ, ਚੀਜ਼ਾਂ ਗਿਣੋ। ਭਿੰਡੀ, ਮੱਖਣ, ਦੇਸੀ ਮੁਰਗਾ ਜਿਹੜਾ ਖਾਨ ਸਾਹਿਬ ਦਾ ਚੁੱਕਿਆ ਗਿਆ, ਉਹ ਉਸ ਟਾਈਪ ਦਾ ਉਹ ਰਖਤ ਪਰੌਠਾ। ਉਸ ਤੋਂ ਬਾਅਦ ਪਰੌਠਾ, ਤੇ ਪਰੌਠੇ ਦੇ ਤੇ ਹਾਲੇ ਵਿੱਚ ਜਦੋਂ ਇਹਨਾਂ ਨੇ ਸਿਰਫ ਪਰੌਠਾ ਪੱਕਿਆ ਦੱਸਿਆ। ਇਹ ਅਗਰ ਸ਼ੁਰੂ ਹੋਣ ਨਾ ਕਿ ਸਭ ਤੋਂ ਪਹਿਲੇ ਆਟਾ ਲੈਣਾ, ਔਰ ਉਹ ਜਦੋਂ ਬਣਦਾ ਵਾ, ਜਿਹੜੀ ਇਹ ਗੱਲ ਕਹਿ ਰਹੇ ਨੇ ਨਾ ਕਿ ਪਰੌਠਾ ਜਿੱਥੋਂ ਫੜਨਾ ਉੱਥੋਂ ਹੀ ਆਚਾ ਜਾਣਾ। ਉਹ ਨਹੀਂ, ਅੱਜ ਕੱਲ ਦੇ ਪਰੌਠੇ ਇੱਥੋਂ ਛੱਡੋ ਨਾ ਡੁੰਮ ਵਾਪਸ ਵੱਜਦੇ। ਰਬਟੀ ਪਰੌਠਾ, ਚਲੋ ਰਬੜ ਪਤਲਾ। ਅੱਜ ਕੱਲ ਦੇ ਪਰੌਠੇ ਕਿਦਾਂ ਪਤਲੀ ਰੋਟੀ ਪਕਾ 2 ਚਮਚੀਆਂ ਉੱਤੇ ਪਾ ਕੇ ਘਿਓ ਦੀਆਂ ਇੰਜ ਕਰਕੇ 2 ਵਾਰੀ ਥੱਲ ਕੇ ਤੇ ਪਰੌਠੇ ਦੇ ਉੱਤੇ ਤਰ ਰਿਹਾ ਹੁੰਦਾ ਘਿਓ ਬਈ ਬਹੁਤ ਲੈ ਬੇਸ਼ੁਮਾਰ। ਤੇ ਉਹਨੂੰ ਇੰਜ ਤੋੜਨਾ ਤੇ ਉਹ ਇੰਜ ਖਿੱਚਿਆ ਵੀ ਜਾਂਦਾ ਵਾ। ਜਿਹੜਾ ਉਹ ਪਰਾਠਾ ਕਹਿ ਰਹੇ ਨਾ, ਜਿੱਥੋਂ ਇੰਜ ਫੜਿਆ ਉਥੋਂ ਆਚਾ ਆ ਗਿਆ, ਟੁੱਟ ਗਿਆ। ਤੇ ਭਿੰਡੀ ਦੀ ਹੁਣ ਤੂੰ ਗੱਲ ਕੀਤੀ, ਭਿੰਡੀ ਖਾਣੀ ਕਿੱਦਾਂ, ਮੈਂ ਤੈਨੂੰ ਦੱਸਦਾ ਕਿੱਦਾਂ ਖਾਣੀ। ਉਹਦੇ ਨਾਲ ਭਿੰਡੀ ਬੁਰਕੀ ਨਹੀਂ ਭਰੀ ਦੀ, ਹਾਏ ਹਾਏ ਭਿੰਡੀ ਤੇ ਪਰੌਠਾ ਟੁੱਟ ਕੇ ਭੂਰ ਚੂਰ ਮਿਕਸ ਹੋ ਕੇ ਇੰਜ ਕਰਕੇ ਆਏ। ਇੱਧਰ ਤੈਨੂੰ ਤੇਰੇ ਮਾਂ-ਬਾਪ ਦਾ ਵਾਸਤਾ ਦੱਸ, ਤੁਸੀਂ ਕੌਣ ਹੋਏ? ਤੈਨੂੰ ਬਗੈਰ ਰਿਕਾਰਡਿੰਗ ਤੋਂ ਮੈਂ ਪੁੱਛਣਾ ਕੌਣ? ਉਹ ਸਹੀ ਕਹਿ ਰਿਹਾ। ਤੁਸੀਂ ਇਸ ਚੱਕਰ ਚੋਂ ਤੁਸੀਂ ਅਤਾਈ ਕਿ ਵੀ ਭਿੰਡੀ ਦੀ ਅਸੀਂ ਤਾਂ ਐਡੀ ਵੱਡੀ ਬੁਰਕੀ ਤੋੜਨੀ ਆ, ਬੁਰਕੀ ਤੋੜ ਕੇ ਇੰਜ ਕਰਕੇ ਉਹਦਾ ਚੱਪੂ ਜਿਹਾ ਬਣਾ ਕੇ ਇੰਜ ਕਿੱਦਾਂ ਕਰਾਂਗੇ, ਪਰੌਠਾ ਤਾਂ ਟੁੱਟ ਜੂ। ਉਹ ਟੁੱਟ ਜੇ, ਤੋੜਨਾ ਹੀ ਦਿਆ ਉਹਨੂੰ ਭਿੰਡੀ ਦੇ ਵਿੱਚ, ਟੁੱਟ ਜੇ ਫਿਰ ਵਿੱਚੇ ਹੀ ਭਿੰਡੀ, ਵਿੱਚੇ ਹੀ ਟੁੱਟਿਆ ਪਰਾਠਾ, ਵਿੱਚੇ ਹੀ ਉੱਤੇ ਸਾਰਾ ਕੁਝ ਮਿਕਸ। ਉਹ ਜਿਹੜਾ ਨਾ ਗੁਲਜ਼ਾਰ ਸ਼ੇਖ ਮੈਂ ਸ਼ੇਖ, ਇਹ ਢਾੜੀ ਸ਼ੇਖ ਨੇ ਜੀ। ਨਹੀਂ, ਇਹ ਸ਼ੇਖ ਉਹ ਨੇ ਯਾਰ ਜਿਹੜੇ ਕਹਿੰਦੇ ਸ਼ੇਖਾ ਵਜਾ ਢੋਲ ਵਿੱਚੋਂ ਵੀ ਕੰਮ। ਅੱਛਾ ਉਹ ਨਾ, ਉਹ ਭਿੰਡੀ ਇੰਨੀ, ਉਹ ਜਿਹੜੀ ਮੇਰੇ ਤੋਂ ਹੀ ਅੱਛੀ ਗੱਲ ਕਰ ਗਏ ਨੇ, ਉਹ ਕਚੂੰਬਰ ਜਿਹੜਾ ਬਣਾਇਆ ਨਾ, ਆਹ ਗ੍ਰੇਟ ਆ। ਉਹ ਮੇਰੇ ਤੋਂ ਵੀ ਅੱਛੀ ਗੱਲ ਕਰਦੇ। ਇਹ ਪਤਾ ਕਿਉਂ ਵੀ ਉਹਨਾਂ ਦੇ ਆਪਣੀ ਗੱਲ ਮੈਂ ਕਰ ਦਿੱਤੀ। ਇਸ ਟਾਈਮ ਬਾਬਰ ਕੁਰੈਸ਼ੀ ਨੋ ਕਾਮੇਡੀਅਨ, ਨੋ ਕੋਈ ਚੇਦੇਬਾਜ਼, ਨਾ ਕੋਈ ਅੱਛੀ, ਨਾ ਇਸ ਟਾਈਮ ਮੈਂ ਦੇਖ ਰਿਹਾ ਉਹ ਹੋਰ ਆ ਕੁਛ। ਹੁਣ ਇਸ ਰਖਤ ਚ ਜਿਹੜਾ ਵੀ ਉਹਦੀ ਗੱਲ ਦੇ ਨਾਲ ਗੱਲ ਜੋੜੇਗਾ, ਉਹਦੇ ਲਈ ਉਹ ਸਾਰਾ ਕੁਛ ਹੀ ਆ। ਲੇਕਿਨ ਭਾਈ ਉਹ ਜਿਹੜੀਆਂ 3-4 ਚੀਜ਼ਾਂ ਮਿਕਸ ਜੀਆਂ ਕੀਤੀਆਂ ਨੇ, ਲਾਈਟ ਹਲਕਾ ਜਿਹਾ, ਜਿਹੜੀ ਮਤਲਬ ਬਾਜ਼ੂਕਾ ਹੁੰਦੀ ਨਾ, ਅੱਛਾ ਹੱਡੀ ਵੀ ਨਾਂਗਵਾਰ ਗੁਜ਼ਰਦੀ, ਲਾਈਟ ਜੀ ਵੱਡੀ ਚਾਂਪ ਨਾ ਹੋਵੇ, ਵੱਡੀ ਚਾਂਪ ਨਾ ਵੱਡੀ ਚਾਂਪ ਨਾ ਹੋਵੇ। ਅੱਛਾ ਮੈਂ ਤੁਹਾਨੂੰ ਦੱਸਣ ਲੱਗਾ ਸੀ, ਸੁਣ, ਉਹ ਫਿਰ ਪਰਾਠਾ ਉਹ ਪੱਕਦਾ ਏਦਾਂ ਨੀਗਾ ਕਿ ਏਡਾ ਪੇੜਾ ਕਰ ਲਿਆ, ਇੰਨਾ ਨਹੀਂ ਕੀਤਾ, ਇੰਨਾ ਨਹੀਂ ਕੀਤਾ, ਨਹੀਂ। ਉਹ ਕਿਸ ਤਰ੍ਹਾਂ ਪੱਕਦਾ ਉਸਤਾਦ ਜੀ? ਉਹਦੇ ਜਤਨ ਹੁੰਦੇ ਨੇ। ਹਾਏ ਹਾਏ ਲਾਡ। ਇੱਕ ਪਰਾਠੇ ਦੇ ਪੂਰੇ ਜਤਨ ਬਣਦੇ ਨੇ। ਕੌਣ ਹੋ?
ਇਹ ਸ਼ੇਖ ਰੈਸ਼ੀ ਨੇ। ਉਹ ਨਹੀਂ ਯਾਰ, ਸ਼ੇਖ ਰਹਿਸ਼ੀ ਨੇ। ਅੱਛਾ ਉਹ ਨਾ ਉਹਦੇ ਯਤਨ ਹੁੰਦੇ ਨੇ ਪੂਰੇ, ਉਹਦੇ ਚ ਘਿਓ ਸਮਾਇਆ ਜਾਂਦਾ ਹੈ। ਉਹ ਕੋਈ ਕਿ ਉਹਨੇ ਮੈਂ ਤੁਹਾਨੂੰ ਉਹ ਬਾਜ਼ੋ ਕਰਦਾ ਸਾਡੀਆਂ ਤੁਹਾਡੀਆਂ ਦਾਦੀਆਂ, ਉਹਨਾਂ ਨੇ ਕਹਿਣਾ ਕਿ ਪੁੱਤਰ ਮੈਂ ਨਾ ਘਿਓ ਦੇ ਵਿੱਚ ਆਟਾ ਗੁੰਨਿਆ ਵਾ, ਘਿਓ ਦੇ ਵਿੱਚ ਆਟਾ ਗੁੰਨਿਆ ਵਾ। ਹਾਂਜੀ, ਫਿਰ ਇੱਕ ਵਾਰੀ ਨਹੀਂ, ਇਹ ਨਹੀਂ ਕਿ ਇੱਕ ਵਾਰੀ ਗੁੰਨ ਕੇ ਰੱਖਤਾ, ਨਹੀਂ, ਜਦੋਂ ਦੇਖਣਾ ਉਹਨੇ ਰਚਾ ਲਿਆ ਪਹਿਲਾਂ ਘਿਓ, ਫਿਰ ਦੂਜੀ ਵਾਰੀ ਲਾਉਣਾ ਪਰੌਂਠੇ ਨੂੰ, ਕਹਿਣਾ ਹੋਰ ਖਾੜ ਅੰਦਰ। ਫਿਰ ਇੰਜ ਕਰਕੇ ਜਿਹੜੀ ਉਹਦੀ ਲੰਬਾਈ ਦਾ ਟਕ ਜਿਹੜਾ ਇਹ ਜਾ ਰਿਹਾ ਲੰਬਾਈ, ਫਿਰ ਉਹਨਾਂ ਬੀਬੀਆਂ ਨੇ ਇੰਜ ਕਰਕੇ ਉਹ ਫਿਰ ਗੋਲ ਜਿਹਾ ਬਗਾਲਾ ਜਿਹਾ ਬਣਾ ਕੇ ਨਾ, ਸ਼ਕਤ ਗਿੱਲਾ ਜਿਹਾ ਉਹ ਕਰਕੇ ਤੇ ਜਿਹੜਾ ਫਿਰ ਇੰਜ ਕਰਕੇ ਓਏ ਹੋਏ ਹੋਏ ਇੰਜ ਕਰਕੇ ਤੇ ਹਰ ਤੈ, ਇਹਨੂੰ ਕਹਿੰਦੇ ਨੇ ਤੈ, ਪਰ ਆਠਾ ਪਰ ਅੱਠਾਂ ਪਰਾਂ ਦੇ ਵਿੱਚ ਕੁਛ ਰੱਖਣਾ ਹੀ। ਆਠਾ ਐ ਥੋੜਾ ਜਿਹਾ ਨੇ ਇੰਜ ਕਰਕੇ ਘਿਓ, ਫੇਰ ਇੱਕ ਤੈ, ਫੇਰ ਥੋੜਾ ਜਿਹਾ ਤੇ ਹਲਕੀ ਹਾਏ ਇਹ ਸੀ ਇੰਜ ਕਰਕੇ ਘੁਮਾ ਕੇ, ਇੰਜ ਕਰਕੇ ਉਹਦੇ ਚ ਘਿਓ ਤੁੰਨੀ ਜਾਣਾ, ਫਿਰ ਉਹਨੂੰ ਇੰਜ ਕਰਕੇ ਜਦੋਂ ਹਰਾਮ ਨਾ ਕਰ, ਤੈਨੂੰ ਵਾਸਤਾ ਨਾ ਬੋਲੀ। ਉਹ ਜਿਹੜਾ ਉਹ ਜਦੋਂ ਪੱਕਦਾ ਨਾ, ਜਿਹੜੇ ਖਾਨ ਸਾਹਿਬ ਨਾ ਪਕਾਈ, ਹਜੇ ਨਾ ਪਕਾਈ, ਤੈਨੂੰ ਵਾਸਤਾ ਤੇਰੇ ਬੱਚੇ ਦਾ, ਹਜੇ ਨਾ ਪਕਾਈ। ਅਜੇ ਥੋੜੀ ਦੇਰ ਇਹ ਪਹਿਲੀ ਤੈ ਹੈ, ਉਹਦੇ ਚ ਨਾ ਉਹਨਾਂ ਨੇ ਅੱਜ ਘਿਓ ਲੈਣਾ ਪਹਿਲੀ ਤੈ ਚ, ਤੇ ਪਹਿਲੀ ਤੈ ਚ ਘਿਓ ਜਿਹੜਾ ਨਾ ਉੱਤੇ ਹਲਕਾ ਜਿਹਾ ਲੱਗਿਆ ਹੁੰਦਾ, ਉਹਦੇ ਵਿੱਚ ਰਚ ਜਾਂਦਾ, ਮੈਂ ਤੁਮ ਮੇ ਸਮਾ ਜਾऊं ਤੁਮ ਮੁਝ ਮੇ ਓਏ ਇਹ ਪਰਾਠੇ ਆਟਾ ਤੇ ਘਿਓ ਉਹਦੇ ਉੱਤੇ ਆ ਗਏ। ਉਸ ਤੋਂ ਬਾਅਦ ਫਿਰ ਉਸ ਬੀਬੀ ਨੇ ਕਿਤੇ ਲਾਣੀ, ਉਹਦੇ ਉੱਤੇ ਫਿਰ ਇੰਜ ਕਰਕੇ ਨਾ ਜ਼ੀਰਾ ਆਉਣਾ, ਦੂਸਰੀ ਤੈ ਚ ਜ਼ੀਰਾ, ਇਹ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਯਾਰ ਇਹ ਉਹ ਪਤਾ ਕਿਹੜੀ ਸਮੈਲ ਆ, ਇਹ ਉਹ ਸਮੈਲ ਆ ਜਿਹਨੂੰ ਕਹਿੰਦੇ ਐਦਾ ਕਿਤੇ ਕੋਈ ਪੁਰਜੀ ਪੱਕਣ ਡਈ ਆ, ਉਹ ਆ ਸਮੈਲ ਏਡੀ ਕਮਾਲ, ਇੰਜ ਨਹੀਂ ਕਹਿੰਦੇ ਲਫਟਾਂ ਨਹੀਂ ਸ਼ਲਜਮ ਗੋਸ਼ਤਾ, ਹਾਂ ਇਹ ਉਹ ਜਾ ਰਹੀ, ਉਹਦੇ ਉੱਤੇ ਆ ਗਿਆ ਉਹਦੇ ਉੱਤੇ ਆ ਗਿਆ। ਠੀਕ ਹੈ ਜ਼ੀਰਾ। ਉਸ ਤੋਂ ਬਾਅਦ ਜਿਹੜੀ ਤੀਸਰੀ ਤਹਿ ਵਾ, ਉਹਦੇ ਚ ਲਾਈਟ ਜੀ ਨਾ ਬੀਬੀ ਨੇ ਮੱਖਣ ਦੀ ਥੋੜੀ ਜਿਹੀ ਤਲੀ ਲਾਣੀ ਹੈ, ਉਹ ਮੱਖਣ ਲਾ ਕੇ ਤੇ ਜਿਹੜਾ ਲਓ ਜੀ ਹਾਸ਼ਮੀ ਸ਼ੇਖ ਸਾਹਿਬ ਹੋ ਗਏ ਨੇ। ਨਹੀਂ ਸ਼ੇਖ ਖਾਨ ਸਾਹਿਬ ਆ। ਬਾਬਾ ਜੀ ਝੁੱਗੀ ਦੇ ਸ਼ੇਖ। ਮੇਰਾ ਨਾ ਸਾਹ ਕਸਮੇ ਉਹ ਫਟਾਫਟ ਤੇਜ਼ ਹੋ ਗਿਆ। ਹਾਂਜੀ ਭੁੱਖ ਲੱਗ ਗਈ ਐ ਲਾ ਦਿਆ, ਐ ਲਾਇਆ ਉਹਨੂੰ ਰੋਕਣਾ ਨਹੀਂ, ਮੇਰੀ ਭਾਵੇਂ ਲਾਸ਼ ਹੋ ਜਾਏ, ਤੁਸੀਂ ਰੁਕਣਾ ਨਹੀਂ। ਨਾ ਮੇਰੀ ਹੋ ਜੇ, ਮੇਰੇ ਕੋ ਨਹੀਂ ਰੁਕਣਾ। ਕਿੰਨੀਆਂ ਜੀ ਤੈਵਾਂ ਹੋ ਗਈ? 4। ਹਾਏ ਚੌਥੀ ਤੈ ਚੌਥੀ ਜਿਹੜਾ ਚੌਥਾ ਪਰ ਵਾ, ਇਹਨੂੰ ਪਰਤਾ ਪਰ 8 ਪਰ ਪਰਾਂਠਾ, 4 ਪਰ ਹੋ ਗਏ। ਹਾਏ ਪੰਜਵੇਂ ਪਰ ਦੇ ਵਿੱਚ ਉਹਨਾਂ ਨੇ ਬੀਬੀਆਂ ਨੇ ਨਾ ਹਲਕਾ ਜਿਹਾ ਅਨਾਰ ਦਾਣਾ ਪਾਉਣਾ। ਲਓ ਜੀ ਬੜੇ ਸਜਾਦ ਅਲੀ ਸਾਹਿਬ ਗਏ ਨੇ। ਕਲਵੰਜੀ ਨਹੀਂ ਪਾਉਣੀ ਹੁਣ, ਉਹ ਜ਼ੀਰਾ ਪਾਇਆ ਸੀ, ਪਲੱਥ ਵੀ ਪਾ ਦਿਓ। ਉਹ ਤੁਹਾਡੇ ਤੇ ਕੋਲੋਂ ਨਹੀਂ ਨਗਾਣਾ ਪਰੌਂਠਾ ਸੀ। ਉਹ ਤੂੰ ਜਲਾਇਆ ਵਾ, ਤੈਨੂੰ ਕੀ ਪਤਾ। ਤੂੰ ਇੱਕ ਸਾਈਡ ਪਰੌਂਠੇ ਜੇ ਏਦਾਂ ਦੇ ਖਾਣ ਲੱਗ ਪਏ ਕੂੜ ਜੇ। ਬੜੇ ਤੂੰ ਤਾਂ ਨੂਡਲ ਯਾਰ ਸਾਡਾ ਵੀ ਨਥੀ ਕਰਾਤਾ, ਲੱਖ ਲਾਣਤ ਯਾਰ। ਅਜੇ 5 ਪਰ ਹੋਏ ਆ, 6ਵਾਂ ਤੇ ਦੱਸੋ। 3 ਪਰ ਪਏ ਹੀ। ਹਾਂ ਦੱਸੋ, ਮਿਹਰਬਾਨੀ। ਉਹ ਤਿੰਨਾਂ ਪਰਾਂ ਦਾ ਪੱਖਾ ਨਾ ਬਣਾ ਲਈਏ ਜੀ। ਹਾਏ ਹਾਏ ਚੱਲ ਬੰਦ ਕਰਤਾ ਯਾਰ ਸਾਨੂੰ, ਯਾਰ ਤੇ ਚੁੱਪ ਕਰ ਜਾਓ ਯਾਰ। ਖਾਸਾ ਲੇਕਿਨ ਬਹੁਤੇ ਪਿਆਜ਼ ਵਾਲਾ ਅੰਡਾ ਖਾਓ, ਹਦਾਇਤ ਵਾਲਾ ਉਹ ਵੀ ਬੜਾ ਅੱਛਾ ਨਾ ਅਜੇ ਪਰੌਂਠੇ ਚੋਂ ਨਾ ਕੱਢ, ਇਹ ਪਰੌਂਠੇ ਚੋਂ ਇੰਜ ਕੱਢੇ ਜੋ ਜੰਨਤ ਚੋਂ ਨਿਕਲਣੇ ਖਲੋ। ਪੰਜਵਾਂ ਅਨਾਰਦਾਨਾ। ਕੀ ਅਨਾਰਦਾਨਾ ਪਾ ਲੈ, ਚੁੱਕੀ ਤੁਸੀਂ ਸਮਝ ਨਹੀਂ। ਇਹ ਜਦੋਂ 6 ਤੈਵਾਂ 2 ਖੋਲੇ, 6 ਤੈਵਾਂ ਦੀਆਂ ਚੀਜ਼ਾਂ ਜਦੋਂ ਇੰਜ ਇੱਕ ਜਗ੍ਹਾ 'ਚ ਹੋ ਕੇ ਬੁਰਕੀ ਦੇ ਥੱਲੇ ਜਦੋਂ ਦੰਦ ਨੇ ਇੰਜ ਕਰਨਾ ਨਾ, ਇਹ ਫਿਰ ਅੰਦਰ ਨਾ ਜਦੋਂ ਇਸ ਪਾਸੇ ਜਦੋਂ ਉਹਨੇ ਪਾਉਣੇ ਆ ਪਰੌਂਠੇ ਦੀ ਬੁਰਕੀ ਜਦੋਂ ਅੰਦਰ ਜਾਣੀ ਹੈ ਨਾ, ਤੇ ਇਹਦੇ 'ਚ ਨਾ ਜ਼ੀਰੇ ਦੀ ਅਲੱਗਾ ਜ਼ੁਬਾਨ ਨੂੰ ਟੇਸਟ ਆਉਣਾ, ਤੇ ਜਿਹੜਾ ਅਨਾਰਦਾਨਾ ਉਹਦਾ ਅਲੱਗਾ ਹੁਣ ਕਚੜ ਜਿਹਾ। ਤੇ ਇਸ ਬੁਰਕੀ ਦੇ ਨਾਲ ਹੁਣ ਅਗਲਾ ਮੰਜ਼ਰ ਸੁਣ। ਆਹ ਮੰਜ਼ਰ ਕਸ਼ੀ। ਇਸ ਬੁਰਕੀ ਦੇ ਨਾਲ ਅੱਗੇ ਲੱਸੀ ਪਈ ਆ ਚਾਟੀ ਦੀ ਖੱਟੀ ਲੱਸੀ, ਟੀਟ ਜਿਹਨੂੰ ਕਹਿੰਦੇ ਯਾਰ, ਟੀਟ ਲੱਸੀ ਤੇ ਠੰਡੀ। ਇਹ ਬੁਰਕੀ ਦੇ ਵਿੱਚ ਲੱਸੀ ਦਾ ਕੀ ਰਚਾਉਣਾ ਇੰਜ ਕਰਕੇ ਜਿਹੜੀ ਇਹ ਪੀਣੀ ਹੈ। ਉਹਨੇ ਲੱਸੀ ਨੇ ਤੇ ਉਹਨੇ ਮੈਂਜ ਤੇ ਇੰਜ ਕੀਤਾ, ਇਹ ਉਹ 18 ਸੁਰ
13ਵਾਂ ਮਸਾਲਾ ਇਹਨੂੰ ਕਹਿੰਦੇ ਸੀ, 12 ਮਸਾਲੇ ਤੇ 13ਵਾਂ ਸਵਾਦ। ਸਵਾਦ ਇਹਦੇ ਨਾਲ ਫਿਰ 13 ਇਹ ਨੇ ਤੇ ਨਾਲ ਹਲਕੀ ਜੀ ਅੰਬ ਦੀ ਕਤਰੀ ਜਦੋਂ ਹਾਏ ਟੱਕ ਮਾਰਨਾ। ਨੋਨੀ ਕੀ ਖਾਣਾ ਸਾਜੀ ਹੈ ਕੀ ਖਾਣਾ ਕੁਛ ਨਹੀਂ ਅੱਜ ਤੋਂ ਬਾਅਦ ਖਾਣਾ। ਆ ਸ਼ੁਕਰ ਆ ਜੀ ਮੈਂ ਜੱਟ ਮੈਂ ਵਾਂ। ਪਾਣੀ ਪੀ ਕੇ ਗੁਜ਼ਾਰਾ ਕਰ ਲਿਆ ਕਰੂੰਗਾ, ਜੇ ਮੈਂ ਖਾਣਾ ਤੇ ਮੈਂ ਆਹੀ ਖਾਣਾ। ਖਾਨ ਸਾਹਿਬ ਸ਼ੁਕਰ ਆ ਮੈਂ ਜੱਟ ਵਾਂ, ਨਹੀਂ ਤੇ ਮੈਂ ਹੁਣ ਮਰ ਜਾਣਾ ਸੀ। ਯਾਰ ਜਦ ਪਹਿਲੇ ਹੀ ਮਰਿਆ ਹੁੰਦਾ, ਉਹਨੂੰ ਕੀ ਪਤਾ ਖਾਣ ਦਾ। ਹੋ ਗਿਆ ਜੀ ਪਰਾਠਾ ਹੋ ਗਿਆ ਨਹੀਂ ਜੀ ਨਹੀਂ, ਪਰਾਠਾ ਮੁੱਕਿਆ ਇਹ ਨਹੀਂ। ਬੁਰਕੀ, ਇਹ ਅੰਬ ਦੀ ਕਤਰੀ, ਇਹ ਹੁਣ ਅੰਦਰ ਯਾਰ ਅਸੀਂ ਸਰਜਣ ਆ ਨਾ ਰੋਟੀ ਦੇ ਖਾਣ ਪਕਾਉਣ ਦੇ। ਸਰਜਣ ਨੂੰ ਹੀ ਪਤਾ ਹੁੰਦਾ ਨਾਲ ਨਹੀਂ ਸਹੀ ਗੱਲ ਆ ਬਿਲਕੁਲ। ਇਹ ਹੁਣ ਅੰਬ ਦੀ ਕਤਰੀ ਵੀ ਮਿਕਸ ਹੈ, ਲੱਸੀ ਦਾ ਘੁੱਟ ਵੀ ਨਾਲ, ਜਿਹਨੂੰ ਸਿਆਣੇ ਕਹਿੰਦੇ ਸੀ ਘੁੱਟੋ ਬਾਟੀ। ਹਾਂ ਹਾਏ ਹਾਏ ਕੁੱਟੋ ਪਾਟੀਆਂ। ਇੱਕ ਬੁਰਕੀ ਨਾਲ ਘੁੱਟ। ਇੱਕ ਬੁਰਕੀ ਘੁੱਟ। ਇਹ ਹੁਣ ਇੰਨੀ ਕੁ ਚਾਂਪ ਆ, ਇੰਨੀ ਕੁ ਭਿੰਡੀ ਆ, ਇੰਨਾ ਕੁ ਪਰੌਂਠਾ ਵਾ, ਛੋਟਾ ਜਿਹਾ ਮੱਖਣ ਆ, ਥੋੜਾ ਜਿਹਾ ਨਾਰਦਾਨਾ, ਨਾਲ ਜ਼ੀਰਾ, ਨਾਲ ਅਚਾਰ, ਨਹੀਂ ਅਚਾਰ ਵਾਲੀ ਮਿਰਚ ਵਾ, ਆਹ ਉਹ ਜਿਹੜੀ ਕਹਿੰਦੀ ਕਰਕੇ ਟੇਸਟ ਹੁੰਦਾ ਵਾ ਟੇਸਟ। ਅੱਲਾ ਦੀ ਰਹਿਮਤ ਦੇ ਨਾਲ ਜਿਹੜੇ ਜਿਹੜੇ ਸੁਣ ਰਹੇ ਨੇ ਕੱਲ ਪਕਾਉਣਗੇ। ਇੰਜ ਨਹੀਂ ਪਕਣੀ, ਪੈਸੇ ਨਾ ਪਕਦਾ। ਇੰਜ ਦੀ ਪਕੜੀ ਨਹੀਂ। ਪੈਸੇ ਮੈਂ ਕਰੋੜ ਰੁਪਇਆ ਵੀ ਦੇ ਦੇਣਾ ਕਿਸੇ ਤਾਈ ਨੂੰ, ਉਹਨੂੰ ਕੋ ਪਕਾ ਕੇ ਵਹਾ। ਉਹੀ ਗੱਲ ਤੁਹਾਡੇ ਵਾਲੀ ਕਿ ਗੱਲ ਇਹ ਕਿ ਮੁਰਗਾ ਲੈ ਗਿਆ ਉਹਦਾ ਨਹੀਂ ਰੌਲਾ, ਉਹਦੇ ਕੋ ਪਕੜਾ ਨਹੀਂ। ਪੱਕਣਾ ਨਹੀਂ। ਕੀ ਮੈਨੂੰ ਸਿੱਟਿਆ, ਖੁਦਾ ਦੀ ਕਸਮ ਮੇਰੇ ਕੋ ਨਿਕਲਿਆ ਨਹੀਂ ਜਾ ਰਿਹਾ। ਅੱਜ ਮੇਰਾ ਸਿਰ ਦੁਖਣ ਲੱਗ ਗਿਆ। ਤੂੰ ਉੱਠ ਜਾ ਪੁੱਤ, ਜੋ ਜਾ ਕੇ ਪੈਰਾਡੋਲ ਖਾ। ਐਂਡ ਤੇ ਮੈਂ ਦੱਸੂ ਸ਼ੋਅ ਦੇ ਐਂਡ ਤੇ ਕਿ ਕਰਨਾ ਕੀ ਆ। ਇਹ ਟਾਸਕ ਆ ਹੁਣ ਮੇਰਾ, ਮੇਰੇ ਕੋਲ- ਮੈਂ ਜਾਨ ਨਹੀਂ ਛੱਡਣੀ। ਮੇਰੇ ਕੋਲ ਸੁਣ ਲਓ ਇਹ ਸਾਜੀ। ਹੁਣ ਲੜਾਈ ਹੈ ਮੇਰੀ ਖਾਨ ਸਾਹਿਬ ਨਾਲ ਸਿੱਧੀ। ਯਾਰ ਹੋ ਗਿਆ ਯਾਰ। ਮੈਂ ਇਹਨਾਂ ਨੂੰ ਕਹਿਣਾ ਵਾ ਵੀ ਜਿੱਥੋਂ ਮਰਜ਼ੀ ਜੋ ਮਰਜ਼ੀ ਲਿਆਓ, ਕੁੱਕ ਲਿਆਓ, ਆਏ ਹਾਏ ਕੋਈ ਪਕਾਉਣ ਵਾਲੀ ਲਿਆਓ। ਕਿਆ ਹੈ ਇਹ ਨਹੀਂ ਲਿਆ ਨਹੀਂ ਨਹੀਂ ਕੋਈ ਵੀ ਪਕਾਉਣ ਵਾਲੀ ਕੁੱਕ, ਕੋਈ ਪਕਾਉਣ ਵਾਲਾ ਲਿਆਓ। ਇੱਥੇ ਹਰ ਚੀਜ਼ ਪੜ ਕੇ ਮੈਂ ਇਹ ਮੈਨੂੰ ਤੁਸੀਂ ਖਵਾਉਣੀ ਆ ਤੇ ਮੈਂ ਨਹੀਂ ਤੇ ਉਨੀ ਦੇਰ ਤੱਕ ਸਮਝੋ ਮੈਂ ਅਦਮੂ ਆ ਜਾਈ ਆ। ਲੇਕਿਨ ਕੰਪਲੀਟ ਤੇ ਹੋਣ ਦਿਓ ਜੋ ਖਾਣਾ। ਇਹ ਨਹੀਂ ਇੰਨਾ ਹੀ ਪਹਿਲੇ, ਨਾ ਨਾ ਹਾਲੇ ਹੋਰ ਹੈਗਾ ਕੁਛ। ਅਜੇ ਤੇ ਸਰ ਮੈਂ ਕੁਝ ਉਲਾਜ਼ਮਾਤ ਨੇ। ਹਲੇ ਤੇ ਬੁਰਕੀ ਤੋਂ ਬਾਅਦ ਜਦੋਂ ਅੰਬ ਵਾਲੀ ਭਾੜੀ ਦਾ ਹਲਕਾ ਜਿਹਾ ਉੱਥੇ ਤੇ ਰੁਕੇ ਪਏ ਆ। ਅੰਬ ਵਾਲੀ ਫਾੜੀ ਅੰਦਰ ਗਿਆ ਹੋਇਆ ਵਾ ਜ਼ੀਰਾ, ਅਨਾਰਦਾਨਾ, ਮੱਖਣ ਮੱਖਣ, ਲਾਈਟ ਜੀ ਮਲਾਈ, ਲੱਸੀ। ਤੇ ਅੰਬ ਪਏ ਨੇ। ਆਏ। ਓਏ ਚੌਂਸਾ ਓਏ ਅਜੇ ਤੇ ਮੈਂ ਲੱਸੀ ਸ਼ੋਅ ਹੀ ਨਹੀਂ ਕੀਤੀ। ਬਾਅਦ ਵਕਤ ਲੱਸੀ ਦੇ ਉੱਤੇ ਨਾ ਛੋਟੀ ਛੋਟੀਆਂ ਮੱਖਣ ਦੀਆਂ ਢੇਲੀਆਂ ਬਣੀਆਂ। ਹਾਏ ਹਾਏ ਕੁੱਟੀਆਂ ਜੀਆਂ। ਉਹ ਜਦੋਂ ਨਾਲ ਅੰਦਰ ਜਾਣੀ ਹੈ ਨਾ ਲੱਸੀ, ਚਿਕਨਾਈ। ਉਹ ਜਿਹੜੀ ਲੱਸੀ ਆ ਨਾ, ਜਦੋਂ ਪਿੰਡੀ ਦੇ ਨਾਲ ਉਹ ਟਕਰਾਉਣੀ ਹੈ ਜਿਵੇਂ ਦਮਨ ਦੋ ਮੈਂ ਤਸਾਦਮ ਹੋਣਾ ਉਹਦਾ। ਇਹ ਸਾਹਮ ਤੇ ਆਉਣਾ। ਮੈਂ ਤੁਸੀਂ ਗੌਰ ਨਹੀਂ ਕਰ ਰਹੇ। ਇਹ ਇੱਕ ਕੰਪੋਜੀਸ਼ਨ, ਇੱਕ ਰਾਗ ਚੱਲ ਰਿਹਾ, ਰਾਗ ਪਿੰਡੀ ਕਲਿਆਣ। ਨਹੀਂ ਕਿਆ ਕਰ ਅਰੇ ਕਿਆ ਕਹਿੰਦੇ ਉਸਤਾਦ ਜੀ? ਕਲਿਆਣ। ਕਲਿਆਣ, ਹਾਂ। ਅੱਛਾ ਰਾਗ ਦੀ ਵੀ ਕਲਿਆਣ ਹੀ ਡਾਇਰੀ ਇਹ ਵੀ ਕਲਿਆਣ ਆ, ਤੇ ਪਿੰਡੀ ਵੀ। ਪਿੰਡੀ ਵੀ ਕਲਿਆਣ। ਇਹ ਰਾਗ ਪਿੰਡੀ ਕਲਿਆਣ ਚੱਲ ਰਿਹਾ ਹੈ। ਹੁਣ ਐਂਡ ਤੇ ਪਹਿਲੇ ਤੇ ਸਿੱਧੇ ਸਿੱਧੇ ਗਏ ਨਾ, ਹੁਣ ਵਿੱਚ ਜਗ੍ਹਾ ਕਹੀ ਜਾ ਰਹੀ ਹੈ। ਜਗ੍ਹਾ ਕਿੱਥੇ ਕਹੀ ਜਾ ਰਹੀ ਆ? ਆ ਥੋੜਾ ਦਰ ਗੰਦਾ ਕਾ ਜੀ ਕਾ ਗੰਦਾ 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 ਗੰਦਾ। ਉਹ ਤੂੰ ਕੌਣ ਆ ਤੈਨੂੰ? ਉਹ ਤੇਰੇ ਸਮਝ ਆ ਰਹੀ? ਕਿਆ ਕਹਿੰਦੇ ਕੌਣ ਹੋ ਤੁਸੀਂ? ਇਹ ਮੈਂ ਤਾਂ ਦੱਸਾਂ, ਜਿਵੇਂ ਖਾਨ ਸਾਹਿਬ ਨੁਸਰਤ ਕੁਆਲੀ ਕਰਦੇ ਸੀ ਜਾਂ ਕੋਈ ਜਿਹੜਾ ਵੀ ਸੀ ਯਾਰ। ਜਿਨ੍ਹਾਂ ਨੂੰ ਇਲਮ ਯਾਦ ਨੇ, ਕਿਆ ਕਹਿੰਦੇ? ਉਹ ਇਹ ਨਹੀਂ ਕਿ ਤਰਜ਼ ਬਣ ਗਈ ਆ। ਨਹੀਂ ਉਹਨਾਂ ਤੋਂ ਅੱਛੀ ਕਾਰੀ ਕੋਈ ਨਹੀਂ। ਉਹਨਾਂ ਨੇ ਇੱਕ ਲਫ਼ਜ਼, ਉਹਨਾਂ ਨੇ ਇੱਕ ਗੱਲ ਕਹੀ ਹੈ ਨਾ ਕਿ ਵੀ ਆ ਜਾ ਵੇ ਸ਼ਾਮਾਂ ਪੈ। ਐ ਹੁਣ ਇਹਨਾਂ ਨੇ ਕਹੇ ਵੇ ਆ ਜਾ ਵੇ ਐਦਾਂ ਵੇ ਆ ਜਾ ਐ ਲੈਦਾ। ਐ ਹੁਣ ਉਹ ਕੰਮ ਹੋ ਰਿਹਾ ਐਂਡ ਤੇ। ਹੁਣ ਸ਼ਾਮਾਂ ਤੇ ਪੈ ਗਈਆਂ ਨੇ। ਚਲੋ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਤੁਹਾਨੂੰ ਈਜ਼ੀ ਕਰ ਦੇ ਕਿ ਜਿਵੇਂ ਗਾਣੇ ਦੀ ਨਹੀਂ ਕਵਾਲੀ ਦੀ ਗਿਰਾ, ਹੁਣੇ ਗਿਰਾ ਲੱਗਣ ਡਿਆ। ਗਿਰਾ ਲੱਗ ਰਹੀ ਆ ਹੁਣ। ਕਾਲੀ ਮਿਰਚ ਦੀ ਪਲਟਾ, ਏ ਸਰਗਮ, ਰੋਹੀ ਅਮਰੋਹੀ, ਰੋਹੀ ਵਾਦੀ ਸਵਾਦੀ, ਮੂਰਖੀ ਕਹਿੰਦੇ ਨਹੀਂ। ਫੰਦਾ। ਹਾਏ ਹਾਏ ਹੁਣ ਉਹ ਜਿਹੜਾ ਅੰਬ ਦੀ ਕਤਰੇ ਚ ਅੰਬ ਵੀ ਨਾਰਮਲ ਨਹੀਂ, ਇੱਕ ਸੁੱਕਾ ਅੰਬ ਹੁੰਦਾ ਗੁੱਦਾ ਭਰਿਆ। ਗੁੱਦਾ ਚਾਲਾ। ਹਾਏ ਨਹੀਂ ਛੁਰੀ ਨਾਲ ਕੱਟ ਤੇ ਜੋ ਕੇਕ ਕੱਟੀ ਦਿੱਤਾ ਉੱਤੋਂ ਕਹਿੰਦਾ ਮੈਂ ਤੁਹਾਡਾ ਗਲਾ ਘੁੱਟ ਦੇਣਾ ਹੈ। ਅੱਲਾ ਦੀ ਕਸਮ। ਆਇਆ ਉਹ ਕੱਟ ਕੇ ਉਹ ਗੁੱਦਾ ਉੱਤੇ ਆ ਜੇ। ਕੱਟੋ ਛੇਤੀ।
ਉਹ ਉੱਤੇ ਆ ਜੇ ਕੱਟੋ ਫਟਾਫਟ। ਤੇ ਇਹ ਜਿਹੜਾ ਨਾ ਉਹ ਬਿਸਕੁਟ ਜਿਹਾ ਉਹਦੇ ਅੰਦਰ ਪਹਿਲੇ ਇਹ ਗਿਆ, ਇਹ ਰੱਖਣ ਤੋਂ ਬਾਅਦ ਹਲਕੀ ਜੀ ਉਹ ਜਿਹੜੀ ਜਾਨੀ ਦੇ ਅਚਾਰ ਵਾਲੀ ਮਿਰਚ ਨੂੰ ਹਲਕੀ ਜੀ ਦੰਦੀ, ਇਹ ਫਿਰ ਸਾਰੇ ਟੇਸਟ ਜਦੋਂ ਹੋਣੇ ਨੇ ਫਿਰ ਉਹਨੇ ਕਹਿਣਾ ਵਾ ਕਿ ਯਾਰ ਸ਼ੁਕਰ ਹੈ ਮਾਲਕਾ ਤੇਰਾ, ਫਿਰ ਸ਼ੁਕਰ ਹੈ ਸਾਰੇ ਔਲਾਦਮੰਦ ਤੋਂ। ਤੇ ਮੈਂ ਹਜੇ ਅੱਗੇ ਲੈ ਕੇ ਜਾਣੇ ਕੋਲ ਹੋਣਾ ਕੀ ਆ, ਲੱਸੀ ਪੇਸ਼ ਕਰਨੀ ਹੈ। ਕਾਹਦੇ ਚ ਕਿੱਦਾਂ ਵਾ ਕੀ ਆ, ਲੱਸੀ ਮੈਂ ਪਿਆਲੀ ਚ ਦੇ ਦੇਵਾਂ ਜੋ ਕੁੱਤੇ ਨੂੰ ਦੇਈ ਦੀ ਬੇਵਕੂਫ ਹਾਏ ਹਾਏ ਹਾਏ। ਲੇਕਿਨ ਖਾਨ ਸਾਹਿਬ ਨਹੀਂ ਫੁਰਕਣ ਲੱਗਾ ਜੇ ਉਧਰ ਵੇਖ ਲਓ। ਯਾਰ ਦੀ ਲਾਸ਼ ਹੋ ਜੇ ਮੈਨੂੰ ਕਿ ਮੈਂ ਔਲਾਦਮੰਦ ਪੂਰੇ ਕਰਾਂ। ਕਰੋ ਜੀ। ਖਾਲਸਾ ਜੀ ਫਰਕਾਓ ਜਰਾ। ਲੇਕਿਨ ਉਸਤਾਦ ਜੀ ਮੈਂ ਛੋਟੀ ਨਾ ਉਹਨੂੰ ਕਿਹਾ ਕੋਈ ਐਸੀ ਔਰਤ ਹੈ ਤੇਰੀ ਨਜ਼ਰ 'ਚ ਜਿਹੜੀ ਏਦਾਂ ਪਕਾ ਲਵੇ ਸਾਰਾ ਕੁਝ? ਸਿਰੇ ਡਾਲਾ ਲਸਾ ਦੇਖਿਓ ਇੱਥੇ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਸੱਚੀ। ਜੀ। ਮੇਰੇ ਅੱਬੂ ਦੀ ਫੁੱਫੋ ਸੀ, ਪੋਮੀ ਨਹੀਂ, ਹਾਂਜੀ ਹਾਂਜੀ। ਪੋਮੀ ਦੀ ਦਾਦੀ ਅੰਮੀ। ਓਏ ਹੋਏ। ਹਾਏ ਹਾਏ ਹਾਏ। ਔਰ ਇਹ ਜਿਹੜਾ ਕੰਮ ਦੱਸਦੇ ਨਾ, ਇਹ ਜ਼ਰੂਰੀ ਨਹੀਂ ਕਿ ਨਹੀਂ, ਉਹ ਸਿਰਫ ਖਾਨ ਸਾਹਿਬਾਂ ਦੇ ਘਰ ਆ। ਨਹੀਂ ਜਿਹਨੂੰ ਮਾਲਕ ਦੇ ਜਿਹੜੀ ਅੱਜ ਤੋਂ 60 70 80 ਸਾਲ ਪਹਿਲੇ ਜਿਹਨੇ ਮਾਂ ਕੋ ਸਿੱਖਿਆ, ਉਹਨੇ ਆਪਣੀ ਮਾਂ ਕੋ ਸਿੱਖਿਆ, ਜਦੋਂ ਸਿੱਖਣਾ ਛੱਡ ਦਿੱਤਾ ਉਸ ਤੋਂ ਬਾਅਦ ਸਾਡੇ ਬੇੜੇ ਗਰਕ ਹੋਏ ਨੇ। ਹਾਏ ਹਾਏ ਸੀਨਾ ਪਸੀਨਾ ਮੁੱਕ ਗਏ। ਉਦੋਂ ਖਤਮ ਹੋ ਗਿਆ। ਯਾਨੀ ਹੁਣ ਔਰਤਾਂ ਸਾਨੂੰ ਦੇਸੀ ਖੁਰਾਕ ਖਵਾਉਣ ਵਾਲੀਆਂ, ਅਸੀਂ ਬਰੈਲਰ ਹੋ ਗਏ ਹੁਣ। ਬਿਲਕੁਲ ਸਹੀ ਗੱਲ। ਸਹੀ ਗੱਲ ਆ। ਅੱਛਾ ਉਹ ਕੀ ਆ, ਮੇਰੇ ਕੋਲ ਨਹੀਂ ਰੋਟੀ ਪੱਕੀ, ਉੱਥੇ ਬਰਗਰ ਫੜ ਲਿਆ ਹੁਣ ਆ ਵਾ। ਹਾਂਜੀ ਇਦਾਂ ਹੀ ਇਦਾਂ ਭਾਜੀ ਵੀ 4 ਵਜੇ ਬੁੱਢੀ ਸ਼ੁਰੂ ਹੋ ਗਈ ਆ, ਵੀ 9 ਵਜੇ ਮੈਂ ਆਪਣੇ ਬੰਦੇ ਨੂੰ ਰੋਟੀ ਖਵਾਉਣੀ। ਹੁਣ ਪੌਣੇ 8 ਵਜੇ ਬੰਦਾ ਆਇਆ ਵਾ, ਤੇ ਪੌਣੇ 8 ਵਜੇ ਉਹਨੇ ਕਿਹਾ ਫਿਰ ਆਂਡੇ ਹੀ ਬਣਾ ਦਾਂ। ਹਾਏ ਏਦਾਂ ਹੀ ਆ। ਰੋਟੀ ਨਹੀਂ ਪਕਾਈ, ਔਰ ਰੋਟੀ ਕੀ ਪਕਾਉਣੀ, ਉਹ ਫਲਾਣੀ ਆ ਗਈ, ਮੈਂ ਦਰਜਨ ਨਾਲ ਚਲੀ ਗਈ ਸਾਂ, ਮੈਂ ਮਸ਼ੀਨ ਲਾਈ ਸੀ। ਇਹ ਆਂਡੇ, ਮਾਫੀ ਤੁਹਾਡੀ ਗੱਲ ਨੂੰ ਵੱਡੇ, ਇਹ ਇਸ ਟਾਈਮ ਆਂਡਿਆਂ ਦੇ ਇਦਾਂ ਕਹਿੰਦੇ, ਇਹ ਨਹੀਂ ਕਹਿੰਦਾ ਆਂਡੇ ਬਣਾ ਲਓ, ਇਹ ਕਹਿੰਦਾ ਵੀ ਕਫਨ ਬਣਾ ਦਵਾਂ। ਆਹੋ ਇਸ ਟਾਈਮ ਸਹੀ ਗੱਲ। ਕਹਿਰ ਦੀ ਲੱਗੀ ਭਾਜੀ ਮੈਂ ਨਾ ਘਰ ਖਾਲੀ ਆ, ਤੇ ਉਹ ਫੁੱਫੋ ਮੇਰੇ ਅੱਬੂ ਦੀ ਫੁੱਫੋ, ਮੇਰੀ ਦਾਦੀ ਤੇ ਪੋਮੀ, ਮੈਂ ਘਰ ਤੇ ਮੇਰੀ ਉਹ ਅੱਬੂ ਦੀ ਫੁੱਫੋ ਉੱਪਰ ਰਹਿ ਰਹੀ, ਤੇ ਮੈਨੂੰ ਉੱਪਰੋਂ ਨੇ ਆਪਣੇ ਚਾਹ ਨਾ ਕਿਹਾ। ਹਾਏ ਹਾਏ ਓਏ ਹੋਏ। ਮੈਂ ਉਹਦੇ ਹੱਥਾਂ 'ਚ ਜੰਮਿਆ ਪਲਿਆ, ਮੈਨੂੰ ਨਹੀਂ ਪਤਾ ਵੀ ਇਹ ਔਰਤ ਏਦਾਂ ਦਾ ਪਰੌਠਾ ਪਕਾ ਲੈਂਦੀ ਹੈ। ਮੈਨੂੰ ਪਤਾ ਹੀ ਨਹੀਂ, ਆਪ ਆਪਣੇ ਚੰਨ। ਤੇ ਜਦੋਂ ਔਰਤ ਦਾ ਆਪ ਦਿਲ ਕਰੇ, ਇਹਨੂੰ 2 ਗੁਣਾ ਕਰ ਲਾ। ਹਾਏ ਹਾਏ। ਹਾਂ ਇਹ ਮੈਂ ਜਾਣਨ ਕਰ, ਇਹ ਜਾਨੀ ਸਾਹਿਬ ਜਾਣਨ ਕਰ। ਇੱਕ ਹੁੰਦਾ ਵਾ ਮੈਨੂੰ ਬਣਾ ਕੇ ਖਵਾ, ਉਹਦਾ ਨਹੀਂ ਮੂਡ ਹੈਗਾ, ਲੇਕਿਨ ਉਹਨੇ ਬਣਾਤਾ। ਜਦੋਂ ਉਹਦਾ ਆਪਣਾ ਦਿਲ ਕਰੇਗਾ ਇਹਨੂੰ ਮੈਂ ਆਹ ਖਵਾਉਣੀ ਅੱਜ, ਉਹ ਫਿਰ ਇਹਨੂੰ ਫਿਰ ਪਤਾ ਨਹੀਂ ਇਹਦੇ 'ਚ ਹੋਰ ਕੀ ਹੋ ਜਾਂਦਾ। ਫਿਰ ਉਹਦੀ ਮੁਹੱਬਤ, ਉਹਦਾ ਜਨੂਨ, ਉਹਦੀ ਮਰਜ਼ੀ, ਉਹਦੀਆਂ ਨਜ਼ਾਕਤਾਂ ਸ਼ਾਮਲ ਹੋ ਜਾਂਦੀਆਂ, ਉਹਦੀਆਂ ਅਦਾਵਾਂ ਸ਼ਾਮਲ ਹੋ ਜਾਂਦੀਆਂ ਵਿੱਚ। ਵਾਹ ਵਾਹ ਵਾਹ। ਔਰਤ ਜਦੋਂ ਕਿਚਨ 'ਚ ਖੜੀ ਹੈ ਨਾ, ਅਗਰ ਆਪਣੀ ਮਰਜ਼ੀ ਨਾਲ ਨਹੀਂ ਪਕਾ ਰਹੀ, ਉਹਦੀ ਬਾਡੀ ਲੈਂਗੁਏਜ ਹੋਰ ਹੋਏਗੀ। ਵਾਹ ਵਾਹ। ਜਦੋਂ ਆਪਣੀ ਮਰਜ਼ੀ ਨਾਲ ਪਕਾ ਰਹੀ, ਉਦੋਂ ਲਹਿਰੇਗੀ ਨਾਲ। ਉਹਦਾ ਆ ਕਰਦੇ ਨਹੀਂ ਬੜਾ ਹੁੰਦਾ। ਹਾਂ ਠੀਕ ਆ। ਲੋ ਜੀ, ਉੱਤੋਂ ਨਾ ਫੁੱਫੋ ਮੈਨੂੰ ਕਹਿੰਦੀ ਹੈ, ਵੇ ਮੈਂ ਕਿਹਾ ਤੈਨੂੰ ਪਰੌਠਾ ਖਵਾਵਾਂ ਬਣਾ ਕੇ, ਸਿਰਫ ਪਰੌਠਾ, ਨਾਲ ਕੁਛ ਨਹੀਂ। ਓਏ ਮੈਂ ਤੇ ਮੈਂ ਕਿਹਾ ਨਾਲ ਕੀ ਖਾਣਾ? ਕਹਿੰਦੀ ਨਾਲ ਤੂੰ ਕੁਛ ਵੀ ਨਹੀਂ ਖਾਣਾ, ਤੂੰ ਪਰੌਠਾ ਖਾ ਕੇ ਤੇ ਵੇਖੀ। ਤੇ ਮੈਂ ਪੋਮੀ ਕਹਿੰਦਾ ਉਸਤਾਦ ਖਾ ਪਰੌਠਾ, ਮੈਂ ਬਹੁਤ ਮਜ਼ੇਦਾਰ। ਮੈਂ ਕਿਹਾ ਪਕਾਓ। ਉਹਨੂੰ ਥੱਲੇ ਘਰ ਖਾਲੀ ਹੈ ਨਹੀਂ, ਉਹਦੇ ਅੰਮੀ ਅੱਬੂ ਗਏ ਨੇ ਕਿਤੇ, ਥੱਲੇ ਆਈ ਆ। ਖੁਦਾ ਦੀ ਕਸਮ, ਮੈਂ ਅੱਲਾ ਦੀ ਕਸਮ, ਮੈਂ ਇਹ ਹਕੀਕਤ ਮਾਲਕ ਦੀ, ਮੈਂ ਇੰਜ ਦੇਖਿਆ ਜਿਵੇਂ ਕੋਈ ਪਤਾ ਨਹੀਂ ਕੀ ਹੈ ਯਾਰ। ਉਹਨੂੰ ਮੈਂ ਬਣਾਉਂਦਿਆਂ ਵੇਖਿਆ, ਉਹਦੇ ਰੀਝ, ਉਹਦੇ ਚਾਹ ਸੇਮ ਜਿੱਦਾਂ ਖਾਨ ਸਾਹਿਬ ਕਹਿ ਰਹੇ ਨੇ। ਇੱਕ ਵੱਲ 'ਚ ਜਗ੍ਹਾ ਹੋਰ ਕਹਿ ਰਹੀ, ਦੂਜੇ ਵੱਲ 'ਚ ਹੋਰ ਕਹਿ ਰਹੀ ਹੈ, ਵਿੱਚ ਜ਼ੀਰਾ, ਵਿੱਚ ਨਾਰਦਾਨਾ, ਵਿੱਚ ਇਹ ਉਹ ਕਰਕੇ। ਹਾਏ ਹਾਏ ਹਾਏ। ਤੇ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਇਹ ਕਿੱਦਾਂ ਪਰੌਠਾ ਪਾਉਂਦਾ, ਇਹ ਤਾਂ ਖੁੱਲ ਜੂਗਾ, ਇਹ ਮਤਲਬ ਇਹ ਇੰਜ ਵੱਲ ਖੁੱਲ। ਹੁਣ ਮੈਂ ਅਗਲੀ ਗੱਲ ਦੱਸਣ ਲੱਗਾ, ਜਦੋਂ ਪਰੌਠਾ ਪੱਕ ਗਿਆ, ਪਰੌਠੇ ਦੇ ਉੱਤੇ ਦਾਣੇ ਸਾਹਿਬ, ਟੈਕਨੀਕਲ ਗੱਲ ਦੱਸਾਂ, ਪਰੌਠੇ ਦੇ ਉੱਤੋਂ ਤੈਨੂੰ ਘਿਓ ਦਾ ਇੱਕ ਜ਼ਰਾ ਵੀ ਚਮਕਦਾ ਨਜ਼ਰ ਆ ਜਾਏ, ਮੈਨੂੰ ਫੜ ਲਈ। ਇਹ ਵੱਡੀ ਗੱਲ। ਉਹਦੀ ਬਰੌਨੀਅਤ ਉੱਤੇ, ਪਰੌਂਠੇ ਦੀ ਬਰੌਨੀ ਤੇ ਪੱਕੀ ਗੁੱਡੀ ਦੇ ਤਾ ਵਰਗੀ ਉਹਦੀ। ਇਹ ਨਹੀਂ ਹੋਏਗਾ ਕਿ ਆ ਉੱਤੇ ਘਿਓ ਤੈਰਨ ਦਿਆ, ਨਾ ਨਾ ਨਾ, ਘਿਓ ਵਿੱਚ ਰਚਿਆ ਵਾ। ਰੱਚ ਸਾਡੇ ਪਰੌਠੇ ਤੋਂ ਪਕਾ ਲਾ, ਤੈਨੂੰ ਨਜ਼ਰ ਆਊਗਾ ਚਮਕਣ ਦਿਆ ਘਿਓ, ਤਾਰੇ ਟੈਪ, ਤਾਰੇ ਨਹੀਂ ਚਮਕਦੇ। ਹਾਂਜੀ ਹਾਂਜੀ। ਉਹਨੇ ਇੰਜ ਰੱਖਿਆ, ਪਕਾਇਆ, ਤੇ ਉਹ ਮੋਟਾ ਹੁੰਦਾ, ਸਾਡੇ ਪਰੌਠੇ ਦੇ ਪਤਲੇ ਹੁੰਦੇ ਨਾ, ਉਹ ਥੋੜਾ ਜ਼ਰਾ, ਕਿਉਂਕਿ ਉਹਦੇ 'ਚ ਇੰਨਾ ਕੁਛ ਆ, ਸਕੇਲ ਉਹਦਾ ਖੁੱਲਾ ਹੁੰਦਾ ਜ਼ਰਾ। ਉਹ ਹੁਣ ਜਦੋਂ ਲੱਥਾ ਨਾ, ਉਹ ਮੇਰੇ ਖੁਦਾ ਦੀ ਕਸਮ, ਜਿੱਦਾਂ ਪੇੜੇ ਤੇ ਨਿਸ਼ਾਨ ਸੀ ਨਾ, ਏਦਾਂ ਪੱਕੇ ਦੇ ਉੱਤੇ ਉਹ ਨਿਸ਼ਾਨ ਸੀ। ਵੱਡੇ ਤੇ ਵੀ ਪੱਕ ਕੇ ਤੂੰ ਗੌਰ ਕਰੇਗਾ, ਤੈਨੂੰ ਲੱਗੇਗਾ ਐ ਉਹ ਵਾਲਾ, ਐ ਉਹ ਵਾਲਾ, ਐ ਉਹ ਵਾਲਾ, ਐ ਤੇ ਵੱਲ ਲਾ ਲਾ। ਪੱਕਣ ਤੋਂ ਬਾਅਦ ਇੰਜ ਵੱਲ ਲਾ ਲਾ ਕੱਲੇ ਕੱਲੇ,
ਲੱਛਾ ਟੈਪ ਲੱਛਾ ਟੈਪ ਲੱਛਾ ਪਰੌਂਠਾ। ਇਹ ਜਾਨੀ ਕਿਹੜੇ ਪਰੌਂਠਾ ਕਹਿ ਰਹੇ ਨੇ ਭਾਜੀ ਕਿ ਇੰਜ ਵਿੱਚੋਂ ਖੁੱਲਿਆ ਵਾ ਤੇ ਖੁੱਲ ਗਿਆ ਵਾ, ਫੁੱਲ ਟੈਪ ਖਿੜ ਗਿਆ ਖਿੜ ਗਿਆ ਵਿੱਚੋਂ ਖੁੱਲਿਆ ਵਾ ਤੇ ਖੁੱਲ ਗਿਆ ਵਾ। ਵਾਹ, ਇਹ ਆ ਪਰੌਂਠਾ। ਅੱਛਾ ਹੁਣ ਉਹਦੇ ਨਾਲ ਕੋਈ ਲੋੜ ਨਹੀਂ ਤੈਨੂੰ, ਕੋਈ ਸ਼ੈਨ ਉਹਦੇ ਨਾਲ ਦੁਨੀਆ ਦਾ ਕੋਈ ਫਿੱਕਾ ਸਾਲਨ ਵੀ ਤੂੰ ਬੁਰਕੀ ਲਾਏਗਾ, ਉਹ ਪਰੌਠੇ 'ਚ ਇੰਨੀ ਪਾਵਰ ਹੁੰਦੀ ਉਹ ਸਾਲਨ ਨੂੰ ਵੀ ਫਾਈਨਲ ਕਰ ਦੇਗਾ। ਵੀ ਪਰਸੋਂ ਦੇ ਗੋਂਗਲੂ ਪਏ ਆ ਇੰਨੇ ਕ ਹਾਏ ਤੇ ਫ੍ਰਿਜ 'ਚੋਂ ਕੱਢ ਕੇ ਭਾਵੇਂ ਮਾੜੇ ਜੇ ਠੰਡੇ ਹੀ ਆ, ਉਸ ਪਰੌਠੇ ਦੀ ਇਹ ਪਾਵਰ ਹੋ ਜਾਂਦੀ ਕਿ ਉਹਦੇ 'ਚ ਜਿਹੜਾ ਵੀ ਸਾਲਨ ਰੱਖੇਗਾ ਉਸ ਸਾਲਨ ਨੂੰ 50,000 ਗੁਣਾ ਟੇਸਟੀ ਕਰ ਦੇਗਾ। ਇਹ ਉਹ ਜਨਮਨ, ਇਹ ਜਿਹੜਾ ਪਰੌਂਠਾ, ਇਹ ਜਿਹੜੇ ਸਾਲਣ ਨੇ, ਇਹ ਜਿਹੜੀ ਪਿੰਡੀ ਆ, ਇਹਨਾਂ ਨੂੰ ਕਹਿੰਦੇ ਸੀ ਉਹ ਕਿੱਧਰ ਗਈਆਂ ਕੋਠੀਆਂ, ਕਹਿੰਦੇ ਹਾਂਡੀ ਖਾ ਗਈ। ਓਏ ਕਹਾਂ ਕਹਿੰਦੇ ਨੁੱਕਰ ਦੇ ਪਰੌਠਾ ਪੱਕ ਕੇ ਆਇਆ ਤਾਂ ਨੁੱਕਰ ਤੇ ਇੱਕ ਬੰਦਾ ਨਾ ਟਗਾ ਪੀਸ ਲੈ ਕੇ ਨਾ ਤਾਂ ਬਣਾਉਂਦਾ ਸੀ, ਉਹਦੇ ਕੋਲ ਅਸੀਂ ਰੋਜ਼ ਖਾਈਦਾ ਸੀ, ਦੂਜੇ ਦਿਨ ਤੀਜੇ ਦਿਨ ਤੇ ਹਾਨੋ ਜਿਹਾ ਨਾਰਮਲ ਜਿਹਾ। ਉਸ ਦਿਨ ਮੈਂ ਕਿਹਾ ਯਾਰ ਉਹ ਬਣਵਾ, ਉਹਦੇ ਨਾਲ ਸਾਲਣ ਨਾ ਖਾਣੇ ਯਾਰ, ਉਸ ਪੀਸ ਤੇ ਉਸੇ ਗ੍ਰੇਵੀ ਨਾਲ ਉਹ ਪਰੌਠੇ ਨੇ ਉਹਨੂੰ ਮਹਾਨ ਕਰਤਾ ਉਹਦੇ ਸਾਲਣ ਨੇ। ਮੈਨੂੰ ਇੰਜ ਲੱਗਿਆ ਉਹ ਸਾਲਣ ਹੀ ਨਹੀਂ ਜਿਹੜਾ ਮੈਂ ਰੋਜ਼ ਉਹਦੇ ਕੋ ਖਾਣਾ ਸਾਦੀ ਜੀ ਰੋਟੀ। ਮੇਰਾ ਮੰਨਣਾ ਇਹ ਆ, ਇਹ ਬਕਵਾਸ ਗੱਲ ਆ, ਢਾੜੀ ਆ ਤੇ ਇਹਨੂੰ ਟੇਸਟ ਦਾ ਪਤਾ, ਢਾੜੀ ਆ ਤੇ ਠੰਡ ਲੱਗਦੀ ਨਹੀਂ। ਜਿਹੜੇ ਬੰਦੇ ਦੇ ਦਿਮਾਗ 'ਚ ਬਰੀਕੀ ਆ, ਜਿਹੜਾ ਗੱਲ ਦੀਆਂ ਸੱਤਾਂ ਤੈਵਾਂ 'ਚ ਇਸ਼ਾਰੇ ਨਾਲ ਸਮਝਦਾ, ਭਾਵੇਂ ਉਹ ਰਾਈ ਆ ਜੱਟ ਆ, ਜਿਹੜਾ ਵੀ ਬੜੇ ਬੜੇ ਬਰੀਕ ਜੰਮੇ ਨੇ ਦੂਜੀਆਂ ਗਾਤਾਂ 'ਚ। ਇਹ ਅਕਲ ਆ, ਸ਼ਊਰ ਆ। ਆਸ਼ਿਕ ਇੱਕ ਦਿਨ ਗੱਲ ਹੋਣ ਲੱਗ ਪਈ, ਕਹਿੰਦੇ ਆਸ਼ਿਕ, ਮੈਂ ਕਿਹਾ ਢਾਡੀ ਸਨ। ਆਸ਼ਿਕ ਕਿਹੜੇ ਆ ਹਾਂਜੀ ਹੀ ਰਾਂਝਾ ਲੈਲਾ ਸਾਰੇ ਆ, ਹਾਂ, ਮੈਂ ਮਿਰਜ਼ਾ define ਸਾਹਿਬਾ, ਕਰ- ਸੋਹਣੀ ਮਹੀਵਾਲ ਹਾਂਜੀ ਢਾੜੀ ਸੀ, ਹਾਂਜੀ। ਯਾਨੀ ਖਾਨ ਸਾਹਿਬ ਸੀ। ਜੀ ਕਿੱਦਾਂ? ਬਰੀਕ ਕਹਿਣਾ, ਖਾਨ ਸਾਹਿਬ ਨਹੀਂ ਢਾਡੀ, ਬਰੀਕ ਸਮਝਦਾਰ ਬਰੀਕ ਸ਼ਊਰ। ਸੀ, ਹਾਂ। ਕਿਉਂਕਿ ਅੰਗਰੇਜ਼ ਸਨ। ਹਾਂ ਅੰਗਰੇਜ਼ ਵੀ ਦੇਖ ਲਓ, ਉਹ ਟਾਈਟੈਨਿਕ 'ਚ ਜਾਨ ਹੀ ਬਚਾਉਂਦੇ ਫਿਰਦੇ, ਕਿਹੜਾ ਵੀ ਇੰਨੀ ਗੰਜ ਕਰਕੇ ਖਲੋਤੇ ਨੇ। ਆਹੋ ਸਹੀ ਗੱਲ ਆ। ਸਾਰੇ ਜਾਨ ਬਚਾਉਣ ਦੇ ਪਾਣੀ ਤੋਂ ਭੱਜੇ ਫਿਰਦੇ ਆਲੇ ਦੁਆਲੇ, ਤੁਹਾਡਾ ਭਲਾ ਪੈ ਗਿਆ। ਉਹ ਯਾਰ ਟਾਈਟੈਨਿਕ 'ਚ ਭੱਜੇ ਹੀ ਫਿਰਦੇ, ਵੀ ਕਿਹਨੇ ਕਿਹਾ ਆਹ ਪਾਣੀ ਮੇਰੇ ਉੱਤੋਂ ਲੰਘ, ਕਿਸੇ ਨੂੰ ਵੀ ਨਹੀਂ ਕਿਹਾ। ਆਹੋ ਰੋਂਡੇ 'ਚ ਵਾਹ ਚੀਕਾ ਮਾਰਦੇ ਪਾਣੀ ਦੇ, ਠੀਕ ਹੈ। ਬਰੀਕ ਆਦਮੀ ਮਹੀਵਾਲ ਸੋਹਣੀ ਰਹੀ ਸਾਰੀ ਜ਼ਿੰਦਗੀ, ਪਾਣੀ 'ਚ ਉਹ ਨਹੀਂ ਉਤਰਿਆ। ਜਾਂਦੀ ਰਹੀ ਘੜੇ ਦੇ, ਉਹ ਨਹੀਂ ਆਇਆ ਇੱਕ ਵਾਰੀ ਨਹੀਂ ਆਇਆ। ਇੱਕ ਵਾਰੀ ਨਹੀਂ, ਉਹ ਹੀ ਆ ਗਈ ਆ। ਤੁਸੀਂ ਵੀ ਗੱਲ ਕੀਤੀ ਸੀ ਵੀ ਉਹ ਇੱਕ ਵਾਰੀ ਵੀ ਨਹੀਂ ਆਇਆ। ਨਹੀਂ ਆ ਇਹ ਉਸਤਾਦ ਜੀ ਨੇ ਵੀ ਕਿਹਾ ਸੀ। ਹਾਂਜੀ ਅੱਛਾ ਯਾਨੀ ਉਹ ਨਹੀਂ ਗਿਆ, ਨਾ ਰਾਂਝਾ ਵਾ। ਭਾਵੇਂ ਨਾਗੇ ਕਰ ਲਿਆ ਲੇਕਿਨ ਜਾਣਾ ਉਹਨੇ ਹੀ ਆ। ਮੈਂ ਕਿਹਾ ਵੀ ਕੰਮ ਸੋਲ ਕੀਤਾ ਵਾ। ਬਾਂਸਰੀ ਕਿੰਨੀ ਕੁ ਵਜਣੀ, ਉਹ ਹੀ ਵਜਾਈ ਗਈ। ਕਿੰਨੀ ਕੁ ਵਜਣੀ ਹੈ ਯਾਰ। ਕਿੰਨੇ ਰਾਂਝੇ ਨੇ ਰਾਂਝੇ ਨੇ ਬਾਂਸਰੀ ਵਜਾਈ ਹੈ, ਬੇਸਿਕਲ ਰਾਂਝਾ ਮਿਊਜ਼ੀਸ਼ੀਅਨ ਸੀ। ਉਹਨੇ ਚਲ ਸਿੱਖੀ। ਖਾਨ ਸਾਹਿਬ ਇੱਕ ਗੱਲ ਆ, ਆਜੋ। ਬਾਂਸਰੀ ਸਿੱਖਣ ਵਾਸਤੇ ਇੱਕ ਉਸਤਾਦ ਚਾਹੀਦਾ। ਬਾਂਸਰੀ ਸਿੱਖਣ ਵਾਸਤੇ ਅਦਬ ਹੋਣਾ ਜ਼ਰੂਰੀ ਹੈ। ਜਿੱਥੋਂ ਰਾਂਝੇ ਨੇ ਸਿੱਖੀ ਹੋਏਗੀ ਵੰਜਲੀ ਜਾਂ ਬਾਂਸਰੀ, ਔਰ ਉਸ ਹਵਾ ਦਾ ਕੰਮ ਆ, ਆਮ ਬੰਦਾ ਨਹੀਂ ਸਿੱਖ ਸਕਦਾ। ਸਹੀ ਗੱਲ। ਇਹ ਬਰੀਕ ਗੱਲ ਆ ਕਿ ਉਹ ਓਡਾ ਔਖਾ ਕੰਮ, ਹਵਾ ਦੇ ਵਿੱਚੋਂ ਸੁਰ ਰਚਾ। ਓ ਹੋ ਉਸਤਾਦ ਜੀ ਹੀਰ ਨੂੰ ਕਿਹੜਾ ਪਤਾ ਹੋਣੀ ਨਹੀਂ ਬੇਵਕੂਫ ਚਲਾਈ ਨਹੀਂ ਗਿਆ। ਨਹੀਂ, ਓਏ ਰਾਂਝਾ ਉਹਨਾਂ ਚੱਲਦਾ ਨਹੀਂ ਨਾ ਸੀ, ਸੁਣ ਲਓ ਨਾ। ਨਹੀਂ ਖਾਨ ਸਾਹਿਬ ਹੀਰ ਨੂੰ ਨਹੀਂ ਕਿਹੜਾ ਭਾਈ ਪਤਾ ਜਾਨ, ਸੀ। ਤੁਸੀਂ ਹੁਣ ਦੇਖੋ ਜੱਟਾਂ 'ਚ, ਬੱਟਾਂ 'ਚ, ਢਾਡੀਆਂ 'ਚ, ਹਰ ਕੌਮ 'ਚ ਬੰਦੇ ਹਰ ਕਿਸਮ ਦੇ ਹੁੰਦੇ। ਇਬਰਾਰ ਲੱਕ ਜੱਟ, ਆਸ਼ਿਕ ਜੱਟ, ਸਿੱਖ ਸਾਰੇ ਜੱਟ। ਇਹ ਰਾਂਝੇ ਹੋਣੀ ਉਹਨਾਂ 'ਚੋਂ ਵੀ ਸਨ ਨਾ ਥੋੜੇ ਜਿਹੇ। ਅੱਛਾ। ਮੇਰੀ ਖਾਨ ਸਾਹਿਬ ਦੇਖੋ ਉਹਨੇ ਇੰਜ ਕੀਤਾ। ਨਹੀਂ ਉਹਨੇ ਵਾਹ 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 ਲੈ ਐਡੀ ਤਾਈ ਨਹੀਂ ਸੀ ਹੀਰ, ਵੀ ਬਸੁਰੇ ਦੇ ਸਾਥ ਸਹੀ ਮਤਲਬ ਹੈ ਠੀਕ ਹੋ ਤਸੱਲੀ ਨਾਲ ਜਾਏ। ਵਜਾਈ ਆ ਵਿੱਚ ਪਰ ਵਿੱਚ ਦਲੇਰ ਬੜਾ ਸੀ, ਮਜ਼ਾ ਨਹੀਂ। ਦਲੇਰੀ ਸ਼ੋਅ ਕਰਨ ਲੱਗਾ ਰਾਂਝੇ ਦੀ ਤੇ ਹੀ। ਸਰੋਂ ਜਿਹੜੀ ਕਿਸ ਮੌਸਮ 'ਚ ਹੁੰਦੀ, ਆ ਹੋਈ ਹੁਣ ਸਰਦੀਆਂ 'ਚ। ਸਰਦੀਆਂ 'ਚ ਚੂਰੀ ਖਾਣ ਡਿਆ ਤੇ ਨਾਲ ਪੱਖੀ ਚੱਲੀ ਜਾਣ ਡਈ ਹੈ। ਦਲੇਰੀ ਦੀ ਇੰਤਹਾ ਇਹਦਾ ਨਾਂ ਜੱਟਾ। ਜੱਟ ਲੈਣਾ ਤੇ ਇੱਥੇ ਲਾ ਲਓ। ਕਹਿਰ ਦੀ ਠੰਡ ਆ, ਪਿੱਛੇ ਸਰੋਂ ਦੇ ਬੂਟੇ ਝੱਲ ਮਾਰਨ ਡਈ ਤੋਂ ਬੈਠਾ। ਆ ਕਰਿਆ ਸਰਦੀ 'ਚ ਵੀ ਉਹ ਇੰਜ ਕਰੀ ਜਾ ਰਹੀ ਹੈ। ਬੇਸਿਕਲੀ ਉਹਨੂੰ ਵੀ ਹੱਥ ਪਈ ਸੀ। ਨਹੀਂ ਬੇਸਿਕਲੀ ਉਹਨੇ ਹਵਾਸ ਤੇ ਨਹੀਂ ਸੀ ਮਾਰ ਰਹੀ, ਉਹ ਮੱਖੀ ਕੀ ਨਹੀਂ ਸੀ ਬੈਨ ਦੇ ਰਹੀ। ਚੂਰੀ ਤੇ ਉਹ ਨਹੀਂ, ਚੂੜੀ ਕਿਹੜੇ ਵੇਚਣੀ ਲਾਈ ਸੀ ਉਹਨੇ, ਇਹ ਨਹੀਂ ਗੱਲ। ਲੋਰੀ ਗੁੜਾ ਲਾਇਆ ਸੀ ਉਹਨੇ। ਹੈ ਬੋਗਾ ਬਾਜ਼ੀ ਕਰ ਰਹੇ ਸੀ। ਤਾਜੇ ਟਰਾਲੀ ਨਹੀਂ ਆਈ। ਅੱਜ ਨਹੀਂ ਕਰਮ ਹੋ ਗਿਆ। ਉਹਨੂੰ ਪਤਾ ਲੱਗ ਗਿਆ ਵੀ ਹੁਣ ਪੱਕੇ ਹੋ ਗਏ ਹੁਣ ਮਾਸ਼ਾਅੱਲਾ। ਉਹਨੇ ਕੋਸ਼ਿਸ਼ ਕੀਤੀ ਭਜਾਉਣ ਦੀ। ਲਓ ਜੀ, ਖਾਨ ਸਾਹਿਬ ਅੱਜ ਓਕੇ। ਬਚ ਕੱਲ ਗੋਭੀ ਦੱਸਣੀ ਆ। ਯਾਰ ਪਹਿਲੇ ਮੇਰੀ ਪਿੰਡੀ ਤੇ ਸਿੱਧੀ ਕਰਾਓ। ਅਜੇ ਤੇ ਹੋ ਜਾਂਦੀ, ਮੈਂ ਕੱਲ ਦਾ ਦੱਸਣ ਲੱਗਾ। ਖਾਨ ਸਾਹਿਬ ਦੱਸੀ ਜਾਂਦੇ ਕੋਈ ਆਈਟਮ ਲੈ ਕੇ ਵੀ ਆਉਣੀ ਆ। ਨਹੀਂ ਲੈ ਕੇ ਨਹੀਂ ਆਉਣੀ, ਇੱਥੇ ਪਕਾਉਣੀ। ਇੱਥੇ ਪਕਵਾਉਣੀ ਆ। ਸਾਨੂੰ ਕੋਈ ਜੀ ਚਾਹੀਦਾ ਐਸਾ
ਜਿਹੜਾ ਇਹ ਪੂਰਾ ਨਿਜ਼ਾਮ ਕਰਕੇ ਸਾਨੂੰ ਇਹ ਕੋਈ ਜੀ ਲਿਆ ਉਹਨੇ ਤੇਰੇ ਨੇ ਚਰਸੀ ਕਿਵੇਂ ਪਕਾ ਲੈਣੀ ਆ। ਅੱਛਾ ਅੱਜ ਹੀ ਸੁਣ, ਅੱਜ ਮਾਨੀ ਕੁਰਾਨੀ ਗੱਲ ਰੱਬ ਦੀ ਕਸਮ, ਮੈਂ ਤੁਹਾਨੂੰ ਬਾਹਰ ਨਹੀਂ ਦੱਸਿਆ, ਅੱਜ ਥੋੜਾ ਜਿਹਾ ਨਾ ਕੋਈ ਸਰੀਲਾ ਜਿਹਾ ਛੋਟਾ ਗੋਸ਼ਤ ਸੀ ਤੇ ਮੈਂ ਲੈ ਗਿਆ ਜਾਣੇ ਵਾਸਤੇ, ਮੈਨੂੰ ਮੇਰੀ ਮਾਂ ਦੀ ਕਸਮ ਤੁਹਾਡੇ ਲੈ ਕੇ ਆਏ ਅੱਜ। ਕਿਸਮਤ, ਮੈਂ ਕਿਹਾ ਮੈਂ ਤੇ ਥੋੜਾ ਥੋੜਾ ਖਾਵਾਂਗੇ, ਕਿਤੋਂ ਸੀਨ ਸੀ ਤੇ ਭੁੱਖੇ ਨੂੰ ਲੱਗੀ ਸੀ ਲੂਰਾ ਖਾ ਗਿਆ ਆਵਾਜ਼ ਭਾਜੀ ਬਿਲ ਫੇਰ ਠਹਿਰ ਜਾ ਫੇਰ ਨਹੀਂ ਇੰਨਾ ਵੀ ਨਹੀਂ ਉਹਨੇ ਖਾਦਾ, ਪੂਰੀ ਹੋ ਗਏ ਉਹ। ਹਾਂ। ਨਹੀਂ ਨਹੀਂ ਯਾਰ ਮਾਫੀ ਮਰਵਾਉਣ ਲੱਗੇ ਸੀ ਸਾਥ ਨਹੀਂ ਨਹੀਂ ਅੱਲਾ ਜਾਨ। ਲੇਕਿਨ ਉਸਤਾਦ ਜੀ ਤੁਹਾਡੀ ਤਬੀਅਤ ਅਗਰ ਭਿੰਡੀ ਖਾ ਕੇ ਖਰਾਬ ਹੋਈ ਨਾ 100 ਵਾਲੀ ਖਾ ਕੇ ਖਰਾਬ ਹੋਈ, ਜਿਹੜੀ ਖਾਸ ਸਾਨੂੰ ਦੱਸਿਆ ਖਾ ਕੇ ਖਰਾਬ ਹੋ ਨਹੀਂ ਸਕਦੀ ਤਬੀਅਤ। ਰਚਾ 100 ਵਾਲੀ ਖਾਦੀ ਹੈ ਤੇ ਲੁਗੀ ਪੈ ਗਈ ਨਾ ਜੀ। ਮੈਂ ਉਹਨੂੰ ਫੁੱਫੋ ਆਪਣੇ ਨੂੰ ਪੁੱਛਿਆ ਦਾਦੀ ਨੂੰ, ਉਹ ਆਓ ਯਾਰ ਉਹ ਮਾਂ ਜੀ ਦਾ ਤੇ ਮੈਂ ਦੱਸ। ਕਿਹਾ ਵੀ ਇਹ ਕੀ ਆ। ਕੀ ਜਾਦੂ ਆ। ਅੱਛਾ ਹੁਣ ਇੱਕ ਹੋਰ ਗੱਲ ਹੁੰਦੀ ਆ, ਓਏ ਬਰੀਕ ਗੱਲ, ਭਾਜੀ ਨਹੀਂ ਸਮਝ ਨਾ 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 ਅਗਲੀ ਗੱਲ ਸੁਣ ਲਾ ਤੁਸੀਂ, ਤੁਹਾਡੇ ਦਿਮਾਗਾਂ 'ਚ ਵੀ ਨਹੀਂ ਹੋਏਗੀ ਕਿ ਇਹ ਵੀ ਗੱਲ ਹੁੰਦੀ ਇੱਕ। ਜਿਸ ਔਰਤ ਨੇ 1.5-2 ਘੰਟੇ 1-2 ਪਰੌਠਿਆਂ ਤੇ ਮਿਹਨਤ ਕੀਤੀ ਹੈ, ਹੁਣ ਜਾਂ ਪਿੰਡੀ ਜਾਂ ਜੋ ਵੀ, ਹੁਣ ਉਹਨੇ ਕਰਕੇ ਸਾਰਾ ਆਪਣੇ ਖਾਵੰਦ ਦੀਆਂ ਭਰਾ ਜਾਂ ਪੁੱਤੀਆਂ ਉਹਦੇ ਅੱਗੇ ਰੱਖਤਾ ਵਾ। ਹਾਂ ਹਾਂ ਹਾਂ। ਉਹ ਵੀ ਜੇ ਅਕਲਮੰਦ ਹੋਊ। ਜ਼ਿੰਦਗੀ 'ਚ ਕਦੀ ਉਥੋਂ ਉੱਠ ਕੇ ਨਹੀਂ ਜਾਊਗੀ, ਤੇਰਾ ਮੂੰਹ ਨੇ ਵੇਖਣਾ ਮੈਂ ਵੀ ਜਦੋਂ ਬੁਰਕੀ ਅੰਦਰ ਜਾਂਦੀ ਉਹ ਕ੍ਰੈਡਿਟ ਵੀ ਲੈਂਦੀ ਆ। ਯਾਰ ਵੱਡੀ ਕਦੀ ਨਹੀਂ ਹੋਊਗਾ ਕਿ ਪਰੌਠਾ ਤੇਰੇ ਅੱਗੇ ਰੱਖ ਕੇ ਆ ਬਾਹਰ ਜਾ ਕੇ ਭਾਂਡੇ ਧੋਣ ਲੱਗ ਪਏ, ਨਾ। ਮੈਂ ਵੇਖਿਆ, ਜਾਂ ਫਿਰ ਉਹ ਕਹਿਣਗੇ ਜੇ ਕੋਈ ਕੂੜ ਹੋਵੇ ਨਾ ਖਾਣ ਵਾਲਾ ਤੇ ਉਹਨੂੰ ਕੀ ਕਹਿਣਗੀਆਂ, ਤੇ ਜੇ ਕੋਈ ਬਰੀਕ ਹੋਵੇ ਤੇ ਉਹਨੂੰ ਕੀ ਕਹਿਣਗੇ, ਸਾਡੀਆਂ ਦੇਖੀਆਂ ਅਸੀਂ ਮਾਈਆਂ ਏ। ਜੇ ਤੇ ਉਹਨੇ ਉਹਦੀ ਤਬੀਅਤ ਦੇ ਮੁਤਾਬਕ ਖਾਧਾ ਤੇ ਨਾਲ ਗਿਆ ਉੱਤੇ ਜਿਉਂਦਾ ਰਵੇ ਮੌਲਾ ਔਲਾਦ ਦੇ ਭਾਗ ਲਾਏ। ਤੇ ਜੇ ਕੋਈ ਤੁਹਾਡੇ ਵਰਗਾ ਵਾ ਜੱਟ, ਆਹੋ, ਤੇ ਜੇ ਉਹਨੇ ਖਾਧਾ ਉਹਨੇ ਕਿਹਾ ਕਾਕਾ ਛਾਪਾ ਉਹਦੇ ਕਰ ਭਲਾ ਹੋਵੇ, ਚਲੋ ਅੱਲਾ ਦੀ ਕਸਮ। ਉਹ ਹੁਣ ਉਹ ਜਿਹੜੀ ਉਹ ਮੈਂ ਮਰ ਜਿਹੜੀਆਂ ਬੀਵੀਆਂ ਜਾਂ ਮਾਵਾਂ ਜਿਹੜੀਆਂ ਪੜਾਉਂਦੀਆਂ ਸੀ, ਜਾ ਪੁੱਤ ਹੁਣ ਉਹ ਫੁੱਫੋ ਮੇਰੀ ਨਾਲ ਸਿਰ ਤੇ ਬੈਠੀ ਆ ਇਹ ਕ੍ਰੈਡਿਟ ਲੈਣ ਲਈ। ਉਹ ਜਿਹੜੀ ਇੱਕ ਗੱਲ ਹੁੰਦੀ ਹੈ ਨਾ, ਉਹ ਮਿਹਨਤ ਕਰ ਰਹੀਆਂ ਨੇ 2 ਘੰਟੇ, ਹਾਂਜੀ ਵੀ ਉਹਨੇ ਇੰਜ ਕਰਕੇ ਉਹਨੇ ਬੁਰਕੀ ਮੂੰਹ ਚ ਪਾਈ ਆ, ਉਹਨੇ ਨਾ ਪੈਸੇ ਲੈਣੇ ਨਾ ਉਹਨੇ ਤੈਨੂੰ ਕਹਿਣਾ ਮੈਨੂੰ ਹੁਣ ਚੂੜੀਆਂ ਲੈ ਦੇ ਸੋਨੇ ਦੀਆਂ, ਮੈਂ ਤੈਨੂੰ ਪਰਾਠਾ ਪਕਾ ਕੇ ਦਿੱਤਾ, ਨਾ। ਉਹਨੇ ਜਿਹੜੀ ਤੇਰੀ ਦਾਦ ਨਜ਼ਰਾਂ ਚੋਂ ਜਾਣੀ ਨਾ ਤੇ ਤੇਰਾ ਮੂੰਹ ਬਣਨਾ ਹੈ ਕਰਕੇ, ਉਹ ਉਹਦੀ ਤਲਬਗਾਰ ਆ। ਵਾਹ ਵਾਹ। ਹਾਏ। ਜੈਨੂਨ ਉਹ ਦਾਦ ਉਹਨੇ ਉਹ ਲੈਣੀ ਆ। ਵਾਹ ਵਾਹ। ਓਏ ਹੋਏ ਹੋਏ। ਕਿਉਂ ਉਹ ਮਾਂ ਜਿਹੜੀ ਹੁੰਦੀ ਸੀ, ਪੱਖਾ ਚੱਲਦੀ ਸੀ, ਉਹ ਕਿਤੇ ਰੋਟੀ ਖਾਣ ਲੱਗਾ ਟੀਕਾ ਲਾਇਆ ਹੁੰਦਾ ਮੁੰਡੇ ਨੂੰ? ਨਹੀਂ, ਉਹ ਚੱਲਦੀ ਤਦ ਹੁੰਦੀ ਸੀ ਕਿ ਮੇਰੀ ਮਿਆਰ ਨੂੰ ਸਮਝਦਾ ਤੇ ਮੇਰੀ ਚੀਜ਼ ਦਾ ਨੇ ਮੁੱਲ ਪਾਇਆ। ਪੁੱਤ ਹੋਰ ਦਵਾਂ ਪਾਣੀ, ਹੋਰ ਆਹ ਲੈ ਲਾ, ਆਹ ਲੈ ਲਾ, ਪੁੱਤ ਨਹੀਂ ਕੁੜੀਏ ਠੰਡਾ ਲਿਆ। ਉਹ ਸੀ ਅੱਛਾ ਹੁਣ ਕਈ ਔਰਤਾਂ ਜਿਹੜੀਆਂ ਹੁੰਦੀਆਂ ਨਾ ਸੁਲਝੀਆਂ, ਉਹਨਾਂ ਨੇ ਨਾਲ ਬੈਠੇ ਨਾ ਖਾਣਾ ਨਹੀਂ, ਤੇ ਜਦੋਂ ਉਹਨੂੰ ਕਹਿਣਾ ਨਾ ਤੂੰ ਵੀ ਲੈ ਲਾ, ਮੈਂ ਖਾਣੀ ਤੁਸੀਂ ਖਾਓ, ਉਹਨੇ ਕੀ ਕਰਨਾ, ਬੁਰਕੀ ਵੀ ਉਹਨੇ ਆਪ ਬਣਾਉਣੀ ਆ। ਉਹਨੇ ਬੈਠੀ ਬੈਠੀ ਨੇ ਕੀ ਕਰੀ ਜਾਣਾ, ਗਲਾਸ ਐਨੂੰ ਕਰ ਦੂ, ਪੌਣਾ ਸੇ ਤਾਂ ਐਂ ਕਰ ਦੂ, ਉਹਨੂੰ ਇੰਜ ਕਰ ਦੂ, ਐ ਛਾਬੀ ਅੱਗੇ ਕਰ ਦੂ, ਯਾਨੀ ਨਿੱਕੇ ਨਿੱਕੇ ਕੰਮ ਜਿਹੜੇ ਨਾ ਉਹਨੇ ਉਹ ਕਰਨੇ ਨੇ, ਹਾਏ ਹਾਏ। ਉਹ ਰਚਾਓ ਆ। ਤੇ ਜਿਹੜਾ ਕੂੜ ਉਹਨੂੰ ਇਹ ਕਹੀ ਜਾਣਾ ਉਹਨਾਂ ਨੇ, ਬੀਬੀ ਨੇ, ਉਹ ਤਾਂ ਛੰਨੀ ਵੀਰ ਕਰਦੇ ਤੇਰਾ ਭਲਾ ਹੋਵੇ, ਆ ਵੀ ਫੜਾ, ਆ ਵੀ ਫੜਾ, ਉਹਦੇ ਕੋਲ ਕੱਲਾ ਪੋਣਾ ਰਹੇ। ਮੈਂ ਦੇਖਿਆ ਆਪਣੀਆਂ ਅੱਖਾਂ। ਥੋੜੇ ਰਾਜ ਕਰਕੇ ਉੱਠ ਪਤਾ। ਹਾਂ, ਤੇ ਸਾਰਾ ਕੁਝ ਚੁੱਕ ਕੇ ਕਹਿਣਾ ਕਿ ਬਾਹਰ ਕੁੰਡਾ ਲਾ ਦੇ, ਆਪ ਹੀ ਚਲੇ ਜੂ। ਆਹੋ ਹੁਣ ਭੁੱਖ ਲੱਗੀ ਆ ਸਾਜੀ। ਜੇ ਜੱਟ ਹੋਵੇ ਇਦਾਂ ਦਾ। ਹਾਏ ਨਹੀਂ ਨਹੀਂ ਯਾਰ, ਇਹਦੇ ਚ ਸਹੀ ਗੱਲ ਆ, ਇਹਦੇ ਚ ਇਹ ਕੋਈ ਨਹੀਂ ਜ਼ਰੂਰਤ ਵੀ ਖਾਨ ਸਾਹਿਬ ਦੇ ਘਰ ਹੀ ਦਾ ਬਣਦੇ। ਓਏ ਹੋਏ, ਖਾਨ ਜਿਹੜਾ ਵੀ ਇੱਕ ਫੀਲਿੰਗ ਦਾ ਨਾਮ ਆ ਯਾਰ। ਤੈਨੂੰ ਸਰਦੀ ਲੱਗਦੀ ਆ, ਤੂੰ ਬਰੀਕ ਆਦਮੀ ਹੈ, ਤੈਨੂੰ ਸਰਦੀ ਮਹਿਸੂਸ ਹੁੰਦੀ ਹੈ, ਬਹੁਤੀ ਗਰਮੀ ਮਹਿਸੂਸ ਹੁੰਦੀ ਹੈ, ਅੰਬ ਤੈਨੂੰ ਚੰਗੇ ਲੱਗਦੇ ਆ, ਅੱਛਾ ਸਾਲਨ ਚੰਗਾ ਲੱਗਦਾ। ਆਓ ਡਿਫਾਈਨ ਕਰ ਦਈਏ, ਹਾਂ ਡਿਫਾਈਨ ਕਰ ਦਈਏ। ਮਸਲਨ 1 ਮਿੰਟ 2 ਮਿੰਟ ਦਿਓ। ਮਸਲਨ ਕਈ ਕਹਿਣਗੇ ਯਾਰ ਤੂੰ ਖਾਨ ਸਾਹਿਬ ਵਾਲਾ ਕੰਮ ਕਰਦਾ, ਯਾਨੀ ਕਿ ਖਾਨ ਸਾਹਿਬ ਹੈ ਨਹੀਂ ਕੰਮ, ਇੱਕ ਕੋ ਫਿਤਰਤ ਹੈ। ਹਾਂ ਹਾਂ ਬਰੀਕ ਇੱਕ ਰੋਲ ਆ, ਪਿਆਰ ਇੱਕ ਰੋਲ ਆ, ਖਾਨ ਸਾਹਿਬ ਕੌਮ ਨਹੀਂ ਇੱਕ ਰੋਲ ਆ ਕਿ ਅਗਲਾ ਕਹਿੰਦਾ ਇਸ ਵਾਸਤੇ ਤੁਸੀਂ ਵੀ ਪਕਾ ਸਕਦੇ ਹੋ, ਇਹ ਵੀ ਪਕਾ ਸਕਦੇ ਨੇ, ਵਾਈਂਡਅਪ ਵਾਲੇ ਪਾਸੇ ਜਾ ਰਹੇ ਨੇ ਨਾ, ਇਹ ਵੀ ਪਕਾ ਸਕਦੇ ਨੇ, ਤੁਸੀਂ ਵੀ ਪਕਾ ਸਕਦੇ ਹੋ। ਲੇਕਿਨ ਉਹ ਅਕੀਦਤ, ਉਹ ਨੀਅਤ ਇਹਨਾਂ ਵਾਲੀ ਨਹੀਂ ਹੁੰਦੀ ਜ਼ਰਾ। ਕਿਉਂਕਿ ਮੈਂ ਤੁਹਾਨੂੰ ਦੱਸਦਾ ਨਾ ਕਿ ਕਈ ਬੰਦੇ ਨਾ ਮਤਲਬ ਅਰਬਪਤੀ ਹੁੰਦੇ ਆ, ਅੱਧਾ ਬਰਗਰ ਮੂੰਹ ਜਾ, ਕਾਰ ਦਾ ਬੂਹਾ ਖੋਲੇ, ਉਧਰ ਨਾ ਇੱਧਰ ਨਾ ਪਤਾ ਉਹਨਾਂ ਨੂੰ ਰੋਟੀ ਖਾਣ ਦਾ ਟਾਈਮ ਨਾ ਬਹਿਣ ਦਾ ਟਾਈਮ। ਰੋਟੀ ਦਾ ਕੱਪੜਾ ਹੀ ਇੰਜ ਦਾ ਵਿਛਾਣਾ, ਪਹਿਲੇ ਤੇ ਕੱਪੜੇ ਕਿਹੜੇ ਪਾਣੇ, ਬਹਿਣਾ ਕਿੱਦਾਂ ਵਾ, ਚੌਂਕੜੀ ਮਾਰਨੀ ਯਾਰ, ਰੋਟੀ ਐਵੇਂ ਹੀ ਆ। ਗੱਲ ਵੀ ਸਹੀ ਹੈ। ਹਾਏ ਹਾਏ। ਗੱਲ ਵੀ ਜਿਹਦੀ ਖਾਤੇ ਤੁਰੇ ਫਿਰਦੇ ਆ। ਥੱਲੇ ਪਹਿਲੇ ਦਰੀਆਂ ਸੀ, ਫਿਰ ਖਲੋ ਕੇ ਖਾਣ ਲੱਗ ਪਏ। ਨਹੀਂ 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 ਨਹੀਂ, ਕਿਉਂ ਗਿਆ ਸੀ ਅੱਜ ਤੋਂ 100 ਸਾਲ ਪਹਿਲੇ? ਖਾਣਾ ਪਹਿਨਣਾ ਇਹ ਕਿਸੇ ਕਿਸੇ ਨੂੰ, ਹਾਏ ਹਾਏ। ਖਾਣਾ 100 ਸਾਲ ਪਹਿਲੇ ਆ। ਪਹਿਨਣਾ ਕਿਸੇ ਕਿਸੇ ਨੂੰ ਆਉਂਦਾ। ਹਾਂ ਹੁਣ ਕਈ ਬੰਦੇ ਇਦਾਂ ਦੇ ਹੁੰਦੇ ਐਵੇਂ ਕਰ,
मैं जा रहा हूँ पर ये रुका ये चाहे इसको छोड़ने मैंने एक किते बंदा ਉਹ ਹੁੰਦਾ 3 ਦਿਨ ਪਲਾਨ ਬਣਨ ਦੇ ਹੁੰਦਾ ਕਿ ਯਾਰ ਕੱਲ ਫੇਣੀਆਂ ਪਕਾਉਣੀਆਂ ਇਹਦਾ ਨਾ 3 ਦਿਨ ਪਲੈਨਿੰਗ ਇਹਦਾ ਨਾ ਹਾਏ ਹਾਏ ਕਿ ਦੁੱਧ ਡੋਗਰਾਂ ਦਾ ਲੈਣਾ ਵਾ ਅੱਛਾ ਜੀ ਉਹਦੇ ਉੱਤੇ ਮਲਾਈ ਹੋਵੇ ਠੀਕ ਆ ਜੀ ਚੀਨੀ ਦੀ ਕੀ ਬਿਦਾਰ ਆ ਓਏ ਅਸੀਂ ਤੇ ਰੋਟੀ ਏਦਾਂ ਖਾਣੇ ਇੰਨੇ ਫਿਕਰ ਨਾਲ ਖਾਣੇ ਜੋ ਬਾਈਪਾਸ ਹੋਣ ਦੇ ਹੁੰਦੇ ਡਾਕਟਰਾਂ ਦੇ ਆਲੇ ਦੁਆਲੇ ਬੈਠੇ ਯਾਰ ਰੋਟੀ ਆ ਮੈਂ ਸੱਲੀ ਨਾਲ ਖਾਓ ਰੋਟੀ ਆਪ ਜੀ ਨਹੀਂ ਉਹ ਫਿਕਰ ਹੁੰਦੀ ਹਾਏ ਹਾਏ ਨਾ ਖੈਰ ਕਰ ਦੇਵੇ ਬਸ ਲਓ ਜੀ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਵਾਂ ਖਾਨ ਸਾਹਿਬ ਗਏ ਨੇ ਵਾਸ਼ਰੂਮ ਬਾਬਰ ਕੁਰੈਸ਼ੀ ਸਾਹਿਬ ਸੱਚੀ ਗੱਲ ਦੱਸਦਾ ਮਤਲਬ ਇਹ ਗੱਲ ਹੈ ਫੈਸਲਾਬਾਦ ਪੰਜਾਬ ਇੰਡੀਆ ਹਿੰਦ ਸਿੰਧ ਚ ਜਿਹੜੇ ਖਾਸ ਲੋਕ ਨੇ ਜੁਗਤ ਨੂੰ ਸਮਝਣ ਵਾਲੇ ਗੱਲ ਨੂੰ ਸਮਝਣ ਵਾਲੇ ਉਹ ਬਾਬਰ ਕੁਰੈਸ਼ੀ ਨੂੰ ਜਾਣਦੇ ਨੇ ਬਲਕਿ ਮਦਾਹ ਨੇ ਨਾ ਮਦਾਹ ਨੇ ਫੈਨ ਨੇ ਪ੍ਰੋਬਲਮ ਥੋੜੀ ਜਿਹੀ ਇਹ ਸੀ ਕਿ ਕੈਮਰੇ ਦੀ ਝਿਜਕ ਸੀ ਠੀਕ ਸੀ ਇੱਕ ਦੋ ਵਾਰੀ ਅੱਗੇ ਵੀ ਟਰਾਈ ਕੀਤੀ ਜਾਨੀ ਸਿਟੀ ਜਦੋਂ ਮੈਂ ਆਊਟਡੋਰ ਕਰਦਾ ਸੀ ਉਦੋਂ ਵੀ ਟਰਾਈ ਕੀਤੀ ਲੇਕਿਨ ਨਹੀਂ ਬਹੁਤਾ ਇਹਨਾਂ ਨੂੰ ਮੈਂ ਇਸ ਤੋਂ ਨਹੀਂ ਖਿੱਚਿਆ ਕਿ ਬਾਬਰ ਕੁਰੈਸ਼ੀ 100% ਆ ਨਾ ਤੇ ਸ਼ੋਅ 'ਚ ਆ ਕੇ 20% ਨੇ ਨਹੀਂ ਉਹ ਝਾਕਾ ਕਿੱਦਾਂ ਲੱਥੇ ਇਹਨਾਂ ਦਾ ਕਿੱਦਾਂ ਲੱਥੇ ਕਿੱਦਾਂ ਉਹੀ ਬਾਬਰ ਕੁਰੈਸ਼ੀ ਮਿਲੇ ਜਿਹੜਾ ਕਿਸੇ ਮਤਲਬ ਬਾਹਰ ਚਾਲੇ ਹੋਟਲ ਤੇ ਬੈਠਾ 5 7 8 ਬਾਣੇ ਸਿਰਫ ਇੰਜ ਸੁਣ ਰਹੇ ਨੇ ਇਹਨੂੰ ਤੇ ਭਾਈ ਗੱਲ ਨਹੀਂ ਮੁੱਕਣ ਦੇ ਰਿਹਾ ਸਵੇਰ ਪੈ ਗਈ ਹੈ ਤੇ ਵੱਖੀਆਂ ਟੁੱਟੀਆਂ ਪਈਆਂ ਸਾਰਿਆਂ ਦੀਆਂ ਉਹ ਕਿੱਦਾਂ ਮੈਂ ਤੁਹਾਨੂੰ ਮਿਲਾਵਾਂ ਲੇਕਿਨ ਥੋੜੇ ਜਿਹੇ ਕੰਮ ਹੋਏ ਉਸਤਾਦ ਜੀ ਪਹਿਲਾ ਸ਼ੋਅ ਜਿਹੜਾ ਤੁਸੀਂ ਵੇਖਿਆ ਸੀ ਨਾ ਇਹਨਾਂ ਦਾ ਉਹਦੇ 'ਚ ਦੇਖਣਾ ਤੁਹਾਨੂੰ ਫੀਲ ਹੋਏਗਾ ਕਿ ਉਹਦੇ 'ਚ ਨਾ ਥੋੜਾ ਜਿਹਾ ਹੈ ਸੀ ਦੂਜੇ 'ਚ ਠੀਕ ਹੋ ਗਏ ਤੀਜੇ 'ਚ ਯਾਨੀ ਮੇਰਾ ਮਕਸਦ ਇਹ ਹੈ ਕਿ ਤੁਹਾਡੇ ਤੱਕ ਇਸ ਬੰਦੇ ਨੂੰ ਮੈਂ ਪਹੁੰਚਾ ਦੇ ਜ਼ਾਇਆ ਨਾ ਹੋਵੇ ਯਾਰ ਕਸਮੇ ਬਈ ਇਸ ਤੋਂ ਅਸੀਂ 5 ਜਣੇ ਬੇਸ਼ੱਕ ਅੱਧਾ ਘੰਟਾ ਚੁੱਪ ਵੀ ਬੈਠੇ ਰਹੀਏ ਖੈਰ ਇਹ ਸ਼ੋਅ ਦੀ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹੁਣ ਤੁਸੀਂ ਖਬਰਦਾਰ ਬੋਲਣਾ ਨਹੀਂ 5 ਮਿੰਟ ਤੁਸੀਂ ਨਹੀਂ ਬੋਲਣਾ 5 ਮਿੰਟ ਫਿਰ ਮੈਂ ਬੋਲਣਾ ਵਾ ਉਹ ਮੈਨੂੰ ਇਹ ਦੱਸੋ ਰਿਕਾਰਡਿੰਗ ਕਿ ਚੁੱਪਾ ਜੀ ਮੈਂ ਤਾਂ ਡਰਿਆ ਪਿਆ ਯਾਰ ਹਾਂ ਇਹ ਰਿਕਾਰਡਿੰਗ ਅੱਛਾ ਇਸ ਭਾਈ ਨੂੰ ਇੱਕ ਤਾਂ ਇਹ ਵੀ ਬੜਾ ਕਹਿੰਦੇ ਮੈਨੂੰ ਇਸ ਸ਼ੋਅ ਦੀ ਇਹ ਨਹੀਂ ਸਮਝ ਲੱਗਦੀ ਅੱਛਾ ਹੁਣ ਹੁੰਦਾ ਕੀ ਹੈ ਨਾ ਮੈਂ ਯਾਰ ਹੁਣ ਮੈਨੂੰ ਲੱਗਾ ਵੀ ਮੈਨੂੰ ਵੈਸੇ ਹੀ ਕਹਿੰਦੇ ਆ ਨਹੀਂ ਵੈਸੇ ਨਹੀਂ ਕਹਿ ਅੱਛਾ ਕੱਲ ਮੈਂ ਗੁੱਸੇ ਦੀ ਮੈਂ ਕਿਹਾ ਬੜੀ ਮੁਨਾਫਰ ਕਰ ਲਗਾ ਤੁਹਾਡੀ ਬੈਠ ਅੱਛਾ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਕਾਰਡਿੰਗ ਹੋ ਰਹੀ ਹੈ ਜਾਂ ਵੈਸੇ ਹੀ ਬੈਠੇ ਇਹ ਰਿਐਲਿਟੀ ਆ ਸਾਡਾ ਉਹ ਹਿਸਾਬ ਹੁੰਦਾ ਯਾਨੀ ਤੁਸੀਂ ਦੇਖਿਆ ਕਿ ਬੰਦ ਵੀ ਹੋਣਾ ਤੇ ਅਸੀਂ ਉਂਝ ਹੀ ਗੱਲਾਂ ਕਰਨ ਡਏ ਅੱਛਾ ਹੁਣ ਕੀ ਗੱਲ ਆ ਮੈਂ ਤਾਂ ਨਾਜ਼ਰੀਨ ਦੱਸਦਾ ਕਿ ਅੱਛਾ ਹਾਲੇ ਇੱਕ ਕੰਮ ਰਹਿ ਗਿਆ ਮੈਂ ਤੁਹਾਨੂੰ ਇਹਨਾਂ ਦਾ ਤਾਰਫ ਕਰਾ ਦੇਵਾਂ ਇਹਨਾਂ ਨੂੰ ਤਾਂ ਤੁਹਾਡਾ ਹੋ ਗਿਆ ਭਲਾ ਹੋਵੇ ਪਤਾ ਲੱਗ ਗਿਆ ਉਹਨਾਂ ਨੂੰ 2-3 ਸ਼ੋਅ ਪਤਾ ਲੱਗ ਗਿਆ ਤੁਹਾਨੂੰ ਇਹਨਾਂ ਦਾ ਤੁਸੀਂ ਇਹਨਾਂ ਨੂੰ ਸਮਝਦੇ ਹੋ ਕਿ ਉਹੀ ਆਡੀਅנס ਦਾ ਜਿੱਦਾਂ ਹਰ ਇੱਕ ਦੀ ਹੁੰਦੀ ਨਹੀਂ ਉਹ ਨਹੀਂ ਹੈ ਹਾਏ 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 ਇਹ ਪਰਾਠਾ ਟੈਪ ਹੀ ਹੈ ਇਹ ਪਰਾਠਾ ਵਾ ਕਸਮੇ ਖੁਦਾ ਦੀ ਨਾਜ਼ਰੀਨ ਗੁਜ਼ਾਰਿਸ਼ ਉੱਧਰ ਆ, ਮੈਂ ਮਰ ਗਿਆ ਮੈਨੂੰ ਮਾਫ ਅੱਛਾ ਸਰਕਾਰ ਗੁਜ਼ਾਰਿਸ਼ ਇਹ ਹੈ ਤੁਸੀਂ ਸਾਡੇ ਇੰਤਹਾਈ ਕਾਬਲੇ ਇਹਤਰਾਮ ਨਵੀਂ ਜਗ੍ਹਾ ਜਿਹੜੀ ਹੁੰਦੀ ਹੈ ਨਾ ਯਕੀਨ ਕਰੋ ਉੱਥੇ ਨਾ ਬਹਿ ਹੁੰਦਾ ਨਾ ਖਲੋ ਹੁੰਦਾ ਨਾ ਬੋਲ ਹੁੰਦਾ ਲੇਕਿਨ ਇਹਨਾਂ ਦੀ ਮੁਹੱਬਤ ਇਹਨਾਂ ਦਾ ਪਿਆਰ ਔਰ ਮੈਂ ਤਕਰੀਬਨ ਕੁਝ 60 ਸਾਲ ਕੰਮ ਕਰਨ ਤੋਂ ਬਾਅਦ ਕੈਮਰੇ ਤੋਂ ਇਲਾਵਾ ਹੀ ਕੀਤਾ ਹਸਾਇਆ ਮੈਂ ਮਨੋਵਰ ਜ਼ਰੀਫ ਤੋਂ ਬਹੁਤਾ ਕੰਮ ਮੈਂ ਅਮਿਤਾਭ ਬੱਚਨ ਤੋਂ ਬਹੁਤਾ ਕਰ ਲਿਆ ਲੇਕਿਨ ਕੀਤਾ ਕਿੱਥੇ ਪਸੇ ਪੜਦਾ ਲੇਕਿਨ ਇਹਨਾਂ ਲੋਕਾਂ ਦੀ ਮੁਹੱਬਤ ਇਹਨਾਂ ਦਾ ਪਿਆਰ ਇਤਨੀ ਅੱਛੀ ਆਡੀਅנס ਮੈਂ ਆਡੀਅנס ਨੂੰ ਸਲੂਟ ਕਰ ਰਿਹਾ ਮੇਰੇ ਮਸਕੀਨ ਨੂੰ ਕਬੂਲ ਕਰਦੇ ਰਹਿਣਾ ਥੈਂਕ ਯੂ ਜਾਨੀ ਸਾਹਿਬ ਵਾਸਤੇ ਹੁਣ ਮੈਂ ਤੁਹਾਨੂੰ ਇਹਨਾਂ ਦੀ ਗੱਲ ਦੱਸਾਂ ਹੈਰਾਨ ਕਰਦੇ ਆ ਤੁਹਾਨੂੰ ਤੁਸੀਂ ਲਤੀਫਾ ਸੁਣਿਆ ਕਹਿੰਦਾ ਤੈਨੂੰ ਹੈਰਾਨ ਪਰੇਸ਼ਾਨ ਕਰਦੇ ਉਹ ਤਾਂ ਮਾੜਾ ਵਾ ਆਹੋ ਨਹੀਂ ਸੁਣਿਆ ਮੈਂ ਸੁਣਾ ਦਿੰਦਾ ਇਹਨਾਂ ਨੂੰ ਅੱਛਾ ਉਹ ਲੈ ਆ ਕੇ ਉਹਨੇ ਕਿਹਾ ਬਾਂਕੇ ਮੀਆਂ ਬੋਲ ਰਿਹਾ ਕਹਿੰਦਾ ਤੂੰ ਬਾਜੀ ਆ ਬੋਲ ਰਹੀ ਆ ਮੈਂ ਉਹ ਵੀ ਸੁਣਾਤਾ ਸੀ ਅੱਛਾ 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 ਇਹ ਘਰ ਵਾਲੀ ਗੱਲ ਆਪਣੀ ਮਾਸ਼ਾਅੱਲਾ ਅੱਛਾ ਹੁਣ ਵੈਰੀ ਗੁੱਡ ਇੱਕ ਸ਼ੋਅ ਚੱਲਦਾ ਤੁਸੀਂ ਦੇਖਿਆ ਅੱਜ ਤੱਕ ਤੁਹਾਨੂੰ ਮਾਸ਼ਾਅੱਲਾ ਇੰਨੀ ਜ਼ਿੰਦਗੀ ਹੋ ਗਈ ਟੀਵੀ ਸ਼ੋਅ ਚੱਲਦਾ ਹੋਵੇ ਤੁਸੀਂ ਕਹਿ ਦਿਓ ਅਸਲਾਮ ਅਲੈਕਮ ਨਾਜ਼ਰੀਨ ਤੇ ਉਸ ਤੋਂ ਬਾਅਦ ਚੁੱਪ ਕਰ ਜਾਓ ਓਏ ਹੋਏ ਤੇ 2 ਮਿੰਟ 4 ਮਿੰਟ 8 ਮਿੰਟ 10 ਮਿੰਟ ਚੁੱਪ ਰਹੋ ਤੁਹਾਡਾ ਕੀ ਹਾਲ ਹੋਊ ਅੱਲਾਹੁ ਅਕਬਰ ਕੀ ਬਾਤ ਸਭ ਤੋਂ ਪਹਿਲੇ ਉਹਨੇ ਓਏ ਆ ਬਾ ਉਹ ਫਿਰ ਓਏ ਆਡੀਅנס ਹੋ ਪਰੇ ਮੈਂ ਸਾਲ ਹੋ ਗਿਆ ਇਹਨਾਂ ਨੂੰ ਇਜਾਜ਼ਤ ਲੈ ਰਿਹਾ ਕਿ ਮੈਨੂੰ ਇਹ ਸ਼ੋਅ ਬੰਦ ਕਰਕੇ ਨਾ ਕੋਈ ਹੋਰ ਸ਼ੁਰੂ ਕਰ ਲੈਣ ਦਿਓ ਉਹ ਤੇਰਾ ਨਵੇਂ ਸਿਰੇ ਤੇ ਮੈਂ ਕੁਝ ਹੋਰ ਕਰ ਲੈਣਾ ਨਹੀਂ ਸਰ ਮੈਂ ਤਾਂ ਫਿਰ ਇਹੀ ਕਹਾਂਗਾ ਦੇਖੋ ਮੇਰੇ ਕੋ ਮੁਸ਼ਾਹਦਾ ਅਮਾਨੁੱਲਾ ਵਰਗੀ ਸ਼ਖਸੀਅਤ ਕਹਿੰਦੀ ਸੀ ਅੱਲਾਹ ਕਰੀ ਕੇ ਰਹਿਮਤ ਕਰੇ ਕਿੰਗ ਆਫ ਕਾਮੇਡੀ ਯਕੀਨ ਕਰੋ ਮੈਂ ਫਿਰ ਇਹੀ ਕਹਾਂਗਾ ਹਾਲਾਂਕਿ ਮੇਰੇ ਕੋ ਬਹੁਤ ਜ਼ਿਆਦਾ ਖੂਬਸੂਰਤ ਗੱਲਾਂ ਦੀਨੀ ਵੀ ਹੈ ਲੇਕਿਨ ਮੈਂ ਇਹੀ ਕਹਾਂਗਾ ਕਿ ਜਾਨੀ ਸਾਹਿਬ ਦੇ ਤੇ ਰਹਿਮਤ ਆ ਕਰਮ ਆ ਬਗੈਰ ਕਰਮ ਤੋਂ ਜੀ ਕਰਮ ਹੋ ਰਿਹਾ ਕੁਆਲਿਟੀ ਹੋ ਰਿਹਾ
ਕੁਆਲਿਟੀ ਮੁੱਕ ਜਾਂਦੀ ਹੈ, ਕਰਮ ਨਹੀਂ ਮੁੱਕਦਾ। ਹਾਂਜੀ ਵਾਹ ਵਾਹ ਵਾਹ। ਹਾਂਜੀ ਸਾਰੀਆਂ ਹੁੰਦੀਆਂ ਇੱਥੇ ਕੱਲੀ ਬਾਬਾ ਕਹਿੰਦੇ ਮਰੋ। ਚਲ ਠੀਕ ਆ। ਤੁਹਾਡਾ ਸਾਡੇ ਤੇ ਮੇਰੇ ਤੇ ਮੌਲਾ ਦਾ ਇਦਾਂ ਦਾ ਕਰਮ ਆ ਹਾਏ। ਕਿ ਕੋਈ ਵੀਡੀਓ ਬਣਾ ਕੇ ਮੈਨੂੰ ਅਗਰ ਥੋੜਾ ਜਿਹਾ ਉਨੀਕੀ ਵੀ ਕਹਿੰਦਾ ਨਾ ਤੇ ਉਹਨੂੰ ਉਹ ਵੀ ਹਿੱਟ ਹੋ ਜਾਂਦਾ ਵਾ। ਹਾਏ 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 ਇਹ ਕਿਆ ਸੀ? ਵੱਡੀ ਗੱਲ ਆ। ਅਗਲੀ ਕਰ ਦਵਾਂ, ਹਾਂ ਅਗਲੀ ਕਰ ਦਵਾਂ, ਹਾਂ ਭੁੱਲ ਗਈ ਉਹ। ਵਾਕਈ ਅਗਲੀ ਸੀ। ਸਹੀ ਕਹਿ ਰਿਹਾ ਵੀ ਕਿਸੇ ਨੇ ਕਹਿਣਾ ਓਏ ਹਟਣਾ ਹੈ ਵੀਡੀਓ ਬਣਾ ਕੇ ਨਾ ਜਾਨੀ ਨੂੰ 2-4 ਗੱਲਾਂ ਕਰਦੇ ਓਏ ਕੱਖ ਨਹੀਂ ਹੈ ਫਲਾਣਾ ਇਹਦੇ ਮੁੰਡੇ ਕੱਖ ਨਹੀਂ ਤੇ ਉਹਨੂੰ ਵੀ ਵਿਊਜ਼ ਪੈ ਜਾਂਦੇ। ਹਾਏ 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 ਵਾਹ ਵਾਹ ਉਸਤਾਦ ਜੀ ਕੀ ਕਹਿੰਦੇ। ਹਾਂਜੀ ਇਹ ਅੱਜ ਹੋਈ ਹੈ ਜੀ ਗੱਲ, ਇਹ ਅੱਜ ਹੋਈ ਆ। ਕੋਈ ਜਿਹੜੇ ਮੈਂ ਹੁਣ ਨਹੀਂ ਸੀ ਕਰਿਆ ਉਹ ਕਲਿੱਪ ਜੇ ਬਣਾ ਕੇ ਕਰ ਲਏ। ਮੈਂ ਕਾਇਨਾਤ ਦੇ ਹਰ ਫਨਕਾਰ ਨਾਲ ਕਲਿੱਪ ਬਣਾਇਆ ਵਾ। ਸਲੀਮ ਅਲਬੇਲਾ ਜੇ ਉਹ ਫਲਾਂ ਆਬਦ ਮੇਰਾ ਮਾਨ ਸਾਹਿਬ ਰਾਈ ਸਾਹਿਬ ਦੇ ਬੇਟੇ। ਕਿਸੇ ਦਾ ਮੈਨੂੰ 3000 ਆਇਆ, ਕਿਸੇ ਦਾ 2000 ਆਇਆ, ਕਿਸੇ ਦਾ 3000 ਆਇਆ, ਮਨ ਕਿਸੇ ਦਾ 5000 ਆਇਆ। ਬਾਅਦ ਇਹ ਨੇ ਪੂਰੀ ਕਾਇਨਾਤ ਦੇ ਫਨਕਾਰਾਂ ਨਾਲ ਜਿੰਨੀ ਮੇਰੀ ਔਕਾਤ ਸੀ ਮੈਂ ਉਹਨਾਂ ਨਾਲ ਵਿਊ ਕੀਤੇ। ਉਹ ਲਏ ਜਿਹੜੇ ਸ਼ਾਰਟਸ ਬਣਾਉਂਦੇ ਨੇ ਖਾਨ ਸਾਹਿਬ ਆਪਣੇ ਟਿਕਟੌਕ ਤੇ। ਅੱਛਾ ਉਹ ਜਨਾਬ ਲਈ ਕਿਸੇ ਦਾ ਕਿੰਨਾ ਆਇਆ 4000, ਕਿਸੇ ਦਾ 5000, 3000, ਨਹੀਂ ਯਾਰ ਖਾਨ ਸਾਹਿਬ ਏਡੇ ਥੋੜੇ ਨਾ ਕਹੋ, ਵਿੱਚ 200 ਵੀ ਹੈ ਨੇ। 150 ਵੀ ਉਹ ਟਿਕਟੋਕ ਖਰਾਬ ਸੀ ਨਾ ਮਰੋ। 200 ਵਿੱਚ ਮੈਂ ਠੀਕ ਕਰਾਇਆ। ਮੈਂ ਅਪੀਲ ਕੀਤੀ, ਉਹ ਟਿਕਟੋਕ ਵਾਲੇ ਨੂੰ ਅਪੀਲ ਕੀਤੀ। ਲੇਕਿਨ ਜਾਨੀ ਸਾਹਿਬ ਦਾ ਮੈਨੂੰ 4 ਲੱਖ ਵਿਊ ਹੈ। ਓਹੋ ਉਸਤਾਦ ਜੀ ਸਟੈਂਡਿੰਗ ਕਮਿਸ਼ਨ ਬਣਦੀ ਹੈ। ਐਵੇਂ ਨਹੀਂ ਦੁਨੀਆ ਉਸਤਾਦ ਕਹਿੰਦੀ। 4 ਲੱਖ। ਮੈਂ ਹੈਰਾਨ ਹੋ ਗਿਆ ਤੇ ਮੈਂ ਕਿਹਾ ਯਾਰ ਕਿ ਇਹ ਕੋਈ ਕਰਮ ਆ। ਤੇ ਇੱਥੇ ਨਾਜ਼ਰੀਨ ਮੈਂ ਇੰਜ ਦਾ ਬੋਲਾਂਗਾ, ਹਜੇ ਮੈਨੂੰ ਮਤਲਬ ਨਾ ਜ਼ਿਆਦਾ ਸ਼ਕੀਲ ਕਰਨਾ ਨਹੀਂ ਚਾਹੁੰਦੇ। ਮੇਰੇ ਤੇ ਇੱਕ ਬਹੁਤ ਵੱਡਾ ਕਰਮ, ਮੈਂ ਰਵਾਇਆ ਵੀ ਤੇ ਹਸਾਇਆ ਵੀ। ਰਵਾਇਆ ਇਦਾਂ ਨਹੀਂ ਵੀ ਆਧਾਰ ਲੈ ਕੇ ਨਹੀਂ ਦੇਣ ਡਿਆ, ਮਤਲਬ ਗੱਲ ਨਾਲ, ਮਜ਼ੇ ਨਾਲ, ਪਿਆਰ ਨਾਲ, ਮੁਹੱਬਤ ਨਾਲ ਤਾਂ ਲਿਖੀ। ਅਜੇ ਤੇ ਅਸੀਂ ਇਹਨਾਂ ਦੇ ਨਾਲ ਪੋਡਕਾਸਟ ਦਾ ਵੀ ਕੋਈ ਸੀਨ ਕਰਨਾ ਜਿਸ 'ਚ ਪਾਕਿਸਤਾਨ ਦੇ ਜਿਹਨੇ ਲੋਕਾਂ ਦੇ ਨਾਲ ਮੇਰੀ ਜ਼ਿੰਦਗੀ ਗੁਜ਼ਰੀ ਆ। ਅਤਾਉल्ला ਖਿਲਵੀ ਬਹੁਤ ਬੜੇ, ਸੁਲਤਾਨ ਰਾਈ ਸਾਹਿਬ ਦੇ ਵਕਤ ਬਹੁਤ ਬੜੇ ਆਰਟਿਸਟ, ਬੱਬੂ ਬਰਾਲ, ਅਮਾਨੁੱਲਾ, ਇਹਨਾਂ ਦੀਆਂ ਗੱਲਾਂ ਕਰਨੀਆਂ ਨੇ। ਤੇ ਮਾਲਕ ਨੇ ਮੈਨੂੰ, ਇਹ ਮੇਰੇ ਤੇ ਅੱਲਾ ਦਾ ਕਰਮ ਹੋਇਆ ਵਾ ਜਿਹੜਾ ਮੈਨੂੰ ਜਾਨੀ ਮਿਲੀ। ਵਾਹ ਵਾਹ ਵਾਹ। ਅੱਛਾ ਹੁਣ ਪਤਾ ਕੀ ਗੱਲ ਆ? ਗੱਲ ਇਹ ਆ ਕਿ ਹੁਣ ਮੇਰੀ ਮੈਂ ਵੇਲੋ ਕਿਹਾ ਸੀ ਨਾ ਹਾਂਜੀ ਖਾਨ ਸਾਹਿਬ ਦੇ ਮੇਰਾ ਯਾਰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹੱਥ ਵੀ ਐ ਬੰਨ੍ਹਦੇ ਨੇ ਪੂਰੇ ਸ਼ੋਅ 'ਚ, ਪਿੱਛੇ ਪੈਰ ਵੀ ਬੰਨ੍ਹਦੇ ਨੇ, ਮੂੰਹ ਤੇ ਮੈਂ ਵੱਡੀ ਟੇਪ ਜਿਹੜੀ ਅੰਗਰੇਜ਼ ਅਗਵਾ ਕਰਨ ਲੱਗੇ ਨੇ ਲੈ ਕੇ ਜਾਂਦੇ ਕੁੜੀ ਦੇ ਮੂੰਹ ਕਹਿੰਦੀ ਆ ਮੈਂ ਮਰ ਤੇ, ਉਹ ਲਾਉਣੀ ਆ ਬਈ ਜਦੋਂ ਚੋਂ ਸਿਰਫ ਨੱਕ 'ਚੋਂ ਸਾਹ ਲੈਣ। ਮੇਰੀ ਗੱਲ ਨਹੀਂ ਪੂਰੀ ਹੋਣ ਦਿੰਦੇ। ਅੱਛਾ ਉਹ ਮੈਂ ਕਹਿ ਰਿਹਾ ਸਾਂ ਕਿ ਹੁੰਦਾ ਨਾ ਕਿ ਤੁਸੀਂ ਚੁੱਪ ਬਹਿ ਨਹੀਂ ਸਕਦੇ ਟੀਵੀ 'ਚ, ਥੀਏਟਰ ਤੇ ਚੁੱਪ ਆ ਤੇ ਮੌਤ ਆ। ਸਹੀ ਗੱਲ। ਜੁੱਤੀਆਂ ਨੇ, ਆਂਡੇ, ਟਮਾਟਰ। ਇਧਰ ਸੁਣ ਲਓ, ਮੈਂ ਉਹਨਾਂ ਨੂੰ ਕਿਹਾ ਮੈਂ ਨਹੀਂ ਕਰਨਾ ਤੇ ਅੱਗੋਂ ਇੱਕ ਨੇ ਨਹੀਂ ਅੱਧਿਆਂ ਜਣੇ ਨੇ ਮੈਨੂੰ ਪਤਾ ਕਿਹਾ। ਤੇ ਫਿਰ ਮੈਂ ਤੁਹਾਨੂੰ ਅਗਲੀ ਮਜ਼ੇ ਦੀ ਗੱਲ ਦੱਸਾਂ, ਮੈਂ ਟਰਾਈ ਵੀ ਕੀਤੀ ਆ, ਤਜਰਬਾ ਵੀ। ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ ਬਹਿਣਾ ਵਾ, ਕੈਮਰੇ ਔਨ ਕਰਨੇ ਆ ਤੇ ਬਹਿਣਾ ਕਿੱਦਾਂ ਵਾ, ਸਿਰਫ ਇਹ ਕਹਿਣਾ ਵਾ ਅਸਲਾਮ ਵਾਲੇਕਮ ਤੇ ਉਸ ਤੋਂ ਬਾਅਦ ਅਦਰ ਇੰਜ ਇੱਧਰ ਉੱਧਰ ਮੂੰਹ ਕਰਨਾ ਦਰਾ ਇੱਕ ਘੰਟਾ ਇੰਜ ਕਰੀ ਜੋ ਮੌਲਾ ਦੀ ਕਸਮ ਸੀ, ਫੇਰ ਵੀ ਪੂਰਾ ਘੰਟਾ ਵੇਖਾਂਗੇ। ਵਾਹ 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 ਵਾਹ। ਯਾਰ, ਆਡੀਓ ਵਾਸਤੇ, ਤਾਰੀਆਂ। ਜੁਗਨੂਆਂ ਵਾਸਤੇ। ਇਹ ਹੁਣ ਗੱਲਾਂ ਉਸ ਭਾਈ ਨੂੰ ਦੱਸਣ ਦੇ ਨੇ ਕਿ ਜਿਹਦੇ ਕੋਲੋਂ ਰਹਿਣੀਆਂ ਨਹੀਂ। ਮੈਂ ਕੀ ਕਰਾਂ, ਖੁਦਾ ਦਾ ਬੜਾ ਹੀ ਕਰਮ। ਇਹ ਮੈਨੂੰ ਭਾਜੀ ਉੱਠ ਕੇ ਕੋਠੇ ਵੀ ਮੈਂ ਇਹ ਕਹਿਣਾ ਸੀ ਕਿ ਇਹਦੇ ਤੇ ਕਰਮ। ਅੱਛਾ ਹੁਣ ਸੁਣੋ ਅਗਲੀ। ਨਹੀਂ, ਫਿਰ ਇੱਕ ਦਿਨ ਅਸੀਂ ਤਜਰਬਾ ਕੀਤਾ। ਅਸੀਂ ਅੰਦਰ ਕਰਦੇ ਹੁੰਦੇ ਸਾਂ। ਅਸੀਂ ਅਸਲਾਮ ਵਾਲੇਕਮ ਕਿਹਾ ਸੀ। ਅਸਲਾਮ ਵਾਲੇਕੁਮ ਮੈਂ ਕਿਹਾ ਜੀ ਅਸਲਾਮ ਵਾਲੇਕਮ ਨਾਜ਼ਰੀਨ। ਇਹ ਦੇਖਣਾ ਮੈਂ ਸ਼ੋਅ ਸ਼ੁਰੂ ਹੋਣ ਲੱਗਾ। ਅਸਲਾਮ ਵਾਲੇਕਮ ਜੀ ਨਾਜ਼ਰੀਨ। ਪੂਰਾ ਸ਼ੋਅ ਕਰਤਾ ਇਹਦਾ ਤੇ ਉਹਨੇ ਹੀ ਵਿਊਜ਼ ਨੇ। ਵਾਹ ਮੇਰੇ ਕੋਲ ਕੁਝ ਕਹਾ ਨਾ ਲਈ। ਮੈਂ ਮਾਰਨ ਵਾਲਾ ਪਵਾਂ ਤੁਹਾਨੂੰ। ਆ ਜਿਹੜਾ ਤੁਹਾਡੇ ਨਾਲ ਓਏ ਬੈਠਾ, ਅੱਲਾ ਦੀ ਕਸਮ ਕਿਆ ਕਹਦੇ। ਸੁਣੋ ਆ ਜਿਹੜਾ ਤੁਹਾਡੇ ਨਾਲ ਬੈਠਾ, ਹੁਣ ਤੁਸੀਂ ਮੈਨੂੰ ਕਹਿਣਾ ਮੈਂ ਤੇਰੇ ਨਾਲ ਵੀਡੀਓ ਪਾਈ ਤੇ ਮੇਰੇ ਇੰਨੇ ਵਿਊਜ਼, ਅੱਛਾ ਤੁਸੀਂ ਇਹਦੇ ਨਾਲ ਪਾਉਣੀ ਆ, ਮਿੱਠੇ ਨਾਲ ਪਾਉਣੀ ਆ, ਇਹਦੇ ਨਾਲ ਪਾਉਣੀ। ਖਾਨ ਸਾਹਿਬ ਉਹ ਹੁਣ ਤੁਹਾਡੇ ਤੋਂ ਤੁਸੀਂ ਬਲਕਿ ਮੈਨੂੰ ਵੀ ਸਮਝਾਇਆ ਕਰੋ। ਇਸ ਬੰਦੇ ਤੇ ਇੰਨਾ ਕਮੌਲਾ ਦਾ ਕਰ। ਇਹਦੇ ਬਾਰੇ ਚ ਪਤਾ ਕਹਿੰਦੇ ਆ, ਇਹ ਹੁਣ ਬੈਠਾ ਜਿਹਨੇ ਇਹਨੇ ਗੱਲਾਂ ਕੀਤੀਆਂ ਵਿੱਚ ਇਹਨੇ ਗੱਲ ਕਰਤੀ, ਇਹਨੇ ਕੋਈ ਨਹੀਂ। ਅਸੀਂ ਸ਼ੋਅ 'ਚ ਬੈਠੇ ਆ 4 ਜਣੇ 5 ਜਣੇ, ਇੱਕ ਮੈਂ, 2 ਇੱਧਰ 2 ਇੱਧਰ, 4 ਬੋਲ ਰਹੇ ਨੇ, 5ਵੇਂ ਨੇ ਸੀ ਵੀ ਨਹੀਂ ਕੀਤੀ, ਦੂਜੇ ਸ਼ੋਅ 'ਚ ਫਿਰ ਸੀ ਵੀ ਨਹੀਂ ਕੀਤੀ, ਤੀਜੇ 'ਚ ਫਿਰ ਮੈਂ ਕਿਹਾ ਤੇ ਮੈਂ ਕਿਹਾ ਯਾਰ ਬਾਸ ਫਿਰ ਤੁਝੇ ਨਹੀਂ ਬੋਲਣਾ ਹੁੰਦਾ ਤੇ ਨਾ। ਤੇ ਮੈਨੂੰ ਥੱਲੇ ਕਮੈਂਟ ਆਏ ਨੇ, ਬਾਸ ਬੋਲੇ ਨਾ ਬੋਲੇ ਸਾਨੂੰ ਬੈਠਾ ਚਾਹੀਦਾ। ਆਹ ਵਾਹ 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 ਵਾਹ। ਬੋਲੇ ਨਾ ਬੋਲੇ ਸਾਨੂੰ ਵਿੱਚ ਬੈਠਾ ਚਾਹੀਦਾ ਵਾ। ਔਰ ਉਹਨੇ ਵੀ ਐਸੀ ਉਹਨਾਂ ਦੀ ਗੱਲ ਮੰਨੀ, ਉਹ ਬੈਠਾ ਹੀ ਹੁੰਦਾ ਵਾ।
ਅਬਾਸ ਬੋਲੇ ਨਾ ਬੋਲੇ। ਭਾਈ ਉਹਨਾਂ ਨੇ ਭਾਇਆ। ਲਓ ਜੀ, ਹਾਂਜੀ ਸਹੀ ਗੱਲ। ਤੇ ਉਹ ਇਹ ਗੱਲ ਆ ਇਹਨਾਂ ਦਾ, ਮੈਂ ਤੁਹਾਨੂੰ ਅੱਛਾ ਹੁਣ ਇਹਨਾਂ ਦਾ ਇੰਟਰੋਡਕਸ਼ਨ, ਕਿਉਂਕਿ ਅੱਜ ਤੱਕ ਹੁਣ ਤੱਕ ਇਸ ਸ਼ੋਅ ਤੱਕ, ਪਹਿਲੇ ਤਾਂ ਤੁਸੀਂ ਵੇਖ ਲਿਆ ਬਾਰੂ ਕ੍ਰੈਸ਼ ਸਾਨੂੰ ਸ਼ੋਆਂ ਦੇ ਵਿੱਚ 2-3 ਸ਼ੋਅ ਚੱਲ ਗਏ ਨੇ, ਲੇਕਿਨ ਇਹ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਹਾਲੇ ਤੱਕ ਇਹਨਾਂ ਦਾ ਸ਼ੋਅ ਚੱਲਿਆ ਨਹੀਂ, ਸ਼ਾਇਦ ਕੱਲ ਯਾਨੀ ਪਿਛਲੇ ਜਦੋਂ ਵੀ ਤੁਸੀਂ ਵੇਖਿਆ ਨਾ ਉਸ ਤੋਂ 1 ਦਿਨ ਪਹਿਲੇ ਦੀ ਐ ਕਰੋ ਜਾਂ 2 ਦਿਨ ਪਹਿਲੇ ਦੀ ਐ ਰਿਕਾਰਡਿੰਗ ਆ। ਜਦੋਂ ਹੁਣ ਇਹਨਾਂ ਨੇ ਵੇਖ ਲਿਆ ਨਾ, ਤੁਹਾਨੂੰ ਤੁਰਦੇ ਫਿਰਦੇ ਲੰਘਦੇ ਪਾਉਂਦੇ ਫੋਨਾਂ ਤੇ ਆਪੇ ਹੀ ਇਸ ਗੱਲ ਦਾ ਤਸਦੀਕ ਹੋ ਜਾਣੀ ਕਿ ਜਿਹੜੀ ਮੈਂ ਇਹਨਾਂ ਦਾ ਕਹਿ ਰਿਹਾ, ਇਹ ਆਡੀਅנס ਖਾਨ ਸਾਹਿਬ ਉਹ ਨਹੀਂ, ਇਹ ਤਾਈ ਨਹੀਂ। ਅੱਛਾ ਸੁਣੋ, ਅਗਲੀ ਮਜ਼ੇ ਦੀ ਗੱਲ ਸੁਣੋ। 10 ਲੱਖ ਆਡੀਅנס ਦੇ ਵਿੱਚੋਂ ਨਾ 20 ਲੱਖ 30 ਲੱਖ ਆਡੀਅנס ਚੋਂ ਉਹ ਭਾਈ ਜੋ ਤਾਂ ਆਡੀਅנס ਦੇ ਇਦਾਂ ਗੱਲਾਂ ਕਰਨੇ ਜੋ ਘਰ ਵਾਲੇ ਨੇ ਕਰਦੇ, ਮੈਂ ਤਾਂ ਦੇਖਿਆ ਹੀ ਪਹਿਲਾ ਐਂਕਰ ਪਾਕਿਸਤਾਨ 'ਚ ਮੋਇਨ ਅਖਤਰ ਨਾਲ ਮੈਂ ਹਰ ਸ਼ੇਖ ਨਾਲ ਦਿਲਦਾਰ ਪੱਟੀ ਸਾਹਿਬ ਸਾਡੇ ਮੇਰੇ ਉਸਤਾਦ ਵੀ ਮੇਰੇ ਪਿਆਰੇ ਵੀ। ਮੈਨੂੰ ਹੁਣ ਭਾਜੀ ਆਈ ਭਾਜੀ ਆ ਸੁਭਾਨ ਅੱਲਾਹ, ਮੈਂ ਉਧਰ ਹੀ ਆ ਭਾਜੀ ਨਬੀਨਾ, ਮੈਂ ਕੀ ਇਧਰੋਂ ਮੈਂ ਇਧਰ ਆ ਨਹੀਂ, ਮੈਂ ਉਧਰ ਆਡੀਅנס ਕੇ ਭਾਜੀ ਇੱਕ ਬਸ ਸਿਰਫ ਰਿਕੁਐਸਟ ਦੁਆ ਕਰੋ, ਮੈਂ ਵੀ ਕਰਦਾ ਕਿ ਮਾਲਕ ਇਸ ਮੇਰੇ ਪੁੱਤਰ ਨੂੰ ਨਜ਼ਰੇ ਬਦ ਤੋਂ ਬਚਾਏ। ਆਮੀਨ ਆਮੀਨ। ਕਿਉਂਕਿ ਇਹ ਨਜ਼ਰ ਵਾਲਾ ਕੰਮ, ਇਹ ਰਹਿਮਤ ਵਾਲਾ ਕੰਮ। ਹੁਣ ਮੈਂ ਦੱਸਣ ਲੱਗਾ ਤੁਹਾਨੂੰ ਕਿ ਵੀ 10 ਲੱਖ ਬੰਦੇ ਚੋਂ ਮੈਂ ਤੁਹਾਨੂੰ ਕਹਿ ਜਾ ਵੀ ਬਾਬਰ ਸਾਹਿਬ 2 ਸਾਲਾਂ ਦੇ ਵਿੱਚੋਂ ਨਾ ਇਹਨਾਂ ਚੋਂ ਜਿਹੜੇ ਬਰੀਕ ਨੇ ਨਾ ਉਹ ਕੱਢ ਕੇ ਸਾਈਡ ਤੇ ਕਰੋ। ਤੁਸੀਂ ਮੈਨੂੰ 2 ਸਾਲ 3 ਸਾਲ ਬਾਅਦ ਕਹੋ ਲੈ ਵੀ ਜਾਨੀ 10 ਲੱਖ ਦੇ ਵਿੱਚੋਂ ਨਾ ਇਹ 40,000 50,000 ਬੰਦਾ ਬਰੀਕ ਹੀ ਜਿਹੜਾ ਹਰ ਗੱਲ ਤੇਰੀ ਸਮਝੇਗਾ, ਮੈਂ ਉਹ ਕੱਢ ਕੇ ਇਹ ਤੁਹਾਨੂੰ ਉਹ ਸੁਣਦੇ ਪਏ ਆ 10 ਲੱਖ ਚੋਂ। ਅਤਾਈ ਨਹੀਂ ਸੁਣਦਾ ਪਿਆ ਤੁਹਾਨੂੰ, ਅਤਾਈ ਪਤਾ ਕਿ ਕੀ ਘੰਟਾ ਪੂਰਾ ਬੈਠਾ ਇੱਥੇ ਤੁਸੀਂ ਬੰਦਾ ਕੰਮ ਕਰਦੇ ਰਹਿੰਦੇ ਆ। ਹਾਏ ਸਹੀ ਗੱਲ ਹੈ, ਸਹੀ ਗੱਲ। ਆ ਮਜ਼ਾ ਨਹੀਂ ਰਿਹਾ, ਹੁਣ ਇਹਨੂੰ ਬੰਦ ਕਰ ਦਿਓ। ਹਾਏ ਹਾਏ, ਜਿਵੇਂ ਬਰਸੀ ਸੀ ਨਾ, ਬਰਸੀ ਨੂੰ ਇੱਕੋ ਹੀ ਕਮਰਸ਼ੀਅਲ ਸਰਮਾਦ, ਉਹ ਬਰਸੀ ਦੇ ਉੱਤੇ ਨਾ ਤੇ ਕਲਾਸੀਕਲ ਵੀ ਗਾਉਂਦੇ ਹੁੰਦੇ ਤੇ ਦੂਸਰੇ ਵੀ। ਤੇ ਹੁਣ ਬਰਸੀ ਨੁਸਰਤ ਖਾਨ ਸਾਹਿਬ ਦੇ ਘਰ ਅੱਲਾ ਜੰਨਤ ਦੇ ਦਰਜਾ ਦੁੱਲਾ ਖਾਨ ਸਾਹਿਬ ਆਮੀਨ, ਨੂੰ ਆਮੀਨ। ਤਾਲੀਆਂ ਨੁਸਰਤ ਸਾਹਿਬ ਵਾਸਤੇ, ਬੜੀ ਦੁਨੀਆ ਬੜਾ ਨਿਜ਼ਾਮ। ਤੇ ਉਹ ਬਰਸੀ ਦੇ ਉੱਤੇ ਤੇ ਹਰ ਤਰ੍ਹਾਂ ਦੀ ਦੁਨੀਆ ਆਈ ਹੋਣੀ। ਤੇ ਜਦੋਂ ਨਾ ਕੂੜ ਜਿਹੜੇ ਖਲੋਤੇ ਹੁੰਦੇ ਐ ਸਰ ਤੁਸੀਂ ਬਰੀਕ ਲੋਕ ਹੋ, ਬਰੀਕ ਗੈਦਰਿੰਗ ਵਾਸਤੇ, ਤੇ ਕੂੜ ਵੀ ਆਏ ਹੁੰਦੇ ਸੀ। ਤੇ ਪਹਿਲੇ ਤੇ ਗਾਣਾ ਗੁਣਾ ਹੋਈ ਜਾਣਾ ਨੇ, ਗਾਣਾ ਵਜਾਣਾ ਹੋਣਾ, ਤੇ ਜਦੋਂ ਕੋਈ ਰਾਗ ਵਾਲਾ ਆਉਣਾ ਨਾ ਐਵੇਂ, ਤੇ ਹੁਣ ਰਾਗ ਦਾ ਅੰਦਾਜ਼ ਹੀ ਹੁੰਦਾ ਸੀ ਧੀਰੇ ਦੇ ਨੋਰ ਦੀ ਦਰੇ, ਤੇ ਵਿੱਚੋਂ ਕਹਿਣਾ ਉੱਠੀ ਆ ਰਹੇ ਨੇ ਤੇ ਘੰਟਾ ਲਾਣਾ ਸੀ, ਸਵੇਰੇ ਮੰਡੀ ਵੀ ਜਾਣਾ। ਤੇ ਤੇਰੀ ਗੈਦਰਿੰਗ ਅੱਛੀ ਸਹੀ ਗੱਲ ਹੈ। ਉਹ ਮੰਡੀ ਵਾਲੇ ਨਿਕਲ ਗਏ ਕਿ ਤੁਹਾਡੇ ਮੰਡੀ ਵਾਲੇ ਨਹੀਂ ਮੰਡੀ ਵਾਲੇ ਨਹੀਂ ਹੈ। ਆਹ ਵਾਹ ਵਾਹ ਵਾਹ। ਆਹੋ ਅੱਛਾ ਜੀ, ਖਾਂਦਾ ਹੁਣ ਪੂਰਾ ਹੋ ਗਿਆ, ਕੋਈ ਗੱਲ ਕਰਨੀ ਹੈ ਹੁਣ? ਹਾਂਜੀ ਕਰੋ। ਮੈਂ ਇਹ ਕਹਾਂਗਾ ਜੀ ਕਿ ਹਮੇਸ਼ਾ ਕੋਈ ਨਾ ਕੋਈ, ਮੈਂ ਇਹਨਾਂ ਨੂੰ ਕਹਿੰਦਾ ਕਿ ਜਿਹੜੀ ਇਹ 10 ਲੱਖ ਇਤਨੀ ਅੱਛੀ ਗੈਦਰਿੰਗ, ਏਡੇ ਖਰੇ ਲੋਕ, ਤੇ ਮੈਂ ਕੱਲ ਪਰਸੋਂ ਦਾ ਸ਼ੁਰੂ ਕੀਤਾ ਜੀ ਇਹਦੀ ਸੱਚਾਈ ਮੱਦੇ ਨਜ਼ਰ ਰੱਖ ਕੇ ਕਿ ਅਸੀਂ ਇਹਦੇ ਤੇ ਸਾਡੇ ਤੇ ਰਹਿਮਤ ਵੀ ਕੋਈ ਲੈਸਨ ਵੀ ਦੇਈਆ ਕਰੀਏ। ਕੱਲ ਵੀ ਕਿਹਾ ਸੀ ਕਿ ਰਹਿਮਤਾਂ ਦਾ ਮਹੀਨਾ, ਜਿਸ ਤਰ੍ਹਾਂ ਅਸੀਂ ਰੋਜ਼ੇ ਦੀ ਪਾਬੰਦੀ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਨਮਾਜ਼ ਦੀ ਪਾਬੰਦੀ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਅਦਬ ਦੀ ਪਾਬੰਦੀ ਕਰੀਏ, ਇੱਕ ਦੂਸਰੇ ਦੇ ਅਖਲਾਕ ਦੀ ਪਾਬੰਦੀ ਕਰੀਏ। ਤੇ ਜਿਸ ਤਰ੍ਹਾਂ ਅਸੀਂ ਪੀਰਾਂ ਦੇ ਮਗਰ ਭੱਜੇ ਫਿਰਦੇ ਹਾਂ, ਅਗਰ ਅਸੀਂ ਉਸ ਤੋਂ ਪੀਰਾਂ ਤੋਂ ਵੀ ਜ਼ਿਆਦਾ ਆਪਣੇ ਮਾਂ-ਬਾਪ ਦੀ ਇੱਜ਼ਤ ਕਰੀਏ। ਵਾਹ ਵਾਹ। ਇਹ ਮੈਂ ਜ਼ਰੂਰ ਰਿਕੁਐਸਟ ਕਰ ਰਿਹਾ ਤਮਾਮ ਆਪਣੇ ਵੀਰਾਂ ਦੇ ਅੱਗੇ, ਮਾਂ-ਬਾਪ ਮੰਨੋ, ਮਾਂ-ਬਾਪ ਦੀ ਇੱਜ਼ਤ ਕਰੋ, ਇਹਦੇ 'ਚ ਹੀ ਇੱਜ਼ਤ ਹੈ, ਇਹਦੇ 'ਚ ਹੀ ਬਰਕਤ ਹੈ, ਇਹਦੇ 'ਚ ਹੀ ਰਹਿਮਤ। ਵਾਹ ਵਾਹ। ਸਾਜੀ ਇਹ ਇੰਨਾ ਆਪਣੀ ਮਾਂ-ਬਾਪ ਦੀ ਇੱਜ਼ਤ ਕਰੇ, ਉਹ ਸਮਝਣ ਪਤਾ ਨਹੀਂ ਚੀਜ਼ਾਂ ਕਰਨ ਦੇ ਇੰਨੀ ਕਰਨ ਲੱਗ ਪਿਓ। ਅੱਛਾ ਇਦਾਂ ਦੇ ਮਾਂ-ਬਾਪ ਹੁੰਦੇ ਆ, ਬਹੁਤ ਪਿਆਰ ਆ ਜਾਏ ਨਾ ਮਾਂ ਪਿਓ ਤੇ, ਪਿਓ ਤੇ ਪਿਆਰ ਆ ਗਿਆ ਤੇ ਹੁਣ ਉਹਨਾਂ ਪਿਆਰ ਜੈਨੂਇਨ ਪਿਆਰ ਆ ਗਿਆ ਪਿਓ ਤੇ ਬਗੈਰ ਕਿਸੇ ਮਤਲਬ ਤੋਂ, ਤੇ ਉਹਨੇ ਨਹੀਂ ਸਮਝਣਾ ਕਿ ਜੈਨੂਇਨ ਉਦਾਂ ਮੰਗ ਮੂੰਹ ਜੋ ਮੰਗਣਾ ਕੀ ਡਰਾਮੇ ਕਰਨੇ ਆ। ਸਹੀ ਗੱਲ। ਆਹੋ ਸਮਝਦੇ ਪਏ ਦਿਲ ਟੁੱਟਿਆ ਸਾਡੇ ਨਾਲ ਪਿਆਰ ਆਹੋ ਕਰੀ ਸਹੀ ਗੱਲ ਆ। ਲਓ ਜੀ ਅੱਛਾ ਜੀ ਭਾਜੀ, ਇੰਨੀ ਆਪਣੇ ਅੱਬੂ ਦੀ ਇੱਜ਼ਤ ਕੀਤੀ ਇਹਨੇ, ਉਹ ਆ ਕੇ ਇਹਨੂੰ ਕਹਿੰਦੇ ਯਾਰ ਮੈਂ ਐਡਾ ਅੱਛਾ ਬੰਦਾ ਨਹੀਂ ਜਿੰਨੀ ਤੂੰ ਕਰਨ ਦੇ। ਇਹ ਆਪਣੇ ਆਪੂ ਦੀ ਇੰਨੀ ਇੱਜ਼ਤ ਯਾਦ ਮੈਨੂੰ ਮੈਂ ਕਰਵਾ ਫਿਰ- ਦਿਓ, ਉਹ 'ਚ ਮੇਰੇ ਕੋਲੋਂ ਕਰੋ। ਬਸ ਠੀਕ ਹੈ, ਤੁਹਾਡਾ ਇਹ ਠੀਕ ਹੈ, ਤੁਹਾਡਾ ਇਹ ਮੇਰਾ ਆਹੀ 1.25 ਲੱਖ ਹੈ ਜੀ। ਲਓ ਜੀ ਰੱਬ ਰੱਖਾ ਜੀ, ਲਵ ਯੂ।